ਉਸਤਾਦ ਜੀ ਬੇੜਾ ਨੇ ਹੈ ਬੇੜਾ ਅਸੀਂ ਰਾਲ ਕੇ ਸਾਹ ਨੇ ਗਰਕ ਕਰ ਦੇਣਾ। ਤਾਂ ਜੀ ਤੁਸੀਂ ਇੱਕ ਦਰਜੀ ਹੋ ਹਾਏ ਤੇ ਅਸੀਂ ਚਿੱਟੇ ਚੋਲੇ ਆ। ਤਾਜ ਜੀ ਮਲਕ ਅਸਕਰ ਨੇ ਹਾਏ ਏ ਤੇ ਅਸੀਂ ਇਹਨਾਂ ਦੀ ਲੂਮਾ ਵਾ। ਉਸਤਾਦ ਜੀ ਓਏ ਹੋਏ ਤੁਸੀਂ ਇੱਕ ਬਾਪ ਹੋ ਓਏ ਤੇ ਅਸੀਂ अस्सलाम वालेकुम जी नाज़रीन। ਅੱਜ ਦਾ ਟੀ ਟਾਈਮ ਅਸੀਂ ਦੱਸਾਂਗੇ ਕਿ ਸਾਡੇ ਨਾਲ ਲੈਜੈਂਡ ਨਹੀਂ ਵੀ ਬੈਠੇ ਲੇਕਿਨ ਅਸੀਂ ਫਿਰ ਵੀ ਬੜਾ ਅੱਛਾ ਕਰਾਂਗੇ। ਐਸਾ ਲਾਮੇ ਨਹੀਂ ਹੈਗਾ, ਮਿੱਠਾ ਨਹੀਂ ਹੈਗਾ, ਫਰੀਦ ਨਹੀਂ ਹੈਗਾ, ਫਲਾਣਾ ਨਹੀਂ ਹੈਗਾ। ਹਾਂਜੀ ਇਹਨਾਂ ਨੂੰ ਤੁਸੀਂ ਕੀ ਸਮਝਦੇ ਆ? ਇਹ ਵੇਖਣਾ ਜ਼ਰਾ ਨੋਨੀ ਜੀ ਬਾਦਸ਼ਾਹ ਮੈਂ ਕਹਿੰਦਾ ਅੱਜ ਜ਼ਰਾ ਦੱਸ ਦੇ ਪਤਾ ਸਾਰਿਆਂ ਨੂੰ। ਉਸਤਾਦ ਜੀ ਹਾਂਜੀ ਇਹ ਕਿਹੜੀ ਗੱਲ ਹੋਈ? ਹਲੇ ਮੈਂ ਉਸਤਾਦ ਜੀ ਗਿਆ ਵਾ ਤੇ ਵਿੱਚ ਓਵਰਲੈਪ ਕਰਨਾ। ਅੱਛਾ ਅੱਛਾ ਚਲੋ ਚਲੋ ਉਸਤਾਦ ਜੀ ਬੜਾ ਫੁੱਲੇ ਰਸਗੁੱਲੇ ਵਰਗਾ ਮੂੰਹ ਤਾਂ ਮੈਂ ਕਿਹਾ ਨਹੀਂ ਕੰਮ ਸੇ ਚਾਵਲ ਹੁੰਦਾ ਹੀ ਹੈ। ਨੋਨੀ ਮੇਰੀ ਗੱਲ ਸੁਣ ਲਓ ਜੀ ਨਾਜ਼ਰੀਨ। ਗੱਲ ਇਹ ਆ ਕਿ ਦਾਨੇ ਸਾਹਿਬ ਜਿਹੜੇ ਬੈਠੇ ਨੇ ਸ਼ਰਮਿੰਦਾ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਦੋ ਮਹਾਨ ਆਰਟਿਸਟ ਬੈਠੇ ਨੇ ਤੇ ਮੇਰਾ ਰਹਿੰਦਾ ਕੁਛ ਨਹੀਂ ਇੱਥੇ ਹਿਸਾਬ ਦਾ। ਦਾਨਿਸ਼ ਅੰਦਰੋਂ ਫੁੱਲ ਡੈਥਿਆ ਪਿਆ ਵਾ ਕਸਮੇ ਵੀ। ਨਹੀਂ ਮੈਂ ਉਸਤਾਦ ਜੀ ਇਸ ਗੱਲ ਦਾ ਮੈਨੂੰ ਦੁੱਖ ਹੋਇਆ ਕਿ ਤੁਸੀਂ ਕਿਹਾ ਲੈਜੈਂਡ ਕੋਈ ਨਹੀਂ ਸਾਡੇ ਨਾਲ। ਇਹ ਬੈਠੇ ਨੇ ਲੈਜੈਂਡ ਬੈਠੇ ਪਾਕਿਸਤਾਨ ਦੇ ਨਾਮ ਪਰ ਲੋਕ। ਲੈਜੈਂਡ ਫੈਸਲ ਰਾਮੇ ਲੈਜੈਂਡ ਆ ਲੈਜੈਂਡ ਅਸੀਂ ਮਾਰੇ ਆਦਮੀ ਭਾਈ ਸਹੀ ਗੱਲ ਦੋਵੇਂ ਹੀ ਲੈਜੈਂਡ ਨਹੀਂ ਹੈਗੇ। ਇੱਥੇ ਹਾਂ ਇਹ ਉਦਾਂ ਹੀ ਨਹੀਂ ਹੈਗੇ। ਫਰੀਦ ਸਾਬਰੀ ਲੈਜੈਂਡ ਆ। ਉਹ ਤੇ ਉਹਦੇ ਲੈਜੈਂਡ ਐਕਸਟਰਾ। ਐਕਸਟਰਾ ਲੈਜੈਂਡ ਪ੍ਰੋ। ਹਾਂਜੀ ਲੈਜੈਂਡ ਪ੍ਰੋ ਐਕਸਟਰਾ। ਉਸਤਾਦ ਜੀ ਜਿਹੜਾ ਬੰਦਾ ਤੁਹਾਡੇ ਨਾਲ ਬਹਿ ਗਿਆ ਇੱਥੇ ਨਿਜ਼ਾਮ ਬਣਾ ਲਿਆ ਉਹ ਲੈਜੈਂਡ ਹੀ ਆ। ਲੈਜੈਂਡ ਨਾ ਬਣੋਗੇ ਤੇ ਲੈਜੈਂਡੀਆਂ ਖਰੀਦਣੀਆਂ ਤੇ ਕੋਸ਼ਿਸ਼ ਕਰੋ। ਕੀ ਬਾਤ ਆ। ਉਸਤਾਦ ਜੀ ਇੱਕ ਯੂਨੀਵਰਸਿਟੀ ਹੈ, ਇੱਕ ਅਕੈਡਮੀ ਹੈ, ਇੱਕ ਖੁੱਲੀ ਕਿਤਾਬ ਆ। ਓਪਨ ਕਿਤਾਬ ਆ, ਕੋਈ ਵਰਕਾ ਪਾੜ ਸਕਦਾ ਵਿੱਚ। ਜਿਹੜਾ ਉਹਦੀ ਛਾਂ 'ਚ ਬਹਿ ਜਾਏਗਾ ਉਹ ਉਹਨੂੰ ਆਪੇ ਫਲ ਲੱਗ ਜਾਣਾ। ਏਦਾਂ ਹੀ ਆ ਕਿਤਾਬ ਦੀ ਛਾਂ ਹਾਂ। ਦਰਖਤ ਆ ਉਸਤਾਦ ਜੀ, ਇੱਕ ਸ਼ਜਰ ਆ। ਉਸਤਾਦ ਜੀ ਇੱਕ ਦਰਵਾਜ਼ਾ ਵਾ ਯਾਰ, ਕੋਈ ਵੀ ਤੋੜ ਕੇ ਅੰਦਰ ਆ ਸਕਦਾ, ਕੋਈ ਮਸਲਾ ਨਹੀਂ। ਤਾਜੀ ਤੁਸੀਂ ਇੱਕ ਬਾਰੀ ਔਰ ਰੋਸ਼ਨਦਾਨ ਨੂੰ ਹਨੇਰੇ ਵਾਲੇ ਕਮਰੇ ਦਾ। ਹਾਂ ਹਾਂ ਉਸਤਾਦ ਜੀ ਨਾ ਇੱਕ ਪੱਗ ਨੇ। ਸਹੀ ਗੱਲ ਹਾਂ ਇਹਨਾਂ ਦੇ ਲਾਗੇ ਬਹਿ ਜਾ ਉਹ ਚੌਧਰੀ ਬਣ ਜਾਂਦਾ। ਉਹ ਸਿਰ ਤੇ ਪੱਗ ਆ ਜਾਂਦੀ। ਉਸਤਾਦ ਉਹਨਾਂ ਦੇ ਜ਼ਰੀਏ ਇੱਕ ਕਿਰਨ ਹੁੰਦੀ ਹੈ। ਹਾਏ ਓਏ ਅਰੇ ਕਿਆ ਕਹਿੰਦੇ ਮੈਂ ਕਹਿੰਦੇ ਆ ਅੱਖਾਂ ਖੋਲ ਦਿੰਦੀਆਂ ਭਾਈ ਕਿਰਨ ਨੂੰ। ਉਹ ਮੇਰੀ ਵੀ ਸੁਣ ਲਓ। ਓਏ ਤੂੰ ਇੱਕ ਕੁੱਤਾ ਵਾ ਜਿਹੜਾ ਵਫਾਦਾਰ ਹੁੰਦਾ, ਮਾਲਕ ਦੀ ਰਜ਼ਾ ਨਹੀਂ ਕਰਦਾ, ਦੁਸ਼ਕਰ ਨਹੀਂ ਦਿੰਦਾ ਕਿਸੇ ਨੂੰ। ਵਾਹ 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 ਵਾਹ। ਮੈਂ ਤਾਰੀਫ ਚ ਕਹਿ ਰਿਹਾ। ਪਤਾ ਕੀ ਗੱਲ ਹੈ, ਕੁੱਤਾ ਕੋਈ ਬੁਰਾ ਨਹੀਂ ਹੈ ਕਹਿਣਾ। ਸ਼ੇਰ ਕਹਿ ਲਾ, ਚੀਤਾ ਕਹਿ ਲਾ, ਚੀਤਾ ਕਰ ਹੈ ਤੈਨੂੰ ਕਹਿ ਲਾ ਨੋਨੀ ਤੂੰ ਫਲਾਣਾ, ਉਹ ਵੀ ਤੇ ਜਾਨਵਰ ਆ। ਕੁੱਤਾ ਕੀ ਹੈ? ਜਾਨਵਰ। ਵਫਾ ਨਾ ਪਰਿਆ ਪਿਆ ਚੀਤਾ ਜਾਨਵਰ ਨਹੀਂ ਆ, ਚੀਤਾ ਕੀ ਏਲੀਅਨ ਬੂਟ ਆ। ਹੈ। ਬੂਟ ਆ। ਹਾਂ ਪਿੰਡ ਵਾਲੀ ਇਹ ਤਾਂ ਵੀ ਸ਼ੇਰ ਜਾਨਵਰ ਨਹੀਂ। ਓਏ ਅਰੇ ਲੈਜੈਂਡ ਸਾਹਿਬ ਆ ਗਏ। ਲੈਜੈਂਡ ਸਾਹਿਬ ਦੇ ਰਾਤ ਦੇ 9 ਵਜੇ ਮਿਸਤਰੀ ਨੇ ਗਾਲਾਂ ਕੱਢਤੀਆਂ। ਲੈਜੈਂਡ ਸਾਹਿਬ ਘਰ ਗਏ ਸੀ, ਉਹਨਾਂ ਨੂੰ ਉਹਨਾਂ ਦੀ ਤਬੀਅਤ ਠੀਕ ਕਰਨ। ਮਿਸਤਰੀ ਦੇ ਪਤਾ ਨਹੀਂ ਕੋਈ ਉਲਟੀਆਂ ਕਰ ਰਿਹਾ ਸੀ, ਉਹਨੂੰ ਦਵਾਈ ਲੈ ਕੇ ਦੇ ਕੇ ਆਏ ਨੇ ਆਪਣੇ ਮਿਸਤਰੀ ਨੂੰ। ਮਿਸਤਰੀ ਫੋਨ ਕਰਾਇਆ ਕਹਿੰਦਾ ਇੱਥੋਂ ਮਹੱਲੇ ਚ ਨਾ ਨੰਗੀ, ਇਹਦੇ ਮਹੱਲੇ ਚ ਹੀ। ਉਸਤਾਦ ਜੀ ਮੇਰੇ ਹਿਸਾਬ ਨਾਲ ਨਾ ਤੁਸੀਂ ਇੱਕ ਨੋਨੀ ਕਲੈਪ ਵੱਡੀ ਕਲੈਪ। ਨੋਨੀ ਤੂੰ ਇੱਕ ਸਟੱਪਣੀ ਆ, ਤੂੰ ਇੱਥੇ ਆ ਜਾ। ਵੱਡੀ ਕਲੈਪ ਹੋਣੀ। ਉੱਥੇ ਸਟੱਪ ਕੇ ਇਧਰ ਆ ਜਾਓ। ਨਹੀਂ ਨਹੀਂ ਇੱਧਰ ਆ ਬੈਠਾ ਸਾਹਿਬ, ਇੱਥੇ ਆਓ। ਇੱਧਰ ਆਓ, ਕਦੇ ਨੋਨੀ ਦਾ ਆਪ ਵੀ- ਬਹਿ ਜਾ ਕਰੋ ਉੱਥੇ। ਨੋਨੀ ਦਾ ਇੱਕ ਪੂਰਾ ਮਕਾਮ ਆ। ਹਾਂਜੀ ਇਹ ਨਹੀਂ ਕਿ ਤੂੰ ਉਹਨੂੰ ਸਾਈਡ ਤੇ ਕਰ ਦਈਏ ਤੁਸੀਂ ਆਓ ਤੇ। ਉਸਤਾਦ ਜੀ ਇੱਥੋਂ ਹੀ ਇੱਥੇ ਆਏ ਸੀਗੇ। ਹਾਂ ਅਰੇ। ਹੁਣ ਗਿਆ ਕਿੱਥੇ ਸੀ? ਪਾਰਟੀ ਇੱਕ ਸੀ, ਉਹਨੂੰ ਰੁਪਈਆ 1500 ਦੇਣਾ ਸੀ। ਅਸੀਂ ਤੁਹਾਨੂੰ ਸੱਚ ਦੱਸਾਂ ਕਿੱਥੇ ਗਿਆ ਸੀ? ਹਾਂ ਮਿਸਤਰੀ ਦਾ ਆਇਆ ਸੀ ਫੋਨ, ਕਹਿੰਦਾ ਫੌਤ ਕੀ ਹੋ ਗਈ ਆ, ਐਮਰਜੈਂਸੀ ਰੁਪਈਆ 2000 ਦੇ ਕੇ ਜਾ। ਆਰਟਿਸਟ ਬਣ। ਆਰਟਿਸਟ ਆ ਤੂੰ, ਸਿੱਧਾ ਹੋ ਕੇ ਬੈ। ਲੈਜੈਂਡ ਉਸਤਾਦ। ਅਰੇ ਆਰਟਿਸਟ ਕਿਹਾ ਤੈਨੂੰ ਮੈਂ, ਤੂੰ ਆਰਟਿਸਟ ਮਲਕ ਬਣ ਗਿਆ। ਉਸਤਾਦ ਜੀ ਮੇਰੇ ਹਿਸਾਬ ਨਾਲ ਨਾ ਤੁਸੀਂ ਇੱਕ ਚਾਰ ਪਾਈ ਜੀ। ਓਏ ਹਾਏ ਹਾਏ ਹਾਏ। ਤੇ ਤੂੰ ਉੱਤੇ ਚੌਲ ਸੁੱਕਣੇ ਪਾਏ ਨੇ। ਅਰੇ। ਹਾਂ ਚਾਰ ਪਾਈਆਂ ਤੇ ਚੌਲ ਵੀ ਸੁਕਾਉਂਦੇ ਨੇ। ਚਾਰ ਪਾਈਆਂ ਤੇ ਵੜੀਆਂ ਪਾਈਆਂ ਹੁੰਦੀਆਂ, ਸੇਵੀਆਂ ਵੜੀਆਂ ਜੀ ਹਾਂਜੀ ਉਹ ਵੱਟ ਕਪੜਾ ਪਾ ਕੇ ਵੜੀਆਂ ਪਾਈਆਂ ਹੁੰਦੀਆਂ ਸੁੱਕਣੇ। ਵੜੀਆਂ ਯਾਰ ਕੀ, ਹਾਏ ਹਾਏ ਹਾਏ। ਵੜੀਆਂ ਦਾ ਦੌਰ ਹੀ ਮੁੱਕ ਗਿਆ ਜੀ। ਅਜੇ ਤੁਸੀਂ ਓਵਨ ਹੋ ਇੱਕ। ਤੁਸੀਂ ਓਵਨ ਹੋ, ਤੁਹਾਡੇ 'ਚ ਇੱਕ ਕੱਚਾ ਬੱਚਾ ਰੱਖਿਆ ਜਾਂਦਾ, ਤੁਸੀਂ ਉਹਨੂੰ ਪੱਕਾ ਕਰਕੇ ਅਰੇ ਕੀ ਬਾਤ। ਓਏ ਕੱਚਾ ਬੱਚਾ। ਕੱਚਾ ਬੱਚਾ। ਅੱਛਾ ਕੱਚਾ ਬੱਚਾ ਸੈਂਟਰ ਹੋ ਤੁਸੀਂ। ਮੇਰੀ ਮਰਜ਼ੀ ਕੰਪਲੀਟ ਹੋ ਲੰਦੋ। ਅੱਛਾ ਜੀ ਚਲੋ ਜੀ। ਤੁਸੀਂ ਇੱਕ ਚਾਰ ਪਾਈ ਜੇ ਓਏ ਹੋਏ ਤੇ ਅਸੀਂ ਚਾਰ ਪਾਏ ਆ। ਹਾਏ ਨਹੀਂ ਉਸਤਾਦ ਜੀ ਤੁਸੀਂ ਚਾਰ ਪਾਈ ਹੋ, ਅਸੀਂ ਨਾਲ ਚਲੂੰਗੀਆਂ ਵਾ। ਤੂੰ ਕਹਿ ਤੁਸੀਂ ਇੱਕ ਚਾਰ ਪਾਈ ਹੋ, ਅਸੀਂ ਉਹ ਜਿਨ੍ਹਾਂ ਨੇ ਫੜਿਆ ਹੁੰਦਾ ਤੇ ਲੱਖ ਨਾਲ
ਤੁਸੀਂ ਉਸਤਾਦ ਜੀ ਕਿ 4 ਰੁਪਏ ਉਸੇ ਦੀਵਾਨ ਤੁਹਾਨੂੰ ਟੈਡ ਕਰਕੇ ਰੱਖਦੇ ਜਦੋਂ ਤੁਸੀਂ ਕਿਤੇ ਤੂੰ ਕਾਲੂ ਇੱਕ ਬਟਨ ਕਸਮ ਜੀ ਹਾਂ। ਕੀ ਕਹਨੇ ਔਰ ਤੂੰ ਨਾ ਹੋਵੇ ਤੇ ਬੱਚੇ ਇੰਜ ਫਿਰ ਰਹੇ ਹੁੰਦੇ ਹਾਂ ਉਹ ਬਟਨ ਤਾਂ ਨਹੀਂ ਜਿਹੜੇ ਇੰਡੀਅਨ ਫਿਲਮਾਂ 'ਚ ਕਹਿੰਦੇ ਆ ਉਹ ਬਟਨ ਨੂੰ ਰਿਹਾ ਓਏ ਹਾਂ ਨਹੀਂ ਇੱਕ ਤੂੰ ਸਹੀ ਗੱਲ ਤੁਸੀਂ ਤੇ ਲੈਜੈਂਡ ਹੋ ਮਿੱਠਾ ਤੂੰ ਇੱਕ ਅੱਲਾ ਖੈਰ ਐਨਕ ਲਾਓ ਨਾ ਕੀ ਆ ਫਾਲਮੂਸ ਹੈ ਹੈ ਬਸ ਕਰਦੇ ਓਏ ਉਹ ਫਾਹਦ ਫਾਹਦ ਮੁਸਤਫਾ ਤੁਸੀਂ ਦੇਖਣਾ ਵਾ ਯਕੀਨ ਮੰਨੋ ਤਲਾਸ਼ੀ- ਸਾਡੇ ਦਿਲੋਂ ਲਾਤਾ ਵਾ ਹਾਂਜੀ ਤਲਾਸ਼ੀ ਗੁੰਮਸ਼ੁਦਾ ਕੀਤਾ? ਢੂੰਢਣੀ ਲੱਗ ਰਹੀ ਫਾਹਦ ਮੁਸਤਫਾ ਬਣਦੇ 5 ਕਰੋੜ ਨੇ ਆ ਜਾਣਾ ਤੇ 5 ਹੀ ਕੱਪ ਲੈਦਾ ਡਿਜ਼ਾਈਨ ਦੇ ਹੁੰਦੇ ਆ ਹਾਂਜੀ ਹਰ ਇੱਕ ਦੀ ਦੁਕਾਨ ਤੇ ਸੈੱਟ ਪਿਆ ਨਹੀਂ ਪੂਰਾ ਤੁਹਾਡਾ ਆਖੇ ਜੀ ਫਾਹਦ ਮੁਸਤਫਾ ਭਾਜੀ ਲਾਹੌਰ ਰੰਗ ਦੇ 3 ਮਹੀਨੇ ਕਰਕੇ ਆ ਪੁੱਛੋ ਕੋ ਰੁਪਿਆ ਮਿਲਿਆ ਲੋਰ ਰੰਗ ਹੀ ਕਰਕੇ ਆਇਆ ਏ ਅੱਛਾ ਲਾਹੌਰ ਰੰਗ ਕਰਕੇ ਆਇਆ ਕਿਤੇ ਅੱਛਾ ਉਹ ਸੜਕਾਂ ਤੇ ਨਹੀਂ ਪੀਲਾ ਤੇ ਕਾਲਾ ਕਰਦੇ ਉਹ ਕਰਕੇ ਆਇਆ ਹਾਂ ਪਰਸਨਲ ਜੀ ਤੁਸੀਂ ਇੱਕ ਸੜਕ ਜੇ ਹਾਏ ਤੇ ਅਸੀਂ ਉਤੋਂ ਸਟਾਪ ਅਸੀਂ ਉਸਤਾਦ ਜੀ ਤੁਸੀਂ ਇੱਕ ਰਕਸ਼ਾ ਹੋ ਤੁਹਾਡੇ 'ਚ ਸਵਾਰੀਆਂ ਬੈਠੀਆਂ ਵਾ ਆਪਣੀ ਮੰਜ਼ਿਲ ਤੇ ਪਹੁੰਚ ਕੇ ਉੱਤੇ ਜਾਂਦੀਆਂ ਨਹੀਂ ਲੋਡ ਰਕਸ਼ਾ ਲੋਡ ਚੱਕਿਆ ਸਾਡਾ ਯਾਰ ਹਾਂ ਲੋਡਰ ਰਕਸ਼ਾ ਵਾ। ਲੋਡਰ ਰਕਸ਼ਾ ਵਾ ਮੈਂ ਫਰਨੀਚਰ ਭੇਜਣਾ ਕਿਤੇ ਸਹੀ ਗੱਲ ਹੈ ਨਹੀਂ ਨਹੀਂ ਲੋਡ ਰਕਸ਼ਾ ਵਾ ਉਸਤਾਦ ਜੀ ਤੁਸੀਂ ਇੱਕ ਯੂਜ਼ਰ ਹੋ ਅਰੇ ਹਾਂ ਕਾਲੂ ਤੂੰ ਇੱਕ ਐਸ ਉਂਗਲ ਦਾ ਪੋਟਾ ਵਾ ਓਏ ਬੜੀ ਜਗ੍ਹਾ ਹੀ ਸੀ ਕਸਮੇ ਦੀ ਹਾਏ 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 ਭਾਈ ਮਿੱਠਾ ਇੱਕ ਬੈਲਟ ਆ ਕੀ ਆ ਬੈਲਟ 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 ਹਾਂ ਯਾਨੀ ਇਹ ਬੰਦੇ ਨੂੰ ਮੋਟਾ ਨਹੀਂ ਹੋਣ ਦਊਗਾ ਹਾਂ ਸਹੀ ਗੱਲ ਹੈ ਉਹ ਹੁਕਵਾ ਹੋ ਕਹਾ ਉਸਤਾਦ ਜੀ ਨੋਨੀ ਇੱਕ ਬੋਕਾ ਹਾਂ। ਜਿੰਨੀ ਮਰਜ਼ੀ ਭਰ ਲਓ ਥੱਲੋਂ ਲੀਕ ਹੀ ਹੋਣਾ ਹਾਏ 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 ਇਹ ਬੁੱਕ ਸੁੱਖ ਦਾ ਸਾਥੀ ਹੈ ਨਾਜ਼ਰੀਨ ਤੁਸੀਂ ਇੱਕ ਭੱਲਾ ਹੋ ਓਏ ਹਾਏ ਹਾਏ ਜਿਹੜਾ ਪਲੇਟ 'ਚ ਨਾ ਹੋਵੇ ਤੇ ਸੁਣੀ ਭੱਲੇ ਪੂਰੇ ਨਹੀਂ ਹੁੰਦੇ ਅੱਧਾ ਰੇਟ ਘਟਿਆ ਹੁੰਦਾ ਜੁਗਨੂ ਨੂੰ ਜ਼ਰਾ ਥੋੜਾ ਜਿਹਾ ਆਡੀਓ ਨਾਲ ਸਤਾਰ ਕੇ ਮਾਰਦੇ ਕੋਡੀਆਂ ਨਹੀਂ ਜੁਗਨੂ ਆ ਛੱਡ ਦੇ ਕੋਡੀਆਂ ਉਸਤਾਦ ਜੀ ਜੁਗਨੂ 1000 ਜੁਗਨੂ ਤੁਸੀਂ ਨਾ ਇੱਕ ਕੇਲਾ ਹੋ ਅਰੇ ਹਾਂ ਹਾਏ ਹਾਏ ਚਿਤਰੀ ਵਾਲਾ ਹਾਏ ਹਾਏ ਹਾਂ ਜਿਹੜਾ ਬਿਮਾਰੀ 'ਚ ਕੰਮ ਆਉਂਦਾ ਦੰਦ ਨਾ ਹੋਣ ਕੰਮ ਆਉਂਦਾ ਪੈਸੇ ਥੋੜੇ ਹੁਣ ਫਲ ਲੈਣ ਲਈ ਕੰਮ ਆਉਂਦਾ ਤੁਸੀਂ ਕੇਲਾ ਹੋ ਇੱਕ ਮਰੀਜ਼ ਦਾ ਪਤਾ ਲੈਣ ਜਾਣਾ ਤੁਹਾਨੂੰ ਲੈ ਜਾਓ ਹਾਂ ਤੁਹਾਨੂੰ ਲੋਕੀ ਲੈ ਕੇ ਜਾਂਦੇ ਆ ਮੇਰੇ ਹਿਸਾਬ ਨਾਲ ਯੁਗਨੂ ਜਿਹੜੇ ਆ ਨਾ ਜੀ ਉਹ ਗੁਲਾਬ ਦਾ ਫੁੱਲ ਨੇ ਹਾਂ ਉਹ ਜਿਹੜੀ ਵੀ ਨਾ ਕੋ ਮਸਹਿਰੀ ਉਹ ਤੋਂ ਬਗੈਰ ਸ਼ੂਟ ਕਰਦੀ ਨਾ ਕੋ ਦੁਕਾਨ ਉਹ ਤੋਂ ਬਗੈਰ ਸ਼ੂਟ ਨਹੀਂ ਯਾਰ ਕਰਦੀ ਜਾਣਦੇ ਉਹ ਤੇ ਲਾਸ਼ਾਂ ਫੌਤਗੀਆਂ ਦੇ ਵੀ ਲੋਕੀ ਛਿੜਦੇ ਮੁਰਦਿਆਂ ਤੇ ਨਹੀਂ ਨਹੀਂ ਉਹ ਪੱਤੀ ਗੁਲਾਬ ਦਾ ਫੁੱਲ ਪੂਰਾ ਕੋਈ ਨਹੀਂ ਸੁੱਟਦਾ ਉਹ ਪੱਤੀ ਦੇ ਵਿੱਚ ਇੱਕ ਅੱਧਾ ਹੋ ਜਾਂਦਾ ਵਾ ਫੁੱਲ ਵੀ ਹੁੰਦਾ ਕਬਰਾਂ ਤੇ ਵੀ ਸੁੱਟਦੇ ਅੱਜ ਪੂਰਾ ਜਵਾਬ ਦੇਣਗੇ ਕਾਨੂੰ ਪੂਰਾ ਜਵਾਬ ਦੇਣਗੇ ਉਹਨਾਂ ਤੇ ਯਕੀਨ ਰੱਖ ਮੇਰੇ ਹਿਸਾਬ ਨਾਲ ਅਸੀਂ ਉਸਤਾਦ ਜੀ ਜੁਗਨੂ ਜਿਹੜੇ ਨੇ ਨਾ ਇਹ ਛੱਟਾਂ ਨੇ ਆਹ ਛੱਟਾਂ ਨੇ ਹੈ ਹਾਂ ਛੱਟਾ ਜਿਹੜਾ ਸਾਡੀ ਜ਼ਿੰਦਗੀ 'ਚ ਘੱਟਾ ਉੱਡਦਾ ਹੈ ਛੱਟਾ ਮਾਰਦੇ ਉਹ ਲੈਵਲ ਹਾਏ। ਹਾਂ ਇਹ ਕੱਲੇ ਛੱਟਾ ਜੁਗਨੂ ਛੱਟਾ ਨੇ ਲੇਕਿਨ ਵਿੱਚ ਕਈ ਛੱਟਾ ਫੂਕਾ ਵੀ ਨੇ ਉਸਤਾਦ ਜੀ ਇਹ ਜੁਗਨੂ ਦਿਨ ਨੂੰ ਰੋਸ਼ਨੀ ਕਰਨ ਵਾਲੇ ਜੁਗਨੂ ਬੋਲਿਆ ਭਾਜੀ ਮੇਰੇ ਹਿਸਾਬ ਨਾਲ ਜੁਗਨੂ ਦੂਲੇ ਦੀ ਗੱਡੀ ਆ ਹਾਏ ਅਰੇ ਆਹਾ ਜੇ ਨਾ ਹੋਵੇ ਤੇ ਦੂਲਾ ਮਿੱਟੀ ਆ ਤੁਹਾਡੇ ਲਈ ਨਹੀਂ ਉਹ ਤੇ ਘੋੜੇ ਤੇ ਵੀ ਚੱਲ ਜਾਂਦੇ ਲੋਕੀ ਊਂਟ ਤੇ ਵੀ ਚੱਲ ਜਾਂਦੇ ਬੱਗੀ ਤੇ ਵੀ ਚੱਲ ਜਾਂਦੇ ਗੱਡੀ ਜ਼ਰੂਰੀ ਨਹੀਂ ਆ ਜੁਗਨੂ ਗਲਤ ਮਿਸਾਲ ਜੁਗਨੂ ਦੀ ਮਿਸਾਲ ਗਲਤ ਜੁਗਨੂ ਵੇਲਾ ਮੈਂ ਕਹਿ ਨਹੀਂ ਜੁਗਨੂ ਉਹ ਗੈਸ ਵਾਲੀ ਟੈਂਕੀ ਨੇ ਜਿਹੜੇ ਪਕਾਨੇ ਪਲਾਉ ਇਹ ਤੁਹਾਡਾ ਸਾਨੂੰ ਪਲਾਉ ਨਹੀਂ ਜੁਗਨੂ ਯਾਰ ਕਾਲਾ ਲੂਣ ਅੱਜ ਕੱਲ ਦੇ ਮੌਸਮ ਆਂਡਿਆਂ ਤੇ ਲਾ ਕੇ ਸੁਨੈਣ ਤੂੰ ਇੱਕ ਕੇਕ ਆ ਹਾਏ ਅਲਹਮਦੁਲਿਲਾ ਜਿਹੜਾ ਹਰ ਮਹਿਮਾਨ ਦੇ ਅੱਗੇ ਰੱਖਿਆ ਜਾਂਦਾ ਨਹੀਂ ਬੈਕਰੀਆਂ ਵਾਲੇ ਉਤੋਂ ਕਮਾਈ ਕਰਦੇ ਨੇ ਠੀਕ ਹੈ ਜੀ ਔਰ ਚਾਹ ਦੇ ਨਾਲ ਅਕਸਰ ਮਹਿਮਾਨਾਂ ਦੇ ਅੱਗੇ ਕੋਈ ਆਵੇ ਯਾਰ ਚਾਹ ਨਾਲ 2 ਕੇਕ ਵੀ ਲੈ ਯਕੀਨ ਕਰ ਇਹ ਉਸਤਾਦ ਜੀ ਕੱਟਣ ਵਾਲਾ ਕੇਕ ਆ ਹਾਂ ਹਾਂਜੀ ਹਾਂ ਵੱਡੇ ਵਾਲਾ ਵੀ ਹਾਂ ਵੱਡੇ ਵਾਲਾ ਤੇਰੇ ਤੋਂ ਬਗੈਰ ਸਾਲਗਿਰਾ ਨਹੀਂ ਹੁੰਦੀ ਹਾਂਜੀ ਹਾਂ ਸਹੀ ਗੱਲ ਅਰੇ ਅਰੇ ਉਸਤਾਦ ਜੀ ਤੁਸੀਂ ਇੱਕ ਪੜੋਲਾ ਜੀ ਹਾਂ ਤੂੰ ਆਪਣੀ ਕਣਕ ਰੱਖ ਲਾ ਵਿੱਚ ਅੱਜ ਤੁਸੀਂ ਆਟੇ ਵਾਲੀ ਡਰਮੀ ਹੋ ਸਾਡੇ ਹਾਂ ਉਸਤਾਦ ਜੀ ਇੰਸਟੀਚਿਊਟ ਨੇ ਹਾਂ ਅਰੇ ਉਹ ਕਹਿਤਾ ਉਹਨੇ ਉਹਨੇ ਗਲਤ ਕਿਹਾ ਹੋਣਾ ਉਹ ਇਹਨਾਂ ਪੜ੍ਹੇ ਲਿਖਿਆ ਨਹੀਂ ਹੈ ਸਾਡੇ ਮਿਆਰੇ ਗੁਫ਼ਤਗੂ ਹੋਰ ਆ ਉਸਤਾਦ ਜੀ ਇੱਕ ਪਾਣੀ ਦਾ ਭਰਿਆ ਦਾਬੜਾ ਨੇ ਜਿਹੜੇ ਸਾਡੇ ਵਰਗੇ ਪੈਂਚਰ ਟੂਪਾਂ ਵਿੱਚ ਆਪਣੀਆਂ ਚੈੱਕ ਕਰ ਸਕਦੇ ਆ ਆਪਣੇ ਆਪ ਨੂੰ ਸਹੀ ਕਰ ਸਕਦੇ ਆ ਓਏ ਕੀ ਓਏ ਐਡੇ ਰਿਚ ਐਕਸਪ੍ਰੈਸ਼ਨ ਨਾਲ ਐਡੀ ਫਿੱਕੀ ਗੱਲ ਮੈਂ ਪਹਿਲੀ ਨਹੀਂ ਸੁਣੀ ਪੈਂਚਰ ਵਾਲੀਆਂ ਟੋਪਾਂ ਤਾਂ ਹੁਣ ਉਸਤਾਦ ਜੀ ਇਹ ਗੱਲ ਹਿੱਟ ਹੋਣੀ ਹੁਣ ਇਹ ਤੁਸੀਂ ਇਹਨੂੰ ਕਹਿਤਾ ਨੇ ਫਿੱਕੀ ਹੈ ਇਹ ਹਿੱਟ ਆ ਜਿਹੜੀ ਇਹ ਹਿੱਟ ਹੋ ਜਾਣੀ ਕਾਪੀ ਦਾ ਹਾਂ ਤਾਂ ਜੇ ਇੱਕ ਲਾਈਟ ਆ ਯਾਰ ਅਸੀਂ ਨੋਟ ਚੈੱਕ ਕਰ ਸਕਦੇ ਹਾਂ ਕਰ ਹਾਂ ਐ ਕਰ ਹਾਂ ਸਹੀ ਗੱਲ ਉਸਤਾਦ ਜੀ ਇਹ ਕੈਲਕੀ ਨੇ ਐਲਕੀ ਹਾਂ ਜੀ ਉਸਤਾਦ ਜੀ
ਕਸਣ ਵਾਲੀ ਹਾਂਜੀ ਓਏ ਹੋਏ ਤੁਸੀਂ ਬੜੇ ਬੜਿਆਂ ਦੇ ਨਾਟਕ ਹੱਸਦੇ। ਆ ਮੇਰੇ ਉਸਤਾਦ ਜੀ ਵੱਡੇ ਹੋਣੇ ਆ। ਉਸਤਾਦ ਜੀ ਅਸੀਂ ਇੱਕ ਜਨਾਜ਼ਾ ਵਾ ਰਾਤ 1:30 ਵਜੇ ਦਾ ਤੇ ਤੁਸੀਂ ਲਾਲਟੈਨ ਜੀ। ਤੁਸੀਂ ਜਨਾਜ਼ੇ ਨੂੰ ਰਾਤ ਜਿਹੜਾ ਮੈਂ ਹਾਂ ਬਈ ਹੁਣ ਦੱਸ ਇਹਨਾਂ ਦੇ ਮਾਮਾ ਚਾਹੀਦੇ ਆ ਮੁਜਤਬਾ ਕੁਰੈਸ਼ੀ ਸਾਹਿਬ ਮੁਈਤ ਮਿੱਠਾ ਜੀ ਲੈਜੈਂਡ ਤੇ ਤੁਸੀਂ ਮਿੱਠੇ ਤੂੰ ਇੱਕ ਲਾਸ਼ ਆ ਔਰ ਮੈਂ ਉਹ ਜਿਹਨੇ ਹੱਥ ਖੜਾ ਕਰਨਾ ਹੁੰਦਾ ਕਿ ਮੈਂ ਇਹਦੇ ਕੋਲ ਲੈਣੇ ਆ ਜੀ। ਨਹੀਂ ਮਿੱਠੇ ਤੂੰ ਇੱਕ ਲਾਨਤ ਆ। ਨਾ ਨਾ ਮੈਂ ਤੇ ਪੈਣ ਲੱਗੀ ਨਾ 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 ਆਏ ਹਾਏ ਨਹੀਂ ਹਾਂ ਫਾਦ ਮੁਸਤਫਾ ਹਾਂਜੀ ਮਿੱਠਾ ਉਸਤਾਦ ਜੀ ਉਹ ਟ੍ਰੈਡਮਿਲ ਆ, ਕਿਹੜਾ ਉਹ ਜਿਹਦੀ ਸਪੀਡ ਵੱਧ ਗਈ ਤੇ ਬੰਦੇ ਉਹਦੇ ਉੱਤੇ ਦੌੜ ਨਹੀਂ ਸਕਦੇ। ਹਾਂ ਮੈਂ ਜੋ ਵੀ ਆ ਮੈਂ ਫਿੱਕਾ ਜਾਂ ਫਾਦ ਮੁਸਤਫਾ ਦੇ ਜਿਹੜਾ ਹੈਗਾ ਹੈ ਤੂੰ ਲੈ ਜਾ। ਮਿੱਠਾ ਇੱਕ ਫਾਟਕ ਆ। ਓਏ ਫਾਟਕ ਹਾਂਜੀ ਲੋਕ ਰੋਕ ਦਿੰਦਾ ਜੱਕਦਾ ਮੈਂ ਹਾਂ। ਸਟੈਂਡ ਅਪ। ਮਿੱਠਾ ਇੱਕ ਬਾਲਣ ਦਾ ਆਉਣ ਦਾ ਘਬਰਾ ਗਈ ਮਿੱਠੇ ਤੂੰ ਇੱਕ ਤੇਜ਼ਗਾਮ ਆ। ਸਹੀ ਗੱਲ ਆ। ਤੇਜ਼ਗਾਮ ਟ੍ਰੇਨ ਟ੍ਰੇਨ ਹਾਂ ਤੂੰ ਇੱਕ ਤੇਜ਼ਗਾਮ ਟ੍ਰੇਨ ਆ ਜਿਹੜੀ ਰੁਕਦੀ ਨਹੀਂ ਛੇਤੀ। ਓਏ ਹੋਏ ਨਹੀਂ ਮਿੱਠਾ ਇੱਕ ਇਸ਼ਾਰਾ ਵਾ ਉਸਤਾਦ ਜੀ। ਓਏ ਹੋਏ ਗੰਦਾ ਗੰਦਾ ਉਸਤਾਦ ਜੀ ਆ ਸੁਣਨਾ ਰਾਜ ਸੁਣ ਹਾਂ ਅਸੀਂ ਇੱਕ ਬੁਰਜ ਜੇ ਓਏ ਅਸੀਂ ਉਹਨਾਂ ਦੇ ਕਲੀਬੇ ਆ। ਹਾਂ ਇਹ ਉਸਤਾਦ ਜੀ ਗੁਜਰਾਂ ਦਾ ਮੰਜਾ ਨੇ ਓਏ ਹਾਏ ਹਾਏ ਓਏ ਹੋਏ ਜਿਹਦੇ ਤੇ ਹਰ ਬੰਦਾ 10-15 ਮਿੰਟ ਬਹਿ ਕੇ ਰਿਲੈਕਸ ਹੋ ਕੇ ਆ ਜਾਂਦਾ। ਆਹਾ ਜੀ ਤੁਸੀਂ ਇੱਕ ਜੰਗਲ 'ਚ ਲੱਗੇ ਹੋਏ ਤਨਾਵਰ ਦਰਖਤ। ਅਰੇ ਚਾਵਲਾਂ ਨੇ ਦਰਖਤ ਕੀ ਤਨਾਵਰ ਓਏ ਉਹ ਜੱਟ ਆਦਮੀ ਨੂੰ ਕੀ ਪਤਾ ਸੀ। ਤਨਾਵਰ ਦਰਖਤਾਂ ਮੈਂ ਅੱਗੇ ਅਸੀਂ ਬਾਂਦਰਾਂ ਵਾਂਗੂ ਤੁਹਾਡੇ ਉੱਤੇ ਚੜ੍ਹਦੇ ਹਾਂ ਅਸੀਂ ਤੁਹਾਡੇ ਬਾਂਦਰ ਆ ਤੁਹਾਡੇ ਬਾਂਦਰ ਆ ਉੱਤੋਂ ਜੋ ਸ਼ੈ ਲੱਥਦੀ ਅਸੀਂ ਖਾਂਦੇ। ਹਾਂ ਮਿੱਠਾ ਜੀ ਤੁਸੀਂ ਇੱਕ ਦੀਵਾਰ ਹੋ। ਦੀਵਾਰ ਜੇ ਤੇ ਏਸੀ ਨਹੀਂ ਹੈ ਨਹੀਂ ਖਾਲੀ ਦੀਵਾਰ ਆ ਉੱਤੇ ਹਕੀਮ ਮਤਲਬ ਸਾਰੇ ਜੇ ਤੇ ਲਿਖਿਆ ਉਹ ਦੇਖੋ ਕੂੜਾ ਫੇਂਕ। ਤੂੰ ਉਹ ਆ ਤੂੰ ਹਰ ਪਾਸੇ ਨਿਜ਼ਾਮ ਹੈ ਰੂੜੀ ਨਹੀਂ ਪਈ ਆ ਸਾਰਾ ਕੁਝ ਨਿਜ਼ਾਮ ਆ। ਅੱਛਾ ਤੂੰ ਇੱਕ ਦੀਵਾਰ ਆ ਜਿੱਤੇ ਲਿਖਿਆ ਕਿ ਉਹ ਦੇਖੋ ਉਸਤਾਦ ਜੀ ਤੁਸੀਂ ਤੇ ਗਲੋਬ ਦਾ ਰਾੜ ਹੋ ਓਏ ਅਸੀਂ ਉਹ ਪੱਤੀਆਂ ਵੀ ਨਾਲ ਜੋੜ ਕੇ ਫੇਕ ਬਨੂਸ ਬਣਦਾ ਆਏ ਸਾਜੀ ਮਿੱਠਾ ਇੱਕ ਸੀੜੀ ਆ ਹਾਏ ਹਾਏ ਜਿੱਤੇ ਪੈਰ ਰੱਖ ਕੇ ਬੰਦਾ ਅੰਦਰ ਜਾਂਦਾ ਹੈ ਤੇ ਉੱਥੇ ਲਿਖਿਆ ਹੁੰਦਾ ਹੈ ਰੱਖ ਪੈਰ ਚੱਲੀਏ। ਉਧਰੋਂ ਦੇ ਉਤਰ ਕੇ ਤੁਹਾਡੇ ਮੱਛੀ ਜਾ ਸਕਦੇ ਸੀ ਨਾ ਡਰੀ ਆ ਨਾ ਡਰੀ ਮਿੱਠਾ ਜੀ ਤੁਸੀਂ ਸੈਂਟੀ ਗੁਫ਼ਤਗੂ ਨਹੀਂ ਕਰਨੀ ਮਿੱਠਾ ਜੀ ਤੁਸੀਂ ਇੱਕ ਡਸਟਬਿਨ ਹੋ। ਆਹਾ ਔਰ ਤੂੰ ਉਹਦੇ ਚ ਜਿਹੜਾ ਅੱਧਾ ਛੱਡਿਆ ਜੂਸ ਦਾ ਡੱਬਾ ਪਿਆ ਹੁੰਦਾ ਉਹ ਆ ਉਸਤਾਦ ਜੀ ਅਸੀਂ ਕੱਚ ਓਏ ਸੱਚ ਲਾਲੂ ਜੀ ਤੁਸੀਂ ਉਹ ਖੁਸਰਾ ਹੋ ਇਹ ਉਹ ਓਏ ਬਾਬਾ। ਉਹ ਜਿਹੜਾ ਸੀ ਇਹ ਆ ਜਿਹੜਾ ਤੁਸੀਂ ਪਿਛਲੇ ਸ਼ੋਅ ਨਹੀਂ ਦੱਸਿਆ ਆਹੋ ਉਸਤਾਦ ਜੀ ਅਸੀਂ ਬੜੇ ਅੱਛਾ ਨੋਨੀ ਆਪਣੇ ਸਕਰੀਨ ਪਲੇ ਵੀ ਆਪੀ ਵਿੱਚ ਬਣਾਉਂਦਾ ਸਾਰੇ ਦੱਸ ਦੋ ਤੂੰ ਇਦਾਂ ਕਰੀ ਉਹ ਅਗਲਾ ਕਰਦਾ ਹੀ ਕੋਈ ਨਹੀਂ। ਮਿੱਠਾ ਜੀ ਤੁਸੀਂ ਉਹ ਗੰਦਾ ਜੰਪ ਹੋ ਜਿਹਨੂੰ ਬੰਦਾ ਵੇਖ ਕੇ ਰਾਹ ਬਦਲਦਾ ਨਹੀਂ ਯਾਰ ਇੱਥੋਂ ਟਾਇਰ ਹੀ ਪੈਂਚਰ ਹੋਣਾ। ਨਹੀਂ ਯਾਰ ਤਾਰੀਫ ਵਾਲੀ ਕਰੋ ਕਾਲੂ ਪਬਲਿਕ ਕਰ ਰਹੇ ਆ ਉਸਤਾਦ ਜੀ ਤੁਸੀਂ ਇੱਕ ਪੈਂਪਰ ਹੋ। ਓਏ ਉਹ ਤੋਂ ਬਗੈਰ ਬੱਚਾ ਅਧੂਰਾ। ਤੇ ਤੂੰ ਉਹ ਜਿਹਦੀ ਵਜ੍ਹਾ ਤੋਂ ਮੈਨੂੰ ਸਿੱਟ ਦਿੰਦੇ ਆ ਮੈਂ ਵੀ ਕੁਛ ਏਦਾਂ ਦਾ ਹੀ ਕਹਿਣਾ ਸੀ, ਚਲੋ ਇਹ ਲਾ ਲਓ। ਅੱਛਾ ਤੂੰ ਇਹਨੂੰ ਕਹਿਣਾ ਸੀ ਉਸਤਾਦ ਜੀ ਓਏ ਹੋਏ ਤੁਸੀਂ ਇੱਕ ਬਾਪ ਹੋ ਓਏ ਤੇ ਅਸੀਂ ਓਏ ਤੁਸੀਂ ਹੋ ਨਹੀਂ ਮੈਂ ਬਾਪ ਫਿਰ ਕਿਹੜਾ ਵਾਂ ਸਾਡੇ ਹੀ ਹੋ। ਤੁਹਾਡੀ ਵਜ੍ਹਾ ਤੋਂ ਅਸੀਂ ਆ। ਅਸਲ ਵਾਲਾ ਜਾਂ ਜਿਹੜਾ ਦੂਜਾ ਤੂੰ ਕਿਉਂਕਿ ਦੋ ਬਾਪਾਂ ਵਾਲੀ ਗੱਲ ਹੋ ਗਈ ਆਹੋ ਵੀ ਇਹ ਕਿਹਾ ਬਾਪ ਤੁਸੀਂ ਹੋ। ਇਹ ਨਿਗਰਾਨ ਸੈਂਟਰ ਤੁਸੀਂ ਮੈਂ ਤੇ ਬਾਪ ਨਾ ਹੋਇਆ ਕਿੰਨੇ ਨਿਗਰਾਨ ਸੈਟਅਪ ਆ। ਅਸੀਂ ਹੋਈ ਨੇ ਘਰ ਅੱਛਾ ਇਹ ਤੁਹਾਨੂੰ ਜ਼ਲੀਲ ਕਰਵਾ ਰਿਹਾ ਜਿਹਨੂੰ ਰੋਕ ਲਓ ਮੈਂ ਓ ਤਾਂ ਯਾਰ ਨਾ ਤੂੰ ਜਿਹੜੀ ਦਿਲ ਚੋਂ ਦੀ ਕਰੀ ਜਾਂਦੇ ਆ। ਹਾਂ ਯਾਰ ਨਾ ਕਰੋ ਉਸਤਾਦ ਜੀ ਉਸਤਾਦ ਤੁਸੀਂ ਜੀ। ਇੱਕ ਬਾਗ ਹੋ। ਆਏ ਹਾਏ ਬਾਗ ਹਾਂ ਤੇ ਅਸੀਂ ਇੱਥੇ ਅੰਬ ਚੁੱਪਣ ਆਏ। ਹਾਏ ਨਹੀਂ। ਆਲੂ ਤੂੰ ਇੱਕ ਗਰੀਬ ਦੇ ਘਰ ਦੀ ਮੈਲੀ ਕੰਧ ਆ ਹਾਏ ਹਾਏ ਜਿਹਦੇ ਤੇ ਐ ਕਰਕੇ ਵੀ ਲੋਕੀ ਐ ਕਰ ਜਿਹੜੀਆਂ ਮੋਰੀਆਂ ਚ ਵਾਲ ਤੁੰਨੇ ਹੁੰਦੇ। ਆਹਾ ਨਾ ਵੀ ਤਾਰੀਫ ਹੋਵੇ ਤੇ ਓਏ ਤੂੰ ਲੂਮਾ ਦੇ ਖਾਤੇ ਦੀ ਉਹ ਕੰਧ ਆ ਜਿਹਦੇ ਚ ਸਿਗਰਟਾਂ ਦੇ ਫਿਲਟਰ ਦੁਬਾਰਾ ਦੁਨੀਆਂ ਹੁੰਦੀਆਂ। ਕਾਲੂ ਉਸਤਾਦ ਜੀ ਮੰਨਾ ਨੇ
ਆਹ ਮੰਨਾ ਅਸੀਂ ਸਾਰੇ ਪੀਸਾ ਵਾ ਜਦ ਤੱਕ ਉਸਤਾਦ ਜੀ ਨੇ ਸਾਡੇ ਵਿੱਚ ਵੱਜਣਾ ਨਹੀਂ ਸਾਡਾ ਚੈਪ ਨਹੀਂ ਖੁੱਲਣਾ। ਹਾਂਜੀ ਤੁਸੀਂ ਇੱਕ ਬਾਗ ਹੋ, ਬਾਗ ਤੇ ਅਸੀਂ ਵਿੱਚ ਉਸ ਬਾਗ ਦੇ ਛੱਡੇ ਹੋਏ ਯਾਰ ਇਹ ਤੁਹਾਨੂੰ ਮਰਵਾਊ ਯਾਰ ਦੇਖ ਸੁਣ ਕਰ, ਤੂੰ ਜਿਹੜੀ ਵੀ ਗੱਲ ਕਰਨੀ ਸਾਡੇ ਵੱਲੋਂ ਨਹੀਂ ਕਰਨੀ, ਤੁਸੀਂ ਆਪਣੇ ਕੱਲੀ ਕਰਨੀ, ਮੁਸ਼ਤਰਕਾ ਗੱਲ ਨਾ ਕਰੀ। ਯਾਰ ਨਹੀਂ ਯਾਰ ਤੂੰ ਚਲੋ ਕੋਈ ਗੱਲ ਨਹੀਂ। ਹਾਂਜੀ ਮੈਂ ਤੁਹਾਡੇ ਨਹੀਂ ਕੁਝ ਸਮਝ ਆ ਰਿਹਾ। ਮੈਂ ਭਾਜੀ ਇੱਧਰ ਫਸੇ ਆਈ ਜਾ ਰਹੇ। ਤਾਜੀ ਤੁਸੀਂ ਇੱਕ ਲੈਟਰ ਹੋ। ਇਹਨੇ ਫੜਾ ਕੇ ਪੈਪਸੀ ਪੀਣੀ। ਉਸਤਾਦ ਜੀ ਤੁਸੀਂ ਡਬਲ ਤਲਾਈ ਦਾ ਕੰਬਲ ਹੋ। ਡਬਲ ਪਲਾਈ ਹੁੰਦਾ, ਤਲਾਈ ਤੇ ਪਲਾਈ ਪਲਾਈ ਉਹ ਪਲਾਈ ਓਏ ਦੁੱਧ ਉਹ ਜਿਵੇਂ ਦੁੱਧ ਪਲਾਈ। ਉਹ ਅੱਜ ਪਕੌੜੇ ਵੇ ਖਾਦੇ ਨੇ ਫੂਟੀ। ਉਸਤਾਦ ਜੀ ਤਾਰੀਫ ਏਦਾਂ ਹੋਣੀ ਚਾਹੀਦੀ, ਤੁਸੀਂ ਪੂਰੇ ਘਰ ਦੇ ਮੇਨ ਸੋਚੋ, ਤੁਸੀਂ ਇੰਜ ਕਰਕੇ ਤਾਂ ਹੋਣਾ ਫਿਰ ਅਸੀਂ ਬਣਨਾ। ਹਾਂਜੀ ਨੋਨੀ ਸਾਹਿਬ ਕੋਈ ਤੁਹਾਡੇ ਕੋਲ ਉਸਤਾਦ ਜੀ ਤੁਸੀਂ ਇੱਕ ਲਹਿਰਾਉਂਦੀਆਂ ਹੋਈਆਂ ਫਸਲਾਂ ਹੋ, ਹੈ ਤੇਰੀ ਹੈ ਛਿਪਾ ਝੋਲਦੇ ਹੋਏ ਦਰਖਤ ਹੋ। ਅਸੀਂ ਉਹਨਾਂ ਫਸਲਾਂ 'ਚ ਦੌੜਦੇ ਹੋਏ ਤੇਰੀ ਜਾ ਤੂੰ ਥੱਪੜ ਖਾਣੇ ਮੇਰੇ ਕੋਲ ਚਵੜੇ ਜੀ। ਉਸਤਾਦ ਜੀ ਤੁਸੀਂ ਬਗਲ ਹੋ, ਇੱਕ ਓਏ ਅਸੀਂ ਵਿੱਚ ਸੱਪ। ਮੈਂ ਬਗਲ ਤੂੰ ਲਾਗਾ ਵਾਂ ਯਾਰ ਔਰ ਤੂੰ ਮੈਨੂੰ ਲੱਗੇ ਆ। ਤੂੰ ਸਾਡੇ ਨਾਲ ਗੱਲ ਹੀ ਕਰਨੀ ਚਵੜ ਜੇ ਯਾਰ। ਨੰਦੀ ਨੇ ਭਾਈ ਆਪਣੀ ਸਾਈਡ ਕਵਰ ਕੀਤੀ। ਕਾਲੂ ਤੂੰ ਇੱਕ ਚੱਡਾ ਵਾਂ। ਹਾਂਜੀ ਚੱਡਾ ਸਾਹਿਬ ਚੱਡਾ ਉਹ ਸਾਹਿਬ ਚੱਡਾ ਸਾਹਿਬ ਜਿਹੜੇ ਹੁੰਦੇ ਨੇ ਬਰਾਦਰੀ ਹੈ ਚੱਡਾ। ਸਵਰਗ ਫਿਲਮ ਵਾਲੇ। ਸਵਰਗ ਫਿਲਮ ਵਾਲੇ। ਓਕੇ ਓਕੇ ਓਕੇ। ਉਸਤਾਦ ਜੀ ਅਰੇ ਓਏ ਤੁਸੀਂ ਬਗੈਰਤ ਹੋ। ਛੱਡ ਯਾਰ ਇਸ ਗੱਲ ਨੂੰ। ਤੁਸੀਂ ਇੱਕ ਵਫਾ ਹੋ, ਅਸੀਂ ਬੇਵਫਾ ਹੋ। ਇਹ ਨਾ ਮੈਂ ਮੁਕਰ ਨਾ ਪੜਦਾ ਇੱਥੇ ਕੋਈ ਗੰਦਾ ਜਾਨਵਰ ਹੀ ਆਉਣਾ ਸੀ। ਨਹੀਂ ਯਾਰ ਪਤਾ ਕਿਨੂੰ ਨਹੀਂ, ਮੇਰੀ ਗੱਲ ਸੁਣ ਨਾ, ਤੂੰ ਵਿੱਚ ਮੌਜੂਦ ਲੋਕਾਂ ਨੂੰ ਵੀ ਉਹਨਾਂ ਨੂੰ ਪੁੱਛ ਤਾਂ ਲਾ ਵੀ ਤੂੰ ਨਾ ਹਾਮੀ ਭਰ ਦੇਗੀ ਕਿ ਨਹੀਂ, ਜੋ ਤੂੰ ਉਹਨਾਂ ਦੇ ਕੈਟਾਗਰੀਆਂ ਪਾਈ ਜਾਂਦੇ ਆ। ਉਹਨੇ ਆਪਣੀ ਸਾਈਡ ਕਵਰ ਕੀਤੀ। ਉਸਤਾਦ ਜੀ ਕਰ ਦਿਓ। ਸਾਨੂੰ ਨਾ ਕਰੇ ਨਾ, ਸਾਨੂੰ ਵੀ ਜਲੀਲ ਕਰਨ ਦਿਆ। ਹਾਂਜੀ ਸਾਨੂੰ ਰਿਪਰੈਜ਼ੈਂਟ ਨਾ ਕਰ ਤੂੰ ਇੱਡੀ ਦੂਰ ਪੈ ਉਸਤਾਦ ਜੀ ਤੁਸੀਂ ਜੰਗਲ ਹੋ, ਅਰੇ ਅਸੀਂ ਪਾਣੀ ਆ। ਓਏ ਸਾਜੀ ਅਸੀਂ ਜੰਗਲ ਆ, ਤੁਸੀਂ ਵਿੱਚ ਮੰਗਲ ਹੋ। ਹਾਂ ਤੁਸੀਂ ਜੰਗਲ ਲੋ, ਮੈਂ ਟਾਰਜ਼ਨ ਮੈਂ ਤੁਹਾਡੇ ਤੇ ਲਮਕਦਾ ਫਿਰਦਾ। ਸਾਜੀ ਇੱਥੇ ਵੀ ਤੇਰੀ ਬਹੁਤ ਜਿਹੜੀ ਦੁਸ਼ਮਣ ਵੀ ਕਰੇ ਆਹ ਕਰ ਰਹੇ ਚੱਲ ਕਰ ਵੀ ਕਰ। ਤੁਸੀਂ ਵੀ ਬਾਸ ਹੋ। ਬਾਂਸ ਹਾਂ ਅੱਛਾ ਜਿਹਦੇ ਨਾਲ ਹਰ ਖੁਸਰਾ ਕੇ ਸਟੈਪ ਕਰਦਾ। ਆਏ ਤੁਸੀਂ ਇੱਕ ਛੱਤ ਹੋ, ਅਸੀਂ ਤੁਹਾਡੇ ਤੇ ਜਾਲੇ ਲੱਗੇ ਆ। ਤੁਸੀਂ ਸਾਰੇ ਹੀ ਜਾਣੇ ਲੱਗੇ। ਤੁਸੀਂ ਬੇਟਾ ਤੁਸੀਂ ਆਦੇ ਗਰੀਬ, ਤੁਸੀਂ ਜਾਲੇ ਲੱਗ ਜਾਣਾ ਵੇਖਣਾ। ਉਸਤਾਦ ਜੀ ਉਸਤਾਦ ਜੀ ਤੁਸੀਂ ਇੱਕ ਅੱਛੇ ਖੂਬਸੂਰਤ ਔਰ ਆਲਾ ਦਰਜੇ ਦੇ ਖਾਨਦਾਨ ਦੇ ਚਸ਼ਮੋ ਚਿਰਾਗ ਹੋ। ਹਾਂ ਓਕੇ ਇਹ ਹੁੰਦਾ ਨਾ ਤਾਂ ਆ ਵਾਹ ਆ ਠੀਕ ਅਸੀਂ ਸਾਰੇ ਓਏ ਸਾਰੇ ਸਾਡੇ ਤੇਰੇ ਦੇ ਤੁਹਾਨੂੰ ਫੜ ਜਰਾ ਇਹ ਏਰੀਏ ਓਏ ਤੈਨੂੰ ਕਿਹਾ ਵੀ ਹੈ ਯਾਰ। ਤੂੰ ਕਹਿਣਾ ਅਸੀਂ ਸਾਰਾ ਦਾ ਮੈਂ ਅਸੀਂ ਸਾਰੇ ਦਾ ਮੈਂ ਕੱਲਾ। ਦੱਸ ਯਾਰ ਕੈਸਾ ਬਾਤ ਹੈ। ਨਾ ਯਾਰ ਨੋਨੀ ਨੂੰ ਕੁਛ ਨਾ ਕਹੋ ਯਾਰ, ਨੋਨੀ ਅੱਜ ਨੋਨੀ ਸੱਚ ਬੋਲ ਰਿਹਾ ਨਾ। ਨਹੀਂ ਸਾਜੀ ਉਹ ਆਪਣੇ ਜੋਗਾ ਬੋਲੇ ਨਾ। ਓਏ ਆਏ ਹਾਏ ਉਹ ਤੂੰ ਇੱਕ ਮਿਸਤਰੀ ਆ, ਹਾਂ ਮੈਂ ਮਿੱਟੇ ਦੇ ਤੇ ਘਰ ਮੈਂ ਮਿੱਠੇ ਦਾ ਭਰਾ। ਉਸਤਾਦ ਜੀ ਤੁਸੀਂ ਇੱਕ ਜਾਂਜੋ ਅਮੀਰ ਤਰੀਨ, ਹਾਂ ਅਸੀਂ ਉਹਦੇ ਭਾਂਡਾ। ਅਸੀਂ ਵੀ ਤੂੰ ਕਹਿ ਮੈਂ ਅਸੀਂ ਓਏ ਬਸ ਕਰ। ਬਸ ਸੱਚਾ ਜੀ ਕੋਈ ਬੰਦਾ ਬੋਲ ਰਿਹਾ ਨੋਨੀ। ਨਹੀਂ ਤੁਸੀਂ ਤੇ ਬਕਵਾਸ ਹੀ ਕਰ ਰਹੇ ਹੋ। ਉਸਤਾਦ ਜੀ ਆਹਾ ਤੁਸੀਂ ਇੱਕ ਆਲਾ ਫੈਕਟਰੀ ਦਾ ਲੋਹਾ ਹੋ, ਆਹਾ ਅਸੀਂ ਉਹਨੂੰ ਲੱਗੇ ਹੋਏ ਜ਼ੰਗਾਲ। ਮੇਰੀ ਗੱਲ ਸੁਣ, ਅਸੀਂ ਦੇ ਵਿੱਚ ਕਿੰਨਾ ਤੂੰ ਤੰਗ ਹੁੰਦਾ, ਤੂੰ ਮੈਂ ਇਕੱਲਾ ਕਹਿਤਾ ਤੇਰੀ ਮੈਂ ਮਰ ਗਈ ਆ ਹੈਂ? ਸਾਜੀ ਅਸੀਂ ਆਪਣੀ ਅਲਸੀ ਮਾਰ ਕੇ ਬੱਚਾ। ਅਸੀਂ ਫੁੱਲ ਸਾਈਜ਼ ਮੈਟਰਸ, ਆਹਾ ਤੁਸੀਂ ਉਹਦੇ ਉੱਤੇ ਵਿਛਣ ਵਾਲੀ ਬੈੱਡ ਸ਼ੀਟ ਹਾਏ ਹਾਏ ਜਿਹੜੀ ਰੰਗ ਭਰ ਦਿੰਦੀ ਹੈ, ਆਹਾ ਗੁੱਡ ਜਿਹੜੀ ਇਕੱਠੀ ਵੀ ਹੋ ਜਾਂਦੀ ਹੈ ਸਾਜੀ। ਹਾਂ ਆਏ ਹਾਏ। ਤਾਂ ਜੀ ਤੁਸੀਂ ਹਵਾਵਾਂ ਦੇ ਬੁੱਲੇ ਹੋ। ਹਾਏ ਆ ਹਾਏ ਤੇ ਅਸੀਂ ਬਾਰੀਆਂ ਖੋਲ ਕੇ ਸੁੱਤੇ ਆਂ। ਆਏ ਹਾਏ ਹਾਏ ਕੀ ਬਾਤ। ਤੁਸੀਂ ਆ ਰਹੇ ਹੋ ਤੇ ਜਾ ਰਹੇ ਹੋ, ਸਾਨੂੰ ਕੋਈ ਮਸਲਾ ਨਹੀਂ। ਅੱਛਾ ਅੱਛਾ ਤੁਸੀਂ ਇੱਕ ਦੁਬਈ ਦਾ
ਆਲਾ ਸ਼ਾਨਦਾਰ ਵਿਲਾਜ ਆਹ ਵਿਲਾ ਤੇ ਇਹ ਤਾਂ ਕਦੀ ਗਰੁੱਪ ਵਾਲੇ ਮੈਂ ਚੰਡ ਮਾਰਨੀ ਚਪੜੇ ਜੀ ਅਸੀਂ ਉਹਦੇ ਸਟੋਰ ਰੂਮ ਦੇ ਬਾਥਰੂਮ ਇਹਦੇ ਛੋਟੇ ਮਿੱਟੇ ਮਾਰਦਾ ਕਿਉਂ ਨਹੀਂ ਉਹਦੇ ਤੂੰ ਯਾਰ ਯਾਰ ਉਹ ਵੀ ਨਾ ਗੋਮਾਰੇ ਮੈਂ ਡਰਦਾ ਹਾਂ ਸਾਜੀ ਤੁਸੀਂ 골ਡਨ ਵੀਜ਼ਾ ਹੋ। ਆਹ ਉਹ ਅਸੀਂ ਤੇ ਯਾਰ ਤੁਸੀਂ ਬਲੌਗ ਪੀਜ਼ਾ ਨਹੀਂ ਤੁਸੀਂ ਡੰਕੀਆਂ ਹੋ ਉਸਤਾਦ ਜੀ ਤੁਸੀਂ ਇੱਕ ਹਥਿਆਰ ਹੋ, ਓਏ ਅਸੀਂ ਤੁਹਾਡੇ ਉੱਤੇ ਕਵਰ ਆ, ਬੈਗ ਨਹੀਂ ਜਿਹੜੇ ਭਾਈ ਦੇ ਕੇ ਚੱਲਣ ਦਾ। ਅੱਛਾ ਜਦੋਂ ਤੁਸੀਂ ਕੱਢ ਕੇ ਓਏ ਉਸਤਾਦ ਜੀ ਹਾਂ ਸਾਇੰਸ ਵੀ ਆਉਣ ਤਾਂ ਕੀਤਾ ਵਾ ਨਾ ਮਿੱਟੇ ਤੇ ਪਾਉਣੀ ਆ। ਨਹੀਂ ਮੈਂ ਪਾਵਾਂ ਨਾ ਉਹ ਕੱਲ ਨੂੰ ਨਾ ਨਾ ਕੁਛ ਨਾ ਕੋਈ ਯਾਰ ਜਾ ਸਾਜੀ ਉਹ ਕੀ ਗਈ ਜਾਂਦੇ ਉਸਤਾਦ ਜੀ ਤੁਸੀਂ ਇੱਕ ਲਾੜੇ ਹੋ ਆਹਾ ਤੇ ਆ ਤਿੰਨੇ ਅੱਛਾ ਓਕੇ ਬੰਦੋਬਸਤ ਕਰ। ਅਸੀਂ ਵੀ ਜਾ ਰਹੇ ਹਾਂ ਅੱਗੋਂ। ਤਾਜੀ ਮਰਤਬਾਨ ਨੇ ਓਏ ਓਏ ਆਖਰੀ ਮਰਤਬਾਨ ਅਸੀਂ ਵਿੱਚ ਰੱਖੇ ਹੋਏ ਲੱਡੂ ਆ ਸਾਡੇ ਤੇ ਕੋਈ ਮੱਖੀ ਨਹੀਂ ਬੈਠ ਦਿੰਦੇ ਤਾਜੀ ਗਿਆ ਕਹਿੰਦੇ ਕਿਉਂ ਚਲੋ ਚੁੱਪ ਕਰ ਬਕਵਾਸ ਨਾ। ਉਸਤਾਦ ਜੀ ਤੁਸੀਂ ਇੱਕ ਛੱਪੜ ਜੇ ਤੇ ਪੁੱਠੇ ਹੱਥ ਦਾ ਉਸਤਾਦ ਜੀ ਤੁਸੀਂ ਇੱਕ ਛੱਪੜ ਜੇ ਅਸੀਂ ਉਹਦੇ ਥੱਲੇ ਸੜੇ ਹੋਏ ਸੰਘਾੜੇ ਉਹ ਜਿਹੜੇ ਨੁੱਕਰ ਦੇ ਲੱਛੇ ਗਾੜੇ ਉੱਤੇ ਕਰਦੇ ਥੋੜਾ ਕਵਰ ਕੀਤਾ ਥੋੜਾ ਬਿਹਤਰ ਹੋਇਆ ਵਾ ਤਾਂ ਯਾਰ ਤਾਂ ਛੱਪੜ ਗੰਦਾ ਹੁੰਦਾ ਸੰਘਾੜੇ ਤੇ ਸਾਫ਼ ਕਰਕੇ ਲੋਕ ਖਾਂਦੇ ਆਪਣੇ ਆਪ ਨੂੰ ਵੱਡਾ ਕਰਦੇ ਉਸਤਾਦ ਸਾਜੀ ਹੁੰਦੇ ਆ। ਮੈਂ ਮਿੱਠੇ ਦੀ ਤਾਰੀਫ ਕਰਾਂਗਾ ਜਿਹੜੀ ਇਹਦੇ ਮੂੰਹ ਤੇ ਕਰਨੀ ਚਾਹੀਦੀ ਉਹ ਮੈਂ ਕਰਾਂਗਾ। ਸਾਜੀ ਤੁਸੀਂ ਦੁੱਧ ਦੋ ਹਾਂ ਖਾਲਸ ਓਏ ਹੋਏ ਇੱਕ ਨੰਬਰ ਵਾਵਾ ਸਾਰਾ ਤੇ ਉੱਤੇ ਹੋਈ ਕਰੀਮ ਆਏ ਹਾਏ ਇਹ ਮਿੱਠਾ ਹਾਂ ਜਿਹੜੇ ਦੇਸੀ ਘਿਓ ਨਿਕਲਦਾ ਸਾਜੀ ਸਾਨੂੰ ਤੇ ਕਦੀ ਨਹੀਂ ਨਸੀਬ। ਉਸਤਾਦ ਜੀ ਤੁਸੀਂ ਜੰਗਲ ਦੇ ਬਾਦਸ਼ਾਹ ਸ਼ੇਰ ਹੋ ਓਕੇ ਤੂੰ ਇਦਾਂ ਹੀ ਕਹਿੰਦਾ ਉਸਤਾਦ ਜੀ ਤੁਸੀਂ ਸ਼ੇਰ ਹੋ ਆਹੋ ਰੋਪ ਗਾਦਾ ਉਸਤਾਦ ਜੀ ਤੁਸੀਂ ਜੰਗਲ ਦੇ ਬਾਦਸ਼ਾਹ ਇੱਕ ਸ਼ੇਰ ਹੋ ਅਸੀਂ ਮੈਂ ਕੱਲਾ ਹੀ ਦੇਰ ਬਾਅਦ ਵੈਰੀ ਗੁੱਡ ਚੱਲ ਇੱਥੋਂ ਸ਼ੋਅ ਸ਼ੁਰੂ ਕਰਿਓ ਉਸਤਾਦ ਜੀ ਤੁਸੀਂ ਇੱਕ ਸੀਨਾ ਹੋ, ਓ ਹੋ ਅਸੀਂ ਬਿੱਛੂ ਆ। ਉਸਤਾਦ ਜੀ ਓ ਤੁਸੀਂ ਉਹ ਜਿਹੜਾ ਆਈਸਪੋਟਾਈਨ ਜਿਹੜਾ ਐਕਸਟਰਾ ਹਾਂ ਉਹ ਅੰਗਰੇਜ਼ ਦਾ ਦਿਮਾਗ ਹੋ ਹਾਂ ਜੋ ਵੀ ਠੀਕ ਆ ਯਾਰ ਬਹੁਤ ਅੱਛਾ। ਯਾਰ ਤੂੰ ਕਹਿੰਦਾ ਅਸੀਂ ਕੁਝ ਵੀ ਨਹੀਂ ਆ ਅਸੀਂ ਪਾਗਲ ਆ ਅਸੀਂ ਉਸਤਾਦ ਜੀ ਤੁਸੀਂ ਬੁੱਢਾ ਮਾਰਾ ਹੋ ਓਏ ਤੇ ਅਸੀਂ ਉਹ ਹਨੇਰ ਆ ਜਿਹੜਾ ਤੁਸੀਂ ਪਾਈ ਫਿਰਦੇ। ਜਿਹੜਾ ਤੁਸੀਂ ਪਾਇਆ ਉਸਤਾਦ ਜੀ ਨਵਲਡੀ ਪੁੱਲ ਦੇ ਥੱਲੇ ਮੱਛੀ ਖੁਰਲੀ ਨੇ ਖੁਰਲੀ ਹਾਂ ਜਿੱਥੋਂ ਅਸੀਂ ਕੋਤੇ ਘੋੜੇ ਪਾਣੀ ਪੀਣ ਡਏ ਆ ਪਾਣੀ ਵਾਲੀ ਉਹ ਅੱਛਾ ਉਸਤਾਦ ਹੁਣੀ ਇੱਕ ਪੱਠ ਨੇ ਹਾਂ ਇਸ ਪੱਠ ਚੋਂ ਆ ਛੱਲੀਆਂ ਨਿਕਲਦੀਆਂ। ਹਾਂ ਪਠਾ ਓਏ ਹੋਏ ਹੋਏ ਅਨੋਨੇ ਨੇ ਛੱਲੀ ਲਈ ਇੱਕ ਇਹਨੇ ਜਦੋਂ ਉੱਪਰੋਂ ਲਾਇਆ ਤੇ ਅੰਦਰ ਰਿਓੜੀਆਂ ਲੱਗੀਆਂ ਰਾੜ ਹੋ ਗਿਆ। ਦਾਣੇ ਆਏ ਨਹੀਂ ਸੀ ਉਸਤਾਦ ਜੀ ਬੇੜਾ ਨੇ ਹੈ ਬੇੜਾ ਅਸੀਂ ਰਲ ਕੇ ਸਾਰੇ ਗਰਕ ਕਰ ਦੇਣਾ ਉਸਤਾਦ ਜੀ ਤੁਸੀਂ ਇੱਕ ਕਬਰ ਹੋ ਕੀ ਓਹੋ ਜਿੱਥੇ ਤੁਸੀਂ ਸਾਡੀਆਂ ਗਲਤੀਆਂ ਦਫਨ ਕਰ ਰਹੇ ਹੋ। ਅਰੇ ਵਾਹ 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 ਕੀ ਬਾਤ ਹੈ ਅਤੇ ਨਾ ਠੀਕ ਹੋਇਆ ਵਾ ਕਹਿੰਦਾ ਰਕੀਮ ਜੋੜਿਆ ਨਹੀਂ ਭਾਈ ਅਸੀਂ ਤਾਂ ਗਲਤੀਆਂ ਉਸਤਾਦ ਜੀ ਇੱਕ ਸਵਾਰ ਹੋ ਤੁਸੀਂ ਹੈ ਇੱਕ ਸਵਾਰ ਹੋ ਤੁਸੀਂ ਅਸੀਂ ਉਹ ਦੋ ਕਸ਼ਤੀਆਂ ਵਾਂ ਤੁਸੀਂ ਦੋ ਕਸ਼ਤੀਆਂ ਨਹੀਂ ਇਹ ਤੁਸੀਂ ਆਪਾਂ ਜੇ ਸਾਥ ਉਹ ਤੁਸੀਂ ਦੋ ਕਸ਼ਤੀਆਂ ਨੂੰ ਭੁੱਲਦੇ ਕਿਉਂ ਸਾਨੂੰ ਪਤਾ ਹੈ ਨਾ ਦੋ ਕਿਹੜੀਆਂ। ਤੁਸੀਂ ਕਿਉਂ ਨਹੀਂ ਭੁੱਲਦੇ ਉਸਤਾਦ ਜੀ ਬੋਲਨੇ ਆਏ ਯਾਰ ਕਿਤੇ ਤੂੰ ਲਫ਼ਜ਼ ਕਲੀਅਰ ਬੋਲ ਪਲੀਜ਼ ਯਾਰ ਬੋਲਨੇ ਤੂੰ ਚੜ ਆਏ ਅਸੀਂ ਚੜ ਰਹੇ ਹਾਂ enjoy ਕਰ ਰਹੇ ਹਾਂ। ਬਾਦ ਮੁਸਤਫਾ ਨੂੰ ਇਸਲਾਮਾਬਾਦ ਤੋਂ ਚਿੱਤਰ ਪੈ ਗਏ ਉੱਥੇ ਸਿਰ ਤੇ ਸਾਰੇ ਰੰਗਾਂ ਵਾਲਾ ਝੰਡਾ ਬੰਨਿਆ ਵੀ ਨੋਨੀ ਤੂੰ ਇੱਕ ਮੱਲੇ ਦਾ ਲਾਲਚੀ ਬੱਚਾ ਵਾ ਹਾਂ ਤੇ ਮੇਰੀ ਨੁੱਕਰ ਤੇ ਗੁੱਡੀ ਡੋਰਾ ਦੀ ਦੁਕਾਨ ਤੂੰ ਰੋਜ਼ ਉਤੋਂ ਗੁੱਡੀ ਚੁੱਕ ਕੇ ਦੌੜਦਾ ਵਾ ਤੇ ਮੈਂ ਰੋਜ਼ ਤੇਰੇ ਮਗਰ ਮਗਰ ਹੁੰਨਾ ਹਾਂ ਉਸਤਾਦ ਜੀ ਓਏ ਹੋਏ ਤੁਸੀਂ ਇੱਕ ਆਲਾ ਕਿਸਮ ਦਾ ਚਸ਼ਮਾ ਹੋ ਓ ਜਿਹੜਾ ਪਹਾੜਾਂ ਤੋਂ ਇੰਜ ਤਰਸਦਾ ਹੋਇਆ ਆ ਰਿਹਾ ਵਾ ਇਹ ਬਾਤ ਤੇ ਅਸੀਂ ਜਾਂ ਮਛਲੀਆਂ
ਉਸਤਾਦ ਜੀ, ਇਹ ਤੁਹਾਨੂੰ ਨਾ ਅੱਜ ਕੁਝ ਕਰਾਊਗਾ ਸਾਰਿਆਂ ਨੂੰ। ਉਸਤਾਦ ਜੀ ਸਾਡੇ ਕੋਲ ਝੰਡਾ ਖਾਏਗਾ ਮੈਨੂੰ ਲੱਗਦਾ। ਉਸਤਾਦ ਜੀ ਤੁਸੀਂ ਅੱਖੀਆਂ ਹੋ, ਓਏ ਹਾਏ ਅੱਖੀਆਂ ਨੈਣਾ, ਓਏ ਹੋਏ ਤੁਸੀਂ ਅੱਖੀਆਂ ਹੋ, ਹਾਂ ਅਸੀਂ ਤੇ ਮੁੰਡੇ ਤੁਸੀਂ ਪਟਵਾਰੀ ਦੇ। ਤੁਸੀਂ ਕੱਖ ਹੋ ਜਿਹੜੇ ਮੈਨੂੰ ਰੜਕਦੇ ਆ। ਇਦਾਂ ਦੀ ਮੁੰਡੇ ਤੁਸੀਂ ਅੱਖੀਆਂ ਹੋ, ਮੈਂ ਅੱਖੀਆਂ ਵਾਂ, ਤੇ ਤੁਸੀਂ ਉਹ ਨਿੱਕਾ ਵੱਟਾ ਹੋ ਜਿਹੜਾ ਤੇਜ਼ ਮੋਟਰਸਾਈਕਲ ਤੇ ਜਾਂਦੇ ਅੱਖ 'ਚ ਵੱਜਦਾ। ਉਸਤਾਦ ਜੀ ਤੁਸੀਂ ਗੜਵੀ ਹੋ ਦੁੱਧ ਵਾਲੀ, ਓਏ ਅਸੀਂ ਇੱਕ ਢੀਕ। ਆਹਾ ਯੋ ਫਾਹਦ ਮੁਸਤਫਾ ਤੇਰੀ ਜ਼ਾਨੀਅਤ ਤੇ ਸਦਕੇ ਯਾਰ ਉਹਨੇ ਇੱਕ ਵਾਰੀ ਕਹਿਤਾ ਤੂੰ ਉਹਨੂੰ ਪੱਕਾ ਨਾ ਕਰੀ ਜਾ। ਉਹ ਹਰ ਸਾਰੀ ਦਿਹਾੜੀ ਕਹਿੰਦਾ ਸਾਨੂੰ ਆਹ, ਮੂੰਹ ਓਏ ਦਾਨਿਸ਼ ਤੂੰ ਇੱਕ ਹੰਸਾ। ਹਾਏ ਹਾਏ ਬਸ ਓਏ ਇੱਕ ਕੰਸ, ਇਹ ਗੱਲ ਨਹੀਂ ਬਣਦੀ। ਉਸਤਾਦ ਜੀ, ਤੇਰਾ ਸਟਾਰਟ ਹੀ ਬਹੁਤ ਫੁੱਟਿਆ ਹੋਇਆ। ਇਹ ਮਾਮਾ ਕੰਸਾ। ਓਏ ਸੱਚ ਨੂੰ ਦਬਾਓ ਨਾ, ਨਹੀਂ। ਬੋਲ ਨਹੀਂ ਤੇਰੇ ਲਫ਼ਜ਼ ਆਦਾ। ਓਏ ਦਾਨਿਸ਼ ਤੂੰ ਇੱਕ ਹੰਸਾ ਤੇ ਅਸੀਂ ਹੰਸਾ ਦਾ ਜੋੜਾ। ਵਾਹ 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 ਵਾਹ, ਇਹ ਦੇਖ ਬਾਕੀ ਦੇ ਪਾਣੀ ਫੜਾ ਇਹਨੇ ਤਨਖਾਹ ਕਟਵਾ ਲੈਣੀ। ਉਸਤਾਦ ਜੀ ਪਾਨ ਸ਼ਾਪ ਤੇ ਟੰਗੇ ਹੋਏ ਉਹ ਲੈਟਰ ਨੇ ਹਾਏ ਹਾਂ ਜਿਹਨੂੰ ਹਰ ਕਸਟਮਰ ਕਹੂਗਾ ਯਾਰ ਲੈਟਰ ਤਾਂ ਦੇਣਾ। ਉਸਤਾਦ ਜੀ ਤੁਸੀਂ ਇੱਕ ਦਰਜੀ ਹੋ ਹਾਏ ਤੇ ਅਸੀਂ ਚਿੱਟੇ ਚੋਲੇ ਆ। ਹਾਏ। ਉਸਤਾਦ ਜੀ ਜੀ ਤੁਸੀਂ ਇੱਕ ਆਲਾ ਦਰਜੇ ਦਾ ਖਾਨਦਾਨ ਜੀ। ਹਾਏ ਹਾਏ ਇਹ ਤੂੰ ਅੱਗੇ ਕਹਿਤਾ ਵਾ, ਮੈਂ ਤੈਨੂੰ ਪਹਿਲੇ ਦੱਸ ਦਿਆਂ। ਮੈਂ ਤੁਹਾਨੂੰ ਅੱਗੇ ਅੱਛਾ, ਚੱਲ change ਤੁਸੀਂ ਕਰ। ਆਲਾ ਦਰਜੇ ਦਾ ਇੱਕ ਖਾਨਦਾਨ ਜੀ। ਹਾਂ ਅਸੀਂ ਉਹ ਮਾਈਆਂ ਜਿਹਨੂੰ ਪੂਰਾ ਖਾਨਦਾਨ ਮੂੰਹ ਨਹੀਂ ਲਾਉਂਦਾ। ਯਾਰ ਅਸੀਂ ਨਹੀਂ ਕਹਿਣਾ ਤੁਸੀਂ ਕਹਿਣਾ ਤੂੰ ਬਸ। ਇੱਥੇ ਮੈਂ ਕਹਿਣਾ ਤੇ ਹੋਰ ਮਜ਼ਾ ਆ ਜਾਣਾ ਸੀ। ਬੋਲ ਪਾਦ ਮੁਸਤਫਾ ਤੇਰੇ ਲੱਭ ਲਾ ਬੋਲ। ਮੈਂ ਬੋਲ ਰਿਹਾ ਵਾਂ ਯਾਰ, ਤੂੰ ਕਾਹਤੋਂ ਛੱਡਦਾ ਮੈਂ। ਨਹੀਂ ਚੜਦਾ ਮੈਂ ਤੇ ਤੂੰ ਦੱਸ। ਉਸਤਾਦ ਜੀ ਤੁਸੀਂ ਠੰਡ ਹੋ ਓਏ ਤੇ ਨੋਨੀ ਹੋ ਜਿੰਨੂੰ ਤੁਸੀਂ ਨਹੀਂ। ਉਸਤਾਦ ਜੀ ਤੁਸੀਂ ਬਰਫ਼ ਹੋ ਹਾਏ ਓਏ ਹੋਏ ਤੇ ਅਸੀਂ ਉਹ ਘਟਿਆ ਮਰੀ ਆ। ਓਏ ਮਰੀ ਬੰਦੇ ਹੀ ਮਾਰਦੇ ਰਹਿੰਦੇ। ਇਹ ਘਟੀਆ ਮਰੀ। ਹਾਏ ਹਾਏ ਹਸਨੈਨ ਜੀ ਤੁਸੀਂ ਇੱਕ ਛਾਪਰ ਹੋ ਹਾਂ ਤੇ ਅਸੀਂ ਉਹ ਹੱਥ ਜਿਹੜੇ ਦੇਖ ਦੇ ਕੇ ਕਰਦੇ ਆਂ ਆ ਪਾ ਦਿਓ। ਹਾਏ ਹਾਏ ਦਾਨਸ਼ ਤੂੰ ਇੱਕ ਖਾਲੀ ਬੋਤਲ ਆ, ਹਾਏ ਹਾਏ ਨਹੀਂ। ਵਾਹ ਵਾਹ ਉਸਤਾਦ ਜੀ। ਤੇ ਤੁਸੀਂ ਸਾਰੇ ਉਹ ਜਿਹੜੇ ਨੇ ਉਹਦੇ ਚ ਪੈ ਕੇ ਸਾਈਡ ਤੇ ਰੱਖਿਆ ਹੁੰਦਾ ਸਵੇਰੇ ਲਿਜਾਣ ਵਾਸਤੇ। ਮੈਂ ਤੇ ਹੁਣ ਸਮਝ ਨਹੀਂ ਆਇਆ ਵੀ ਉਹਦੀ ਇਨਸਲਟ ਆ ਕਿ ਸਾਡੀ ਇਨਸਲਟ ਆ। ਦੋਵਾਂ ਦੀ ਅਜੇ ਉਹਨੂੰ ਪੋਜ਼ਿਟਿਵ ਰਿਪੋਰਟ ਆ ਗਈ ਤੇ ਆਪਣੀ ਇਹਦੀ ਰਿਜ਼ਲਟ ਇਹ ਹੁਣ ਮੁਕਾਬਲਾ ਵਾ। ਇੰਗਲਿਸ਼ ਚ ਹੀ ਆ ਆਪਾਂ। ਦਾਨਸ਼ ਤੂੰ ਉਹ ਐਕਸਰਾ ਵਾ ਤੇ ਅਸੀਂ ਉਹ ਡਾਕਟਰ ਜਿਹੜਾ ਦੇਖ ਕਹਿੰਦਾ ਭਾਜੀ ਨੂੰ ਘਰ ਲੈ ਜਾਓ। ਮੈਂ ਉਹ ਐਕਸਰਾ ਵਾਂ ਜਿਹਨੂੰ ਤੂੰ ਕਹਿਣਾ ਵਾ ਕਿ ਮੇਰੇ ਦਿਲ ਚ ਸਰਾਖ ਆ, ਮੇਰੀ ਮਦਦ ਕਰੋ। ਉਸਤਾਦ ਜੀ ਪਿੱਪਲ ਨੇ ਓਏ ਨਹੀਂ ਪਿੱਪਲ ਹਾਂ ਪੀਪਲ। ਤੇ ਅਸੀਂ ਥੱਲੇ ਉਹ ਮੰਜੀਆਂ ਵਾ ਜਿਹੜੇ ਸਕੂਨ ਛਾਂ ਥੱਲੇ ਰਹੇ। ਹਾਏ ਹਾਏ ਅਰੇ 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 ਵਾਹ ਵਾਹ। ਉਸਤਾਦ ਜੀ ਤੁਸੀਂ ਇੱਕ ਬੁੱਕਲ ਹੋ, ਹਾਏ ਓਏ ਅਸੀਂ ਤੁਹਾਡੇ ਵਿੱਚ ਚੋਰ ਆ। ਹਾਏ। ਆਹਾ ਉਸਤਾਦ ਜੀ ਉਹ ਕਿਸੇ ਉਸਤਾਦ ਦੇ ਬੱਚਿਆ ਉਸਤਾਦ ਜੀ ਹਾਂਜੀ ਤਾਂ ਕਹੋ ਜੀ ਤੁਸੀਂ ਇੱਕ ਭਰਿਆ ਹੋਇਆ ਪਾਣੀ ਦਾ ਡੋਲ ਜੇ ਹਾਂ ਤੇ ਅਸੀਂ ਉਹ ਡੋਂਗਾ ਵਾ ਜਿਹੜਾ ਪੈਂਦੇ ਸਾਰੀ ਆਵਾਜ਼ ਆਉਂਦੀ ਡੂੰ। ਉਹ ਤੇ ਹੋ ਤੁਸੀਂ ਯਾਰ ਉਸਤਾਦ ਜੀ ਤੁਸੀਂ ਇੱਕ ਪੌਣੀ ਜੇ ਹਾਂ ਜਿਹਦੇ ਚ ਅਸੀਂ ਜਿਹੋ ਜੀ ਮਰਜ਼ੀ ਪਰਫਾਰਮੈਂਸ ਦਈਏ ਉਹ ਪੌਣ ਕੇ ਸਹੀ ਹੋ ਕੇ ਨਿਕਲੀ ਜਾਂਦੀ। ਵਾਹ 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 ਦਾਨਸ਼ ਜੀ ਫਾਲਟ ਪਾਉਣ ਵਾਲੀ ਤੇਰੀਆਂ ਸਾਰੀਆਂ ਗੱਲਾਂ ਵਧਾਉਣ ਵਾਲੀਆਂ ਵਾ। ਦਾਤ ਲੈਣ ਵਾਲੀਆਂ ਹੈ ਨਜ਼ਰ ਲੈਣ ਵਾਲੀਆਂ ਗੱਲਾਂ ਜਾਣ ਕੇ ਹਾਂ। ਉਸਤਾਦ ਜੀ ਗੁਰੂ ਮਿੱਠੂ ਨੇ ਹਾਏ ਹਾਏ ਓਏ ਤਾਂਦਲੇ ਤੋਂ ਇਹ ਤੋਂ ਮੈਡਮ ਨਿਦਾ ਮਾ ਚੰਬੇਲੀ ਆ ਇਹ ਕੋਮਲ ਆ ਇਹ ਸਾਰੇ ਬੈਠੇ ਨਾ ਕਰਨ ਜੀ ਮਾਈ ਗੋਡ। ਬਿਸਮਿਲ੍ਲਾ ਸ਼ਾਮ ਦੀ ਮੈਂ ਕੋਈ ਪਾਲਿਸ਼ ਨਹੀਂ ਮਾਰੀ, ਮੈਂ ਵੀ ਪਹਿਲੇ ਪੌਣੀ ਨਹੀਂ ਕਿਹਾ ਪੌਣੀ। ਹਾਏ। ਅੱਗੋਂ ਕਵਰ ਵੀ ਤਾਂ ਕਰਦੀ ਨਾ। ਉਸਤਾਦ ਜੀ ਹਾਂਜੀ ਜੀ ਤੁਸੀਂ ਇੱਕ ਖੂਬਸੂਰਤ ਦਾੜ ਜੀ। ਹਾਂ ਆਹਾ ਅਸੀਂ ਘਟਿਆ ਕੀੜੇ ਆ। ਜਿਹੜੇ ਉਹਨੂੰ ਲੱਗੇ ਆ। ਉਸਤਾਦ ਜੀ ਤੁਸੀਂ ਇੱਕ ਚੜ੍ਹਦੇ ਸੂਰਜ ਹੋ। ਉਸਤਾਦ ਜੀ ਇੱਕ ਅੱਛਾ। ਚੜ੍ਹਦੇ ਸੂਰਜ ਹੋ ਤੁਸੀਂ ਅੱਛਾ ਤੇ ਅਸੀਂ ਧੁੱਪੇ ਪਈਆਂ ਉਹ ਵਿਛੋਣੀਆਂ ਵਾ। ਜਿਹੜੀਆਂ ਸੁੱਕਣੇ ਪਈਆਂ। ਉਸਤਾਦ ਜੀ ਤੁਸੀਂ ਮੇਨ ਲੈਣ ਨੂੰ ਕਰਾਂਗੇ ਹਾਏ ਹਾਏ ਆਹਾ ਤੇ ਅਸੀਂ ਤੁਹਾਡੇ ਉੱਤੇ ਪਈਆਂ ਹੋਈਆਂ ਕੁੰਡੀਆਂ। ਹਾਏ ਓਏ ਹੋਏ ਉਸਤਾਦ ਜੀ ਮਲਕ ਅਸਕਰ ਨੇ ਹਾਏ ਕਿੱਦਾਂ? ਏ ਤੇ ਅਸੀਂ ਇਹਨਾਂ ਦੀ ਲੂਮਾ ਵਾ।
ਪੁਣ ਦੇ ਰਹੇ ਇਹਨਾਂ ਨੂੰ, ਕੱਪੜਾ ਪੁਣ ਦੇ ਰਹੇ। ਜੁਗਤਾ ਬੁੜਬੁੜ ਦੇ ਰਹੇ ਆ। ਆਹਾ ਵਾਹ ਵਾਹ। ਕਿੰਨੇ ਪੇਕਾ ਆਪਾਂ ਹਾਂ ਉਸਤਾਦ ਜੀ ਇੱਕ ਸ਼ੈਂਪੂ ਨੇ। ਓਏ ਤੇ ਤੂੰ ਆ ਵਾਪਸ ਰੱਖ ਉੱਤੇ। ਤੇ ਤੂੰ ਆ ਅੱਛਾ ਜੀ, ਮੈਂ ਇੱਕ ਸ਼ੈਂਪੂ ਆ ਅਸੀਂ ਸ਼ਹਿਰ ਤੇ ਅਸੀਂ ਨਹਾ ਰਹੇ ਤੇ ਹਾਂ। ਤੁਸੀਂ ਉਹ ਕੱਚੀ ਲੱਸੀ ਨਾਲ ਧੁੱਪਣਾ ਨੇ ਵਾਲ। ਅੱਲਾਹ ਅੱਲਾਹ। ਤੁਸੀਂ ਆਲਾ ਇਨਸਾਨ, ਖੂਬਸੂਰਤ ਤਬੀਅਤ, ਜੀ ਇੱਜ਼ਤਦਾਰ ਆਦਮੀ, ਅਸੀਂ ਜ਼ਲੀਲ ਕਟਿਆ ਬਗੈਰਤ ਆਦਮੀ। ਅੱਛਾ, ਇਹ ਸ਼ੁਗਲ ਨਹੀਂ ਹੈਗਾ, ਇੱਕ ਤਫਸੀਲਨ ਇੱਕ ਗੱਲ ਸੀ ਜਿਹੜੀ ਜੋ ਡਿਟੇਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਤੂੰ ਤੇ ਆਪਣੀ ਫੇਸਬੁੱਕ ਆਈਡੀ ਬੇਸਿਕਲੀ ਉਸਤਾਦ ਜੀ ਇੱਕ ਬੈਠਕ ਨੇ ਹਾਏ ਓਏ ਤੇ ਉਹ ਫਰਜ਼ਾਂਦਾ ਜਿਹਨੂੰ ਪਿਓ ਕਰਾਉਂਦਾ ਹੋਏ ਉਸ ਬੈਠ 'ਚ ਨਹੀਂ ਜਾਣਾ ਤੂੰ ਸਾਡੇ ਪਿੱਛੇ ਗੱਲ ਵੀ ਤੇਰੀ ਕਰਾਂਗੇ। ਉਸਤਾਦ ਜੀ ਤੁਸੀਂ ਕਬੂਤਰਬਾਜ਼ ਹੋ ਹਾਂ ਕਬੂਤਰਬਾਜ਼ ਰੇ। ਤੇ ਨੋਨੀ ਤੁਹਾਡਾ ਸ਼ਾਗਿਰਦ। ਓਕੇ 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 ਓਕੇ, ਮੈਂ ਸਮਝ ਗਿਆ ਮੈਂ ਸਮਝ ਗਿਆ। ਉਸਤਾਦ ਜੀ ਤੁਸੀਂ 63,000 ਹੋ। ਆਜੀ ਤੁਸੀਂ ਭੁੱਲੇ ਜੇ। ਹਾਏ ਨਹੀਂ ਫੁੱਲਿਆ ਜਾਂ ਉਖਾੜ ਲੈ ਸਾਲਿਆ, ਇਹ ਤੁਸੀਂ ਫੁੱਲੇ ਜੇ। ਕਿਸ ਗੱਲ ਤੋਂ? ਕਾਤੋਂ ਨਹੀਂ, ਖਾਣ ਵਾਲੇ ਫੁੱਲੇ ਜਾਂ ਜਿਹੜਾ ਫੁੱਲਿਆ ਹੁੰਦਾ ਉਹ? ਕੀ ਭੁੱਲੇ 20 ਰੁਪਏ ਦੇ ਭੁੱਲੇ। ਅੱਛਾ, ਖਾਣ ਵਾਲੇ। ਅੱਛਾ, ਮੈਂ ਫੁੱਲਾ ਵਾਂ। ਹੁਣ ਫੁੱਲੇ ਰਹਿ ਗਿਆ ਭੁੱਲਾ ਪਤਾ। ਅਗਰ ਸ਼ਾਮ को सुबह का फुल्ला अगर रात को आ जाए तो उसे फुल्ला नहीं कहते। ਤੁਹਾਨੂੰ ਕੀ ਕਹਿਣਾ ਉਹਨੇ? ਫੁੱਲਾ ਡੁਲਾ ਕੇ ਦੋ। आओ ਤਾਜੀ ਤੁਸੀਂ ਭੁੱਲੇ ਜੇ। ओके, ਤੇ ਅਸੀਂ ਰੇੜੀ ਦਾ ਉਹ ਦਾਣਾ ਵਾ। ਜਿਹਨੂੰ ਪੌਣੇ ਘੰਟੇ ਬਾਅਦ ਵੀ ਨਹੀਂ ਫੁੱਲਦਾ ਤੇ ਉਹ ਸਾਈਡ ਤੇ ਰੱਖਿਆ ਹੁੰਦਾ। ਹਾਏ ਹਾਏ ਉਸਤਾਦ ਜੀ ਅਸੀਂ ਸਾਰੇ ਜਸਪ੍ਰੀਤ ਬੁਮਰੇ ਆ, ਆਹ ਤੁਸੀਂ ਸੈਮ ਕਨਸਟਰਾਸ ਹੋ। ਪਿੱਛੇ ਨੂੰ ਜਾ ਰਹੇ। ਉਸਤਾਦ ਜੀ ਮਠਿਆਈ ਦੀ ਦੁਕਾਨ ਦੇ ਵਿੱਚ ਉਹ ਚਮਚਮ ਨੇ। ਹਾਏ ਆਹਾ। ਜੇ ਲੇਡੀਜ਼ ਕਹਿੰਦੀ ਇਹ ਲੈ ਕੇ ਲਾ ਦੇ ਤੇ ਅਸੀਂ ਉਹ ਵੱਡੇ ਪਤੀਸੇ ਆ। ਮੈਨੂੰ ਨਾ ਕੋਈ ਭਾਈ ਆਹ ਨਾ ਪਣਾ ਪਾਈ ਜਾਂਦੇ ਹੈਗੇ। ਤਾਜੀ ਤੁਸੀਂ ਸ਼ਾਹਦ ਅਫਰੀਦੀ ਹੋ ਹਾਏ ਤੇ ਮਿੱਠਾ ਤੁਹਾਡਾ ਛੱਕਾ ਵਾ। ਯਾਰ ਕਿਹੜਾ ਤੁਸੀਂ ਉਹ ਅਸੀਂ ਕੀ ਆ? ਅਸੀਂ ਉਹ ਪਤੀਸੇ ਰਕੇ ਬਾਜੀਆਂ ਨਾ ਹੋਣਾ ਪਾਈਆਂ ਦਾ ਤੇ ਕਰਨਾ ਹੀ। ਗੱਲ ਦੱਸਦਾ ਜੀ ਕਹਿੰਦੇ ਨਾ ਪਾਇਓ ਭਾਈ। ਜਿਹਨੇ ਕਿਲੋ ਮਠਿਆਈ ਲੈਣੀ ਉਹ ਵਿੱਚ ਭਾਰੀਆਂ ਚੀਜ਼ਾਂ ਰੱਖ ਦੇ ਦੋ। ਉਹ 400 ਗ੍ਰਾਮ ਦੀਆਂ ਦੋ ਚੀਜ਼ਾਂ ਹੀ ਹੁੰਦੀਆਂ। ਹਾਏ ਹਾਏ ਉਸਤਾਦ ਜੀ ਤੁਸੀਂ ਹੁਸਨ ਹੋ, ਹਾਂ ਦਮਸ਼ ਅਸੀਂ ਤੁਹਾਡੀਆਂ ਕਲਾਸ਼ਨ ਕੋ ਪਾਵਾਂ। ਉਸਤਾਦ ਜੀ ਤੁਸੀਂ ਇੱਕ ਗੜਕੀ ਹੋ। ਓਏ ਹੋਏ ਅਸੀਂ ਫਸੇ ਹੋਏ ਵਿੱਚ ਚੂਹੇ ਆ। ਯਾਰ, ਉਸਤਾਦ ਜੀ ਇੱਕ ਅੱਛੇ ਵਾਲਾ ਹਮਾਮ ਨੇ। ਹਾਏ ਓਏ ਹੋਏ ਜੇ ਅਸੀਂ ਵਿੱਚ ਪਏ ਉਹ ਕੰਗੇ ਜਿਹੜੇ ਕਹਿੰਦੇ ਭਾਈ 5 ਮਿੰਟ ਕੰਗਾ ਕਰਾਂਗੇ। ਉਸਤਾਦ ਜੀ ਤੁਸੀਂ ਲੱਖ ਹੋ, ਓਏ ਹਾਏ ਅਸੀਂ ਲਾਂਤੀ ਆ। ਓਏ ਤੂੰ ਓਏ ਮੈਂ ਇੱਕ ਡੈਂਟਿਸਟ ਆ ਤੇ ਤੁਸੀਂ ਉਹ ਡੱਬਾ ਉਹ ਜਿਹੜਾ ਡਾਕਟਰ ਆਪ ਥੋੜੀ ਦੇਰ ਐ ਕਰਕੇ ਬਾਅਦ ਚ ਐ ਕਰਕੇ ਕਹਿੰਦਾ। ਉਸਤਾਦ ਜੀ ਗੱਲ ਇਹ ਆ, ਹਾਂਜੀ ਇਹ ਜਿੰਨੀਆਂ ਕਹਾਵਤਾਂ ਬਣੀਆਂ ਨੇ ਨਾ ਪਹਿਲੀਆਂ, ਕੁੱਤਾ ਪਵੇ ਤੇ ਬਹਿ ਜਾਓ, ਨਾਚ ਨਾ ਜਾਣੇ ਆਂਗਨ ਟੇੜਾ, ਇਹ ਉਹ ਠੀਕ ਹੈ ਨਾ, ਦਰਵਾਜ਼ੇ ਉੱਚੇ ਹੋਣ ਤੇ ਊਂਠ ਛੋਟੇ ਲੈ ਲਓ। ਕੀ ਸੀ? ਢਿੱਡ ਨਾਲੋਂ ਮਾਸ ਜੁਦਾ ਨਹੀਂ। ਆਹ ਢਿੱਡ ਨਾਲੋਂ ਮਾਸ ਜੁਦਾ ਹੋਏ ਹੋਏ। ਨੋਆ ਨਾ ਹੋਵੇ। ਆਹ ਤੇ ਪਹਿਲੇ ਗੋਡੇ ਨਹੀਂ ਹੁੰਦੇ। ਗੋਡੇ ਢਿੱਡ ਤੋਂ ਅੱਗੇ ਨਹੀਂ ਹੁੰਦੇ। ਇਹ ਪੰਜੇ ਉਂਗਲਾਂ ਇੱਕ ਜੀ। ਪੰਜ ਉਂਗਲਾਂ ਇੱਕ ਜੀਆਂ ਨਹੀਂ ਹੁੰਦੀਆਂ। ਬਾਂਦਰ ਕੀ ਜਾਣੇ ਅਦਰਕ ਦਾ ਸਵਾਦ। ਹਾਂ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਹੋ ਗਈਆਂ ਪੁਰਾਣੀਆਂ। ਅੱਛਾ ਜੀ। ਹਾਂਜੀ, ਮੈਂ ਹੁਣ ਦੁਨੀਆ ਤੇ ਕੁਝ ਕਰਨਾ ਚਾਹ ਰਿਹਾ। ਮੈਂ ਇਦਾਂ ਦੀਆਂ ਨਵੀਆਂ ਗੱਲਾਂ ਦੇ ਕੇ ਜਾਵਾਂ। ਸਿਆਣੇ ਪੁੰਨ ਦਾ ਫਾਇਦਾ ਕੀ? ਅਰੇ ਵਾਹ ਵਾਹ ਜਿਹੜੇ ਸਾਡੇ ਕੰਮ ਹੋਣ ਲੱਗੇ ਯਾਰ। ਨਵੇਂ ਅਕਵਾਲੇ ਸਰੀ। ਜੀ ਵਾਹ ਵਾਹ। ਆਪ ਕੱਢ ਜਰਾ ਕਾਪੀ ਪੈਨਸਲ ਫੜ ਲਾ। ਦੇਖੋ ਮੈਂ ਇਹ ਹੁਣ ਅੱਗੇ ਤੋਂ ਤੁਸੀਂ ਮੇਰੀਆਂ ਇਹ ਗੱਲਾਂ ਕਰ ਰਹੀਆਂ ਨੇ ਕਿਉਂਕਿ ਅਗਲੀ ਜਨਰੇਸ਼ਨ 'ਚ ਮੇਰੀਆਂ ਗੱਲਾਂ ਪਹੁੰਚਣਗੀਆਂ। ਠੀਕ ਹੈ ਪਹੁੰਚਣਗੇ ਆਪਾਂ। ਇਹ ਹੁਣ ਕਿਸੇ ਨੂੰ ਕੀ ਸਮਝਾਓਗੇ? ਢੁੱਡ ਨਾਲੋਂ ਢੁੱਡ ਗੋਡੇ ਅੱਗੇ, ਢਿੱਡ ਨਾਲੋਂ ਢਿੱਡ ਨਾਲੋਂ ਗੋਡੇ ਅੱਗੇ ਨਹੀਂ ਹੁੰਦੇ। ਅਕਵਾਲੇ ਜਾਨੀ ਅੱਗੇ ਹੈਗੇ ਕਿ ਨਹੀਂ? ਇਸ ਟਾਈਮ ਅੱਗੇ ਹੁੰਦੇ। ਤੇ ਫਿਰ ਤਾਜੀ ਇਹਦਾ ਕੀ ਕਰਨਾ ਫਿਰ ਹੁਣ ਹੱਲ? ਮੈਂ ਇਹਨਾਂ ਨੂੰ ਦਰੁਸਤ ਕਰਾਂਗਾ। ਓਕੇ ਤੂੰ ਇੱਥੇ ਲਿਖ, ਅਕਵਾਲੇ ਜਾਨੀ। ਖਲੋਤੇ ਦੇ ਢਿੱਡ ਨਾਲੋਂ ਗੋਡੇ ਅੱਗੇ ਨਹੀਂ ਹੁੰਦੇ। ਅਰੇ ਵਾਹ 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 ਵਾਹ। ਬੈਠੇ ਦੇ ਢਿੱਡ ਨਾਲੋਂ ਗੋਡੇ ਅੱਗੇ। ਓਏ ਹੋਏ ਰੱਬਾ, ਲੱਗ ਨਾ ਕਿਸੇ ਨੂੰ ਜਾ ਕੇ ਵੀ ਲੈ ਜਾ। ਖਲੋਤੇ ਕਾਫ ਨਾ ਹੁੰਦਾ ਨਾ ਸਾਜੀ। ਹਾਂ, ਹਾਂ
ਤੂੰ ਲਿਖੀ ਜਾ ਅੰਦਾਜ਼ੇ ਨਾਲ ਹੀ, ਕਾਫ ਨਾਲ ਭਾਵੇਂ ਨਾਲ ਲਿਖ। ਹਾਂ ਉਹ ਤਾਂ ਗੱਲ ਤਾਂ ਰਿਕਾਰਡ ਹੋ ਗਈ ਆ, ਹੁਣ ਤੂੰ ਜੋ ਮਰਜ਼ੀ ਲਿਖੀ ਜਾ। ਚੱਲ ਹਾਂਜੀ ਅੱਗੇ ਲਿਖ ਕੁੱਤਾ ਬਹਿ ਜੇ ਤੇ ਪੈ ਜਾਓ। ਹੈ ਹਾਂ ਕੁੱਤਾ ਬਹਿ ਜੇ ਤੇ ਪੈ ਜਾਣਾ ਚਾਹੀਦਾ ਵਾ। ਇਹ ਸਿਆਣੇ ਕਹਿ ਕੇ ਗਏ ਨੇ, ਗਲਤ, ਮੈਂ ਇਹਨੂੰ ਸਹੀ ਕਰਾ ਰਿਹਾ। ਅੱਛਾ ਜੀ, ਕੁੱਤਾ ਬਹਿ ਤੇ ਪੈ ਜਾਓ। ਹਾਂਜੀ ਹੁਣ ਦੇਖੋ, ਕਿਉਂਕਿ ਕੁੱਤਾ ਪੈ ਜੇ ਤੇ ਬਹਿ ਜਾਓ, ਬੈਠੋਗੇ ਉਹ ਅੱਗੇ ਹੀ ਪੈ ਗਿਆ, ਉਹ ਤੋਂ ਤੁਸੀਂ ਬਹਿ ਗਏ, ਉਹਦੀ ਬਾਤ ਹੀ ਸਾਦੀ ਹੋ ਉਹ ਤੇ ਖਾ ਪੀ ਗਿਆ ਨਾ ਤੁਹਾਨੂੰ। ਯੈਸ ਦੱਸੋ, ਬਹਿ ਗਿਆ। ਕੁੱਤਾ ਖਾ ਜਾਓ ਤੇ ਬਹਿ ਜਾਓ, ਕੁੱਤਾ ਖਾ ਲਓ, ਕੁੱਤਾ ਪੈ ਜੇ ਤੇ ਕੁੱਤਾ ਬਹਿ ਜੇ ਤੇ ਪੈ ਜਾਓ, ਲੰਮੇ ਹਾਂ ਨਹੀਂ, ਵਾਹ 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 ਖਾ ਜਾਓ। ਕੁੱਤਾ ਬਹਿ ਜੇ ਤੇ ਪੈ ਜਾਓ, ਕਿਉਂਕਿ ਉਹ ਬਹਿ ਗਿਆ ਨਾ, ਤਾਂ ਹੁਣ ਉਹਨੂੰ ਪੈ ਜਾਓ, ਕਿਉਂਕਿ ਉਹ ਜੇ ਪੈ ਗਿਆ ਤੇ ਤੁਸੀਂ ਕੰਮ ਖਰਾਬ ਕਰੋ। ਉਸਤਾਦ ਜੀ ਮੈਂ ਸੁਣਿਆ ਸੀਗਾ ਕਿ ਜਦੋਂ ਕੁੱਤਾ ਮਤਲਬ ਕਿ ਇੱਕ ਟੋਨ ਚ ਕਰਦਾ ਨਾ ਵਾਓ, ਤੇ ਉਹਦੇ ਨਾਲ ਉਹਨੂੰ ਭਾਰੀ ਰੱਖ ਕੇ ਉਹਨੇ ਜਵਾਬ ਦਿਓ, ਨਹੀਂ, ਕਰਦਾ ਨਾ ਵਾਓ ਹਾਂ। ਨਹੀਂ ਨਹੀਂ ਵੱਡੇ ਅੱਗੇ ਨਹੀਂ ਬੋਲੇ। ਨਹੀਂ ਨਹੀਂ ਇਦਾਂ ਨਹੀਂ, ਤੇਰੇ ਵਰਗੀਆਂ ਦੀਆਂ ਪਹਿਲੀ ਮਿਸਾਲਾਂ ਨੇ ਬੇੜਾ ਕਰਕੇ ਨਾਲੇ ਤੂੰ ਕਿੱਥੋਂ ਸੁਣਿਆ? ਤੂੰ ਤਾਂ ਕੰਮ ਤੋਂ ਘਰ ਕੰਮ ਤੇ ਕਿਤੇ ਵੀ ਨਹੀਂ, ਕਿਤੇ ਉਸਤਾਦ ਜੀ ਨਾਲ ਤੇ ਸਿਆਣੇ ਵੀ ਨਹੀਂ ਹੁੰਦੇ। ਉਸਤਾਦ ਜੀ ਉਹ ਢਿੱਡ ਵਾਲੀ ਮਿਸਾਲ ਕਿਹੜੀ ਆ? ਢਿੱਡ ਦਾ ਦੱਸਿਆ ਤੇ ਆ ਮੈਂ। ਗੋਡੇ ਹਾਂਜੀ, ਨਹੀਂ ਨਹੀਂ ਖਲੋਤੇ ਬੰਦੇ ਦੇ ਗੋਡੇ ਢਿੱਡ ਨਾਲੋਂ ਅੱਗੇ ਹੀ ਹੁੰਦੇ ਆ। ਨਹੀਂ ਉਹ ਕਮੀਜ਼ ਵਾਲੀ ਹਾਂ ਝੱਗਾ। ਕਮੀਜ਼ ਨਾਲ ਤੇ ਢਿੱਡ ਆਪਣਾ ਹੀ ਨੰਗਾ, ਨਾਲ ਬਾਹਾਂ, ਲੱਕ, ਗਰਦਨ, ਇਹ ਆਪਣਾ ਹੀ ਨੰਗਾ ਹੁੰਦਾ। ਓਏ ਆ ਨਹੀਂ ਸੀ ਪਤਾ, ਸਿਰਫ ਢਿੱਡ ਦਾ ਪਤਾ ਸੀ। ਬਿਲਕੁਲ ਸਹੀ ਗੱਲ। ਇਹ ਅੱਧੀਆਂ ਦੀਆਂ ਗੱਲਾਂ ਕਰਕੇ ਗਏ ਵੱਡੇ। ਅਲੀ ਖਾਨ ਦੇ ਉਸਤਾਦ ਜੀ ਦੁਬਾਰਾ ਦੱਸਿਓ। ਦੇਖੋ ਗਲਤ ਗੱਲ ਆ, ਕਮੀਜ਼ ਚੁੱਕੋ, ਤੁਸੀਂ ਕਮੀਜ਼ ਚੁੱਕ ਲਈ ਚੁੱਕ ਲਈ ਤੇ ਢਿੱਡ ਵੱਖੀਆਂ ਨੇ ਨਾਲ ਲੰਗੀਆਂ ਹੁੰਦੀਆਂ, ਬੱਖੀਆਂ ਜਾਂ ਤੇ ਤੁਸੀਂ ਕਹੋ ਕਿ ਝੋਲੀ ਚੁੱਕ। ਹਾਂ ਝੋਲੀ ਚੁੱਕਣ ਨਾਲ ਸਿਰਫ ਹੈ। ਹਾਂ ਕਮੀਜ਼ ਚੁੱਕੋ ਤੇ ਢਿੱਡ ਆਪਣਾ ਨੰਗਾ ਹੁੰਦਾ। ਕਮੀਜ਼ ਚੁੱਕ ਲਈ ਤੇ ਤੁਸੀਂ ਤਾਂ ਸਾਰੇ ਨੰਗੇ ਹੋਗੇ। ਹਾਂ ਸਹੀ ਗੱਲ। ਕਮੀਜ਼ ਚੁੱਕੋ। ਕਮੀਜ਼ ਚੁੱਕੋ ਤੇ ਮੁੱਕਰ ਜੋ ਕਿ ਮੈਂ ਚੁੱਕੀ ਹੀ ਨਹੀਂ। ਅੱਛਾ ਜੀ, ਹੈ ਮਿਸਾਲ ਦੱਸੋ ਲੈ। ਸਿੱਧੀ ਕਰਾਤੀ ਹੈ ਯਾਰ ਉਹਨਾਂ ਨੇ ਹੁਣ। ਇੱਕ ਕਮੀਜ਼ ਤੇਰੀ ਕਾਲੀ, ਇਹਦੇ ਨਾਚ ਨਾ ਜਾਣੇ ਆਂਗਨ ਟੇੜਾ ਦਾ ਮਤਲਬ ਇਹ ਆ ਕਿ ਵੀ ਨੱਚਣਾ ਹੁੰਦਾ ਨਹੀਂ ਆਪ ਨੂੰ, ਤੇ ਕਹਿ ਰਹੀ ਆ ਕਿ ਫਰਸ਼ ਨਹੀਂ ਸਹੀ। ਹਾਂਜੀ ਜਿਹਨੂੰ ਨੱਚਣਾ ਨਹੀਂ ਆਉਂਦਾ ਉਸਤਾਦ ਜੀ, ਹਾਂ ਉਹ ਫਰਸ਼ ਸਹੀ ਹੋਵੇ ਨਾ ਸਹੀ ਹੋਵੇ ਕੋਈ ਰੌਲਾ ਹੀ ਨਹੀਂ। ਨੱਚਣਾ ਚੇਲੇ ਨੂੰ ਨਹੀਂ ਆਉਂਦਾ ਤੇ ਫਰਸ਼ ਕਿੱਦਾਂ ਮਹਿੰਗਾ। ਵਾਹ ਵਾਹ ਇਹਦੀ ਮਿਸਾਲ ਬਣਦੀ ਆ ਕਿ ਨੱਚਣਾ ਪੱਬਾਂ ਭਾਰ, ਨੱਚਣਾ ਠਹਿਰ ਜਾ ਲੈ ਫਾਈਨਲ ਕਰ ਲਿਆ ਕਰ, ਤੈਨੂੰ ਮੈਂ ਦੱਸਿਆ ਕਰਾਂਗਾ ਹਾਲੇ। ਅੱਗੇ ਤੱਕ ਪਹੁੰਚਾਉਣੀ ਆ। ਤੂੰ ਇਹਦਾ ਲਿਖ ਕਿ ਨੱਚਣਾ ਆਉਂਦਾ ਨਹੀਂ, ਨੱਚਣਾ ਆਉਂਦਾ ਠਹਿਰ ਜਾ ਨਾ। ਕਸੂਰ ਵੇੜੇ ਦਾ ਹਾਂ ਆਇਆ ਇਹ ਨਹੀਂ ਹੈ, ਫਿਰ ਇਹਦਾ ਨਾਂ ਲੱਗ ਜਾਣਾ। ਨੱਚਣਾ ਆਉਂਦਾ ਨਹੀਂ, ਉਸਤਾਦ ਜੀ ਆਪ ਹੀ ਅਗਲੇ ਦੀ ਗੱਲ ਹੀ ਲੈਣੀ। ਆਪ ਹੀ ਸੋਚ ਰਹੇ ਸੀ ਚੁੱਪ। ਹਾਂ ਨੱਚਣਾ ਆਉਂਦਾ ਨਹੀਂ ਤੇ ਕਹਿਣਾ ਕਿ ਫਰਸ਼ ਨਹੀਂ ਸੀ ਸਹੀ। ਫਰਸ਼ ਦਾ ਲੈਵਲ ਨਹੀਂ ਠੀਕ। ਮੈਂ ਉਹਦੇ ਸਿਆਣੇ ਤੇਰੀ ਗੱਲ ਲਈ ਨਹੀਂ, ਉਹਨੇ ਆਪਣੀ ਲੌਜਿਕ ਬਣਾਈ। ਉਸਤਾਦ ਜੀ डांस ना आता नहीं। डांस करना आता नहीं और कीड़े फर्श में, जिਵੇਂ तारे जमीन पर नहीं। डांस ना आता नहीं, फर्श का लेवल नहीं। ਯੈਸ डांस आता नहीं और कीड़े फर्श में। कीड़े फर्श। ਉਸਤਾਦ ਜੀ ਬਾਂਦਰ ਕੀ ਜਾਣੇ ਅਦਰਕ ਦਾ ਸਵਾਲ ਇਹਦਾ ਹੁਣ ਕੀ ਕਰੋਗੇ? ਓਏ ਉਹ ਮੈਂ ਵੀਡੀਓ ਇੱਕ ਭਾਈ ਜੀ ਦੇਖੀ ਸੀ, ਹਰ ਕੰਮ ਉਹਦੇ ਚੋਕੇ ਹੋਇਆ, ਅਦਰਕ ਖਾ ਬਾਂਦਰ ਪਾਗਲ। ਹਾਂਜੀ, ਹਾਂਜੀ। ਗਲਤ ਗੱਲਾਂ ਨੇ। ਸ਼ੇਰ ਖਾ ਰਿਹਾ ਸੀ, ਯਾਨੀ ਮੈਂ ਲਾਈ ਸੀ ਵੀਡੀਓ, ਬੜੀਆਂ ਸ਼ੇਰ ਵੀਡੀਓ ਲਾਈ ਸੀ ਮੈਂ। ਲਾਈ। ਬਾਂਦਰ ਸੋਹਣਾ ਅਦਰਕ ਖਾ ਰਹੇ ਨੇ ਸਾਰੇ। ਏਦਾਂ ਹੀ ਜੀ ਖਾਂਦੇ ਅਸੀਂ ਗੱਲਾਂ ਉਹ ਕਰਨੀਆਂ ਜਿਹੜੀਆਂ 100% ਓਕੇ ਹੋਣ। उस्ताद जी वो स्वाद नहीं है बंदर नु। कल अदरक खा के कहना मैं बोटी खा रहा। ਹਾਂ ਉਹੀ ਹੈ ਨਾ, ਖਾਂਦੇ ਨੇ। ਉਸਤਾਦ ਜੀ ਅੱਛਾ ਜੀ ਅਗਲਾ ਲਿਖੋ ਜੀ, ਹੋਰ ਕਿਹੜੀ ਮਿਸਾਲ ਆ? ਹਾਂ उस्ताद जी वो जेड़ी बिल्ली ने शेर नु दरख्त ते ਨਹੀਂ ਉਹ ਦਰਖਤ ਤੇ ਵੀ ਚੜ ਜਾਂਦਾ ਉਹ, ਨੋਆ ਨਾਲ ਉੱਤੇ ਤੱਕ ਚੜਿਆ ਹੁੰਦਾ ਉਹ। ਇਹ ਗਲਤ ਗੱਲ ਆ, ਬਿੱਲੀ ਨੇ ਸਭ ਕੁਝ ਸਿਖਾਤਾ, ਦਰਖਤ ਤੇ ਚੜਨਾ ਨਹੀਂ ਸਿਖਾਇਆ। ਬਿੱਲੀ ਥੱਲੇ ਰਹਿ ਜਾਂਦੀ ਆਪ, ਉਹ ਉਤੋਂ ਵੀ ਉੱਤੇ ਨਿਕਲ ਜਾਂਦਾ। और पंजे उंगलां क्यों ची वो की? ਉਸਤਾਦ ਜੀ ਉਹ ਦੱਸੋ ਨੋਹਾਂ ਨਾਲੋਂ ਸਹੁਰਾ ਅੱਗੇ ਨਹੀਂ ਜੁਦਾ ਨੋਹਾਂ ਨਾਲੋਂ ਮਾਸ ਜੁਦਾ ਨਹੀਂ ਹੁੰਦੇ। ਜੁਦਾ ਨਹੀਂ ਹੁੰਦਾ। ਹਾਂਜੀ ਕਿਉਂ ਨਹੀਂ ਹੁੰਦੇ? ਮੈਂ ਅੱਗੇ ਵੀ ਕਈ ਵਾਰੀ ਕਿਹਾ, ਜਦੋਂ ਦੇ ਨੋਹ ਕੱਟਦੇ ਲੈਦਰ ਨਹੀਂ ਡੇਗ ਪੈਂਦੇ ਨੋ। ਹਾਂ ਅੱਜ ਜਦੋਂ ਅੱਲਾ ਮਾਫੀ ਦੇਵੇ ਕਿਤੇ ਕੋਈ ਮੁਲਜ਼ਮ ਫੜਿਆ ਜਾਂਦਾ, ਪਲਾਸ ਨਾਲ ਨੋਹ ਖਿੱਚ ਨਹੀਂ ਲੈਂਦੇ ਅਗਲੇ। उस्ताद जी फिर ये लिख सकते हैं सी नोआ नालों साले जुदा नहीं हुंदे। ਨਹੀਂ ਯਾਰ ਨਹੀਂ ਉਸਤਾਦ ਜੀ ਜਦੋਂ ਨਾਚੀ ਪਏ ਤੇ ਘੁੰਡ ਕਾਦਾ, ਇਹਦਾ ਜ਼ਰਾ ਸਿੱਧਾ ਪਤਰਾ ਕਰ ਦਿਓ ਮੈਨੂੰ। ਮੀਆਂ ਬੀਵੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ। ਕਾਜ਼ੀ। ਗਲਤ गलत। ਗਲਤ ਆ। ਇਹ ਨਹੀਂ ਸਹੀ ਹੈਗੀ ਗੱਲ ਵੀ ਮੀਆਂ ਬੀਵੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ। काजी ते होना ही उन्हों। ਲੈ ਕੀ ਕਰੇਗਾ ਕਾਜ਼ੀ? ਕਾਜ਼ੀ ਦੀ ਗੱਲ ਹੀ ਕੋਈ ਨਹੀਂ। ਨਹੀਂ ਕਾਜ਼ੀ ਪੂਰਾ ਭਾਰ ਤੂੰ ਲਿਖ ਮੀਆਂ ਬੀਵੀ ਰਾਜ਼ੀ ਵਿਦ ਕਾਜ਼ੀ। ਬਿਲਕੁਲ, ਕਿਉਂਕਿ ਕਾਜ਼ੀ ਤੋਂ ਬਗੈਰ ਚੱਲ ਹੀ ਨਹੀਂ ਸਕਦਾ। ਜੀ ਸਾਰਾ ਲੈ ਕੀ ਕਰੇਗਾ ਕਾਜ਼ੀ ਹੈ। काजी मियां बीवी राजी अगे ਮੀਆਂ ਬੀਵੀ ਰਾਜ਼ੀ ਨਾਲ ਹੋਵੇ ਕਾਜ਼ੀ। विद काजी। ਹਾਂਜੀ ਮੀਆਂ ਬੀਵੀ ਰਾਜ਼ੀ ਤੇ ਨਾਲ ਹੋਵੇ ਕਾਜ਼ੀ, ਤੇ ਕੋਈ ਕੀ ਕਰ ਲੇਗਾ? ਸਹੀ ਇਹ ਬਣਦੀ ਅੱਜ ਰਾਤ ਹਾਂ ਅੱਜ ਅੱਜ ਇੱਕ ਮਿਸਾਲ ਮੇਰੀ ਵੀ ਸਿੱਧੀ ਕਰਾ ਦਿਓ। ਜੀ। ਚਾਚੇ ਛੜੇ ਤੋਂ ਤੇ ਖੋਤੇ ਖੜੇ ਤੋਂ ਜਿੰਨਾ ਹੋ ਸਕਦਾ ਦੂਰ ਰਹੋ, ਇਹਦਾ ਕੀ ਮਤਲਬ?
ਇਹ ਮਿਸਾਲ ਨਹੀਂ, ਇਹ ਤੇ ਫਿਲਮ ਦਾ ਡਾਇਲੋਗ ਹੈ ਯਾਰ। ਯਾਰ ਨਹੀਂ ਨਾ, ਉਹ ਕਾਪੀ ਪੇਸਟ ਨਹੀਂ ਕਰਨਾ। ਹਾਂਜੀ। ਊਂਠ ਬੂਹਿਆਂ ਦਾ ਕੱਦ ਊਂਠ ਉਹ ਛੋਟਾ ਹੋਵੇ, ਊਂਠਾਂ ਨੂੰ ਸ਼ਰਮ ਚਾਹੀਦੀ ਹੈ। ਊਂਠਾਂ ਨੂੰ ਸ਼ਰਮ ਚਾਹੀਦੀ ਹੈ। ਬੂਹਿਆਂ ਦਾ ਕੱਦ ਵੱਡਾ ਹੋਵੇ, ਛੋਟੇ ਊਂਠਾਂ ਨਾਲ ਯਾਰੀ ਲਾਈਏ ਤੇ ਬੂਹੇ ਵੱਡੇ ਆ ਰੱਖਣੇ ਗਲਤ ਪਹਿਲੇ ਗਲਤ ਲਿਖ। ਗਲਤ ਆ ਜੀ ਊਂਠਾਂ ਦਾ ਕੱਦ। ਊਂਠਾਂ ਨਾਲ ਯਾਰੀ ਲਾਉਣੀ ਹੋਵੇ ਘਰ ਦੇ ਬੂਹੇ ਉੱਤੇ ਰੱਖੋ। ਹਾਂਜੀ ਗਲਤ ਆ। ਊਂਠਾਂ ਨਾਲ ਯਾਰੀ ਕਾਤੋਂ ਲਾਉਣੀ ਆ? ਆਓ ਦੱਸੋ। ਅਸੀਂ ਲੈ ਗਲਤ ਗੱਲ ਆ। ਇਹ ਬੇਸਿਕਲੀ ਮਿਸਾਲ ਇਹ ਦਿੱਤੀ ਆ ਕਿ ਅਗਰ ਤੁਸੀਂ ਕਿਸੇ ਵੱਡੇ ਬੰਦੇ ਨੇ ਵੱਡੇ ਕੱਦ ਵਾਲੇ ਨਾਲ ਕਿਸੇ ਨਾਲ ਕੋਈ ਯਾਰੀ ਦੋਸਤੀ ਪਾ ਲਈ ਹੈ ਤੇ ਤੁਸੀਂ ਆਪਣਾ ਆਪ ਹੀ ਪਹਿਲੇ ਉਦਾਂ ਦਾ ਰੱਖੋ। ਕਿਉਂ? ਅਸੀਂ ਮੇਰੇ ਕਈ ਐਸੇ ਵੱਡੇ ਦੋਸਤ ਨੇ, ਮੇਰੇ ਮਾੜੇ ਘਰ ਆ ਕੇ ਵੀ ਵਿਚਾਰੇ ਬਹਿ ਕੇ ਖਾ ਪੀ ਕੇ ਜਾਂਦੇ ਨੇ। ਤੁਸੀਂ ਵੀ ਉਸਤਾਦ ਜੀ ਦੇਖੋ ਜਦੋਂ ਦੇਖੋ ਇੱਕ ਮਿਸਾਲ ਆ, ਇਹ ਨਹੀਂ ਗੱਲ ਹੈ, ਇਹ ਤੇ ਗਲਤ ਗੱਲ ਆ। ਸਹੀ ਗੱਲ। ਊਂਠਾਂ ਨਾਲ ਯਾਰੀ ਲਾਣੀ ਊਂਠਾਂ ਨਾਲ ਯਾਰੀ ਹੋਵੇ, ਊਂਠ ਨੂੰ ਸ਼ਰਮ ਚਾਹੀਦੀ ਹੈ ਕਿ ਮੇਰਾ ਯਾਰ ਮਾੜਾ ਵਾ, ਮੈਂ ਥੱਲੇ ਧੌਣ ਕਰਕੇ ਜਾਣਾ ਦੇ ਘਰ। ਪਾਈਓ ਇਹ ਮੈਂ ਬਾਂਹ ਤੇ ਵੀ ਲਿਖ ਲਿਖ ਪਾਦ ਮੁਸਤਫਾ। ਹਾਂ ਮੈਂ ਆ ਬੜੇ ਮਾੜੇ। ਉਹ ਫਿਰ ਕਹਦਾ ਉਹ ਐਸੇ ਬੰਦੇ ਨਾਲ ਯਾਰੀ ਪਾਉਣੀ ਚਾਹੀਦੀ ਹੈ ਨਹੀਂ, ਜਿਹੜਾ ਤੁਹਾਡੇ ਘਰ ਦੇ ਬੂਹੇ ਵੇਖ ਕੇ ਤੁਹਾਡੇ ਘਰ ਆਵੇ। ਜਿਹਨੇ ਤੁਹਾਡੇ ਨਾਲ ਯਾਰੀ ਪਾ ਲਈ ਉਹ ਕਹੇ ਮੇਰਾ ਯਾਰ ਆ, ਬੂਹੇ ਭਾਵੇਂ ਛੋਟੇ ਭਾਵੇਂ ਵੱਡੇ, ਮੈਂ ਝੁਕਾ ਕੇ ਲੰਘ ਜਾਗਾ। ਉਹ ਤੋਂ ਬੂਹੇ ਨੀਵੇਂ ਵੀ ਅੱਛੇ। ਹਾਂ ਕੋਈ ਰੌਲਾ ਨਹੀਂ। ਲਿਖ ਇੱਥੇ ਲਿਖ ਊਂਠਾਂ ਨਾਲ ਯਾਰੀ ਪਾਉਣੀ ਹੋਵੇ ਤੇ ਬੂਹਿਆਂ ਦੀ ਕੋਈ ਟੈਨਸ਼ਨ ਨਹੀਂ। ਹਾਂ ਬੋਰੀ ਲੱਗੀ ਹੋਵੇ ਮੂੰਹ ਮੂੰਹ। ਯਾਰ ਤਾਜ ਕੇ ਸਿਆਣੇ ਝੂਠੇ ਕਰਕੇ ਅੱਜ ਯਾਰ। ਵਾਹ ਵਾਹ ਵਾਹ। ਹਾਂ ਨਾ, ਸਹੀ ਗੱਲ ਆ। ਇਹ ਊਂਠਾਂ ਨਾਲ ਯਾਰੀ ਲਾਉਣੀ ਹੋਵੇ ਬੂਹੇ ਉੱਚੇ ਰੱਖੀ ਦੇ। ਨਹੀਂ ਬਣਦਾ ਹੀ ਹੁਣ ਤੇਰਾ ਮੈਂ ਕੌਣ ਅਮੀਰ ਆਦਮੀ ਦੇ ਚਾਦਮੀ ਆ, ਗੱਡੀਆਂ ਮੇਰੇ ਕੋਲ, ਮੈਂ ਤੇਰੇ ਘਰ ਜਾਵਾਂ ਤੇ ਤੂੰ ਹੁਣ ਕੀ ਵਿਚਾਰਿਆ ਕਰੇਗਾ? ਘਰ ਕਿੱਦਾਂ ਲੈ ਲੇਗਾ ਤੂੰ ਵੱਡਾ? ਅਰੇ ਵਾਹ ਵਾਹ ਵਾਹ। ਮੈਨੂੰ ਚਾਹੀਦਾ ਮੈਂ ਕਾਲੂ ਦੇ ਘਰ ਜਾ ਰਿਹਾ, ਮੈਂ ਇਦਾਂ ਜਾਵਾਂ ਕਾਲੂ ਨੂੰ ਫੀਲ ਨਾ ਹੋਵੇ ਕਿ ਵੀ ਮੈਂ ਕੱਪੜੇ ਵੀ ਉਦਾਂ ਦੇ ਪਾ ਕੇ ਜਾਵਾਂ, ਮੈਂ ਜਾਵਾਂ ਵੀ ਰਕਸ਼ੇ ਤੇ। ਕਾਲੂ ਦੇ ਘਰ ਉਤਰਾਂ, ਕਾਲੂ ਦੇ ਕੋਲ ਕਿ ਯਾਰ ਕਾਲੂ ਦੇ ਕੋਈ ਮਿਲਦਾ ਜੁਲਦਾ ਯਾਰ ਹੈ, ਬਾਹਰ ਆ ਕੇ ਭਾਵੇਂ ਮੈਂ ਫੇਰ ਜੋ ਮਰਜ਼ੀ ਕਰ ਲਵਾਂ। ਬਾਹਰ ਤੇ ਕੋਟੀ ਪੈਣੀ ਯਾਰ ਇੱਕ ਗੱਲ ਕਰ ਰਿਹਾ ਮੈਂ। ਵਾਹ 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 ਕੀ ਬਾਤ। ਨਾ ਲੱਗੋ ਉੱਥੇ। ਤੁਹਾਡੀ ਸਾਰਿਆਂ ਦੀ ਕਾਲੂ ਹੀ ਲੱਗੂ। ਇੱਕ ਮਿਸਾਲ ਆ, ਹੁਣ ਨੋਨੀ ਰਾਤ ਨੂੰ ਰਕਸ਼ੇ 'ਚ ਸੌਂਦਾ ਭਾਜੀ, ਹਾਂਜੀ ਚਿੰਚੀ ਰਕਸ਼ੇ 'ਚ। ਸਹੀ ਗੱਲ ਆ, ਇੰਨੀ ਠੰਡ ਦੇ ਵਿੱਚ ਵਿਚਾਰਾ ਚਿੰਚੀ ਰਕਸ਼ੇ 'ਚ ਸੌਂਦਾ। ਇਹਦਾ ਉਹ ਬੈੱਡ ਆ, ਸਵੇਰੇ ਹਾਂ ਇਹ ਰਾਤੀ ਸੁੱਤਾ ਵਾ, ਸਵੇਰੇ ਬੈੱਡ ਲੋਕੀ ਧੱਕਾ ਲਾ ਕੇ ਚੌਂਕ ਤੱਕ ਲੈ ਕੇ ਗਏ। ਯਕੀਨ ਕਰ। ਉਹ ਬੈਠਾ ਉਹਨੂੰ ਵਾਇਰ ਲਾਕ ਵੀ ਲਾਇਆ ਹੁੰਦਾ। ਹਾਂ ਮੈਂ ਕਹਿ ਰਿਹਾ ਇਹਦੇ ਬੈੱਡ ਦਾ ਪਲੱਗ ਸ਼ਾਰਟ ਹੋਇਆ ਸੀ ਰਾਤੀ। ਰਾਤ ਨੂੰ ਦਾ ਕਦਰ ਉਠਾ ਦਿੰਦਾ, ਉੱਠੋ ਬੈੱਡ 'ਚੋਂ ਸਵਾਰੀ ਲੱਗ ਪਈ। ਉੱਠ ਬੈੱਡ ਦੀ ਸਵਾਰੀ ਲੱਭ ਗਈ। ਇਹਦਾ ਸਿਰ ਪਾਟ ਗਿਆ, ਉਹਦਾ ਪੈਟਰੋਲ ਮੁੱਕਾ ਸੀ, ਉਹਨੇ ਚੁੱਕਿਆ ਤੇ ਸੁੱਤਾ ਹੀ ਸੀ। ਇਹਦਾ ਬੈੱਡ, ਹਾਂ ਇਹਦੇ ਬੈੱਡ ਦੇ ਪਿੱਛੇ 3 ਜਣੇ ਬਹਿ ਜਾਣ, ਅੱਗੋਂ ਬੈੱਡ ਚੁੱਕਿਆ ਵੀ ਜਾਂਦਾ। ਉਸਤਾਦ ਜੀ ਦਾ ਰਾਤ ਨੂੰ ਡਾਲਾ ਪੈ ਗਿਆ, ਉਹ ਕਹਿੰਦੇ ਤੇਰੇ ਬੈੱਡ ਨੂੰ ਨੰਬਰ ਹੀ ਲਗਾ। ਇੱਕ ਰਾਤ ਸੁੱਤਾ ਨਹੀਂ, ਗਲੀ ਫਿਰ ਰਿਹਾ। ਮੈਂ ਕਿਹਾ ਨੋਨੀ ਬੈੱਡ ਕਿੱਧਰ ਗਿਆ? ਕਹਿੰਦਾ ਕਿਸੇ ਨੇ ਸਾਲਮ ਕਰਾ ਲਿਆ ਭਾਈ। ਸਾਜੀ ਮਿਸਾਲ ਹੁਣ ਕੋਈ ਹੈਗੀ? ਕਿਹੜੀ? ਉਸਤਾਦ ਜੀ ਜਿੰਨੇ ਖਾਣੀਆਂ ਗਾਜਰਾਂ ਢਿੱਡੋਂ ਦੇ ਪੀੜੇ। ਗਲਤ। ਪਹਿਲੇ ਲਿਖ ਗਲਤ ਲਿਖ। ਗਲਤ ਫਾਲ, ਬਹੁਤ ਹੀ ਜ਼ਿਆਦਾ ਗਲਤ। ਦੱਸੋ ਜੀ, ਜਿੰਨੇ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ। ਇਹਦਾ ਮਤਲਬ ਦੱਸੋ, ਗਾਜਰਾਂ ਖਾਣਾ ਢਿੱਡ ਪੀੜ ਹੁੰਦਾ? ਨਹੀਂ ਹੁੰਦਾ। ਹੋ ਵੀ ਜਾਂਦਾ ਕਿਤੇ ਕਿਤੇ। ਕਿਸ ਸਮ ਟਾਈਮ ਓਵਰ ਖਾ ਲਈ। ਪਹਿਲੇ ਤੂੰ ਖਾ ਲੈ। ਨਹੀਂ ਹਾਂ, ਜਾਂ ਤੇ ਹੋਵੇ ਨਾ ਜਿੰਨੇ ਖਾਧੀਆਂ ਹੱਦ ਤੋਂ ਜ਼ਿਆਦਾ ਗਾਜਰਾਂ ਢਿੱਡ ਉਹਨਾਂ ਦੇ ਪੀੜ, ਤੇ ਫਿਰ ਤੂੰ ਗਾਜਰਾਂ ਦੀ ਜਗ੍ਹਾ ਕੋਈ ਵੀ ਲਾ ਲਾ। ਢਿੱਡ ਦੇ ਨਾਲ ਖਰਾਬੀ ਦੇ ਨਾਲ ਮੂਲੀ ਦਾ ਤਲਕ ਗਾਜਰ ਨਾਲੋਂ ਜ਼ਿਆਦਾ ਵਾ। ਜ਼ਿਆਦਾ ਇਦਾਂ ਹੀ ਆ। ਮੇਰੇ ਤੇ ਜੇ ਇਫੈਕਟ ਹੋ ਜ਼ਿਆਦਾ ਕਰਦੀ। ਹਾਂਜੀ। ਕੱਟ ਇਹਨੂੰ ਗਲਤ ਕਰ, ਪਿਛਲੀ ਕੱਟ ਤੇ। ਕੱਟ ਦੀ ਗਲਤ। ਦੁਨੀਆ ਜੋ ਮਰਜ਼ੀ ਕਰੇ, ਤੁਸੀਂ ਅੱਜ ਤੋਂ ਬਾਅਦ ਖਬਰਦਾਰ ਪੁਰਾਣੀ ਕੋ ਮਿਸਾਲ ਦੇ, ਨਹੀਂ ਉਸਤਾਦ ਜੀ ਲੌਜੀਕਲੀ ਮਿਸਾਲ ਦੇਣੀ। ਇਹਦੇ ਪੌਫਲਰ 'ਚ ਪਾਇਓ। 2025 ਚੜ ਗਿਆ, ਪਹਿਲਾਂ 2025 ਤੇ ਨਵਾਂ ਕੈਲੰਡਰ ਆਏਗਾ ਮਿਸਾਲਾਂ ਦਾ। ਨਹੀਂ ਤੇ ਆਟਾ ਗੁੰਨਦੀ ਤੇ ਹਿਲਦੀ ਕਿਉਂ? ਇਹ ਕੀ? ਹਾਂ ਮੈਂ ਦੱਸਦਾ ਨਾ, ਪਹਿਲੇ ਗਾਜਰਾਂ ਵਾਲਾ ਪੂਰਾ ਲੈ। ਉਸਤਾਦ ਜੀ ਮੈਂ ਹੈਡਿੰਗ ਪਾਉਣ ਲੱਗਾ ਤਰੀਕੇ ਸਜਾਦੀਆਂ। ਹਾਂ ਤੂੰ ਲਿਖ, ਜਿਨ੍ਹਾਂ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀਰ, ਜਿਨ੍ਹਾਂ ਨੇ ਖਾਧੀਆਂ ਗਾਜਰਾਂ ਬੇਤੁਕੀਆਂ, ਹਾਂ ਅੰਨੇ ਵਾਹ। ਜ਼ਿਆਦਾ ਖਰਾਬ, ਉਹਨਾਂ ਦੇ ਢਿੱਡ ਪੀੜ। ਹਾਂ ਤੇ ਜਿਹੜੇ ਹਿਸਾਬ ਦੀਆਂ ਖਾਧੀਆਂ ਉਹਦੇ ਹੁਣੇ ਨਹੀਂ। ਇਹ ਗੱਲ ਆ। ਵਾਰੇ ਵਾਹ ਵਾਹ ਕਿਸੇ ਕੀ ਦਾ ਬਾਤ। ਮੂੰਹ ਲਾਲ ਵੇਖ ਕੇ ਤੇ ਆਪਣਾ ਚਟਾ ਮਾਰ ਕੇ ਨਹੀਂ ਕਰ ਲਈਦਾ। ਹਾਂ ਇਹਦਾ ਮਤਲਬ ਆ ਵੀ ਅਗਰ ਕੋਈ ਅਮੀਰ ਆ ਜਾਂ ਕੋਈ ਇੱਕ ਬੰਦਾ ਰਹਿਣ ਸਹਿਣ ਉਹਨੇ ਗੱਡੀ ਨਵੀਂ ਲੈ ਲਈ ਆ, ਜਾਂ ਇੱਕ ਬੰਦੇ ਦੇ ਕੋਲ ਗੱਡੀ ਨਵੀਂ ਆ ਤੇ ਆਪਣਾ ਐਵੇਂ ਮਤਲਬ ਸ਼ੋਕੀ ਕਰਕੇ ਧਾਰ ਫੜ ਕੇ ਨਹੀਂ ਲੈ ਲੈਣੀ। ਮਿਸਾਲ ਦੇ ਇਹਦਾ ਮਤਲਬ ਹੈ ਗਲਤ ਲਿਖ, ਗਲਤ। ਉਸਤਾਦ ਜੀ ਏਦਾਂ ਕਰ ਸਕਦੇ ਆ ਨਾ, ਮਤਲਬ ਕਿ ਜੇ ਕਿਸੇ ਦਾ ਮਕਾਨ ਦੇਖ ਲਿਆ ਤੇ ਤੁਸੀਂ ਆਪਣੇ ਭਰਾ ਘਰੋਂ ਨਹੀਂ ਕੱਢ ਸਕਦੇ। ਹਾਂ ਕਿਸੇ ਦਾ ਮਕਾਨ ਚੰਗਾ ਬਣ ਗਿਆ ਤੇ ਕਰਜ਼ਾ ਫੜ ਕੇ ਆਪਣਾ ਵੀ ਬਣਾ ਲਿਆ ਤੇ ਉਹ ਮੁੜ ਕੇ ਜ਼ਲੀਲ ਹੁੰਦੇ ਫਿਰ। ਇਹਨੂੰ ਕਹਿੰਦੇ ਕਿਸੇ ਦਾ ਮੂੰਹ ਲਾਲ ਹੋਵੇ ਤੇ ਆਪਣਾ ਚੰਡਾ ਮਾਰ ਕੇ ਨਹੀਂ ਕਰਦੇ। ਲਿਖ ਪਾਦ ਮੁਸਤਫਾ। ਇਹਨੂੰ ਕੱਟਦੇ, ਇਹਦੀ ਠਹਿਰ ਜਾ, ਇਹਨੂੰ ਕੱਟਦੇ ਦੀ ਜਗ੍ਹਾ ਤੇ ਗੱਲ ਬਣਦੀ ਆ ਕਿ ਕਿਸੇ ਨੂੰ ਖਾਂਦਾ ਵੇਖ ਕੇ ਲੜੀਏ ਨਾ ਤੇ ਲੜ ਕੇ ਮੁੜ ਕੇ ਡਰੀਏ ਨਾ। ਲੜ ਕੇ ਮੁੜ ਕੇ ਡਰੀਏ ਨਾ। ਕਿਸੇ ਨੂੰ ਹਾਂ ਇੱਥੇ ਲਿਖ ਕਿ ਕਿਸੇ ਦਾ ਮੂੰਹ ਲਾਲ ਹੋਵੇ
ਤੇ ਆਪਣਾ ਰੱਬ ਕੋ ਦੁਆ ਮੰਗ ਕੇ ਕਰਵਾ ਲਓ। ਯਾਰ ਬਾਤ ਲਿਖਦੇ ਬਾਅਦ ਮੁਸਬਾ ਲਿਖਦੇ ਆਪਣਾ ਕਿਸੇ ਦਾ ਮੂੰਹ ਲਾਲ ਹੋਵੇ, ਕਿਸੇ ਦਾ ਤੇ ਹਾਂ ਕਿਸੇ ਦਾ ਮੂੰਹ ਲਾਲ ਹੋਵੇ ਤੇ ਰੱਬ ਨੂੰ ਕਹੋ ਕਿ ਮੇਰਾ ਵੀ ਇਦਾਂ ਲਾਲ ਕਰ ਦੇ। ਹਾਂ ਆ ਗੱਲ ਬਣਦੀ ਉਸਤਾਦ ਜੀ ਤੁਹਾਡੀ ਦਾਵਤ ਹੈ ਮੇਰੇ ਵੱਲ। ਹੈ ਕਿੱਥੇ? ਬੈਡਰੂਮ ਚ? ਬੈਡਰੂਮ ਚ ਨਹੀਂ ਉਹ ਸਤਵਾਂ ਪ੍ਰਾਹੁਣਾ ਮੈਂ ਹੋਣਾ ਬੈੱਡ ਲੈਣ ਆਏਗਾ ਤਾਂ ਦਾਵਾ ਦਾ ਡਰਾਈਵਰ ਪਿੱਛੇ ਜਿਹੜਾ ਬੈੱਡ ਦੇ ਡਰਾਈਵਰ ਦੇ ਪਿੱਛੇ ਬੈਠਾ ਹੁੰਦਾ ਉਹ ਆ ਮੈਂ। ਕਹਿੰਦਾ ਉਸਤਾਦ ਜੀ, ਅਗਸਤ ਨੂੰ ਆਪਣੇ ਬੈੱਡ ਦਾ ਸਲੰਸਰ ਕੱਢ ਕੇ ਸੁੱਤਾ ਪਿਆ। ਕਹਿੰਦਾ ਮੈਂ ਉਸਤਾਦ ਜੀ ਦਾਵਤ ਕਰਨੀ, ਉਸਤਾਦ ਜੀ ਤਾਂ ਕਹਿਣ ਨਾ ਮੈਨੂੰ ਭੁੱਖਾ ਨਹੀਂ ਮਾਰਿਆ। ਆਹੋ ਸਹੀ ਗੱਲ। ਭੁੱਖਾ ਰਹਿਣ ਦੀ ਦਾਵਤ। ਆਹੋ ਨਹੀਂ ਸੀਰੀਅਸ ਉਸਤਾਦ ਜੀ, ਸਾਗ ਪਕਾਵਾਂਗੇ। ਹੈ ਸਾਗਾਂ ਵਾਲਿਆਂ ਦੇ ਪਕਣ ਪਰੌਂਠੇ ਤੇ ਚੜਿਆਂ ਦੀ ਅੱਗ ਨਾਲ। ਹਾਂ ਉਸਤਾਦ ਜੀ ਰੰਨਾਂ ਵਾਲਿਆਂ ਦੇ ਉਹ ਮਿਸਾਲ ਜਿਹੜੀ ਆ ਕਿਹੜੀ ਭਾਜੀ? ਕਿ ਭਾਂਡੇ ਦਾ ਮੂੰਹ ਖੁੱਲਾ ਹੋਵੇ ਤੇ ਕੁੱਤੇ ਨੂੰ ਆਪ ਸ਼ਰਮ ਕੁੱਤੇ ਨੂੰ ਸ਼ਰਮ ਚਾਹੀਦੀ। ਲਓ ਜੀ ਤੁਸੀਂ ਦੱਸ ਦਿਓ ਦਾ ਕੀ ਮਤਲਬ ਦੱਸੋ। ਕੁੱਤਾ ਤੇ ਭਾਂਡੇ 'ਚ ਮੂੰਹ ਮਾਰਦੇ ਨਹੀਂ, ਬਿੱਲੀਆਂ ਮਾਰਦੀਆਂ। ਉਸਤਾਦ ਜੀ ਦਾ ਮਤਲਬ ਇਹ ਇਹ ਮਿਸਾਲ ਪਾਉਂਦੀ ਜੀ ਭਾਂਡੇ ਦਾ ਮੂੰਹ ਖੁੱਲਾ ਹੋਵੇ ਤੇ ਬਿੱਲੀ ਨੂੰ ਸ਼ਰਮ ਚਾਹੀਦੀ ਹੈ। ਤੁਸੀਂ ਦੱਸ ਦਿਓ ਸਾਰੇ ਜਣੇ ਰਲ ਕੇ ਵਾਹ, ਵਾਹ। ਇਹ ਦੋਵਾਂ 'ਚੋਂ ਮਿਸਾਲ ਕਿਹਦੇ ਤੇ ਸਾਦਕ ਆਉਂਦੀ ਹੈ? ਕੀ ਬਾਤ ਹੈ। ਬਿੱਲੀ ਬਣਦੀ ਬਿੱਲੀ। ਭਾਂਡੇ ਦਾ ਮੂੰਹ ਖੁੱਲਾ ਹੋਵੇ ਤੇ ਬਿੱਲੀ ਨੂੰ ਸ਼ਰਮ ਚਾਹੀਦੀ। ਇਹ ਦੱਸੋ ਮੁਅਰਖ ਕੋ ਗਲਤੀ ਹੋਈ ਇਹ ਅੱਗੇ ਤੋਂ ਕਿ ਸੀਨਾ ਬਸੀਨਾ ਫੈਲ ਗਿਆ ਨਿਜ਼ਾਮ। ਫੈਲ ਗਿਆ। ਗਲਤੀ ਕੱਟ ਇਹਨੂੰ ਵਿੱਚ ਕੱਟ। ਪਸੀਨਾ ਆ ਗਿਆ ਸੀ। ਬੇਸਿਕਲੀ ਉਦੋਂ ਸੋਸ਼ਲ ਮੀਡੀਆ ਦੀ ਸਿਆਣੇ ਜੋ ਕਹਿੰਦੇ ਗਏ, ਇੱਕ ਮਿੰਟ ਕੱਟ ਲੈਣ ਦੇ। ਇਹਦੀ ਜਗ੍ਹਾ ਤੇ ਲਿਖ ਕੇ ਉਸਤਾਦ ਦੇ ਨਾਲ ਤੁਹਾਡਾ ਸਾਈਜ਼ ਇੱਕ ਹੋਵੇ ਤੇ ਕਾਲੂ ਨੂੰ ਸ਼ਰਮ ਚਾਹੀਦੀ। ਕਾਲ ਹਾਂ ਭਾਈ ਉਸਤਾਦ ਦਾ ਕਮਰਾ ਖੁੱਲਾ ਹੋਵੇ ਤੇ ਉਸਤਾਦ ਦਾ ਕਮਰਾ ਖੁੱਲਾ ਹੋਵੇ ਤੇ ਕਾਲੂ ਨੂੰ ਸ਼ਰਮ ਚਾਹੀਦੀ। ਨਹੀਂ ਇਹ ਤਾਂ ਸਾਡੀ ਪਰਸਨਲ ਮਿਸਾਲ ਹੈ। ਸਿਆਣੇ ਕਹਿੰਦੇ ਆ ਕਾਲੂ ਨੂੰ ਯਾਰੀ ਹੋਵੇ ਤੇ ਦੀਵਾਰੇ ਮਿਹਰਬਾਨੀ ਵੱਡੀ ਕਰਾਓ। ਦੁਬਾਰੇ ਮਿਹਰਬਾਨੀ ਉੱਚੀ ਰੱਖੋ। ਉੱਚੀ ਰੱਖੋ। ਜਿਨ੍ਹਾਂ ਨੇ ਚੁੱਕਣੀਆਂ ਸ਼ਰਟਾਂ ਢਿੱਡ ਉਹਨਾਂ ਦੇ ਭੀੜ। ਉਹਦੇ ਢੱਕੇ। ਅੱਛਾ ਵੀ ਕੀ ਸੀ ਆ ਮਿਸਾਲ? ਉਸਤਾਦ ਦਾ ਕਮਰਾ ਖੁੱਲਾ ਹੋਵੇ ਤੇ ਨਹੀਂ ਪਹਿਲੇ ਕੀ ਮਿਸਾਲ ਸੀ? ਕਿ ਭਾਂਡੇ ਦਾ ਮੂੰਹ ਖੁੱਲਾ ਹੋਵੇ। ਭਾਂਡੇ ਦਾ ਮੂੰਹ ਖੁੱਲਾ ਹੋਵੇ ਕੁੱਤੇ ਨੂੰ ਸ਼ਰਮ ਚਾਹੀਦੀ। ਏਦਾਂ ਹੀ ਆ। ਨੋ ਗਲਤ। ਆਈ ਡੋਂਟ ਅੰਡਰਸਟੈਂਡ। ਬਿੱਲੀ ਨੂੰ ਸਮਝ ਨਹੀਂ ਆ ਰਿਹਾ। ਬਿੱਲੀ ਨੂੰ ਸ਼ਰਮ ਚਾਹੀਦੀ ਤੇ ਜ਼ਿਆਦਾ ਸਾਦਕ ਹੁੰਦੀ ਗੱਲ ਸੱਚੀ ਲੱਗਦੀ ਆ। ਕਿਉਂਕਿ ਹਰ ਘਰ 'ਚ ਪਹਿਲੀ ਤੇ ਗੱਲ ਆ ਦੇਖੋ ਕੁੱਤਾ ਤੁਸੀਂ ਘਰ ਰੱਖਿਆ ਠੀਕ ਹੈ ਜੀ, ਤੁਸੀਂ ਉਹਨੂੰ ਲੰਗਰ ਪਾਉਂਦੇ ਹੋ ਸਵੇਰ ਸ਼ਾਮ ਦੁਪਹਿਰ। ਹਾਂਜੀ। ਉਸਤਾਦ ਜੀ ਉਹਦਾ ਜਿਹੜਾ ਟਾਈਮ ਆ ਉਸ ਟਾਈਮ ਉਹਨੂੰ ਰੱਖ ਦਿਓ, ਉਹ ਤਾਂ ਖਾਏਗਾ ਬਸ। ਔਰ ਆਪਣੇ ਭਾਂਡੇ ਚ ਤੇ ਬਿੱਲੀ ਬਿੱਲੀ ਤੇ ਬਿੱਲੀ ਉਹ ਜਦੋਂ ਸ਼ਰਮ ਬਿੱਲੀ ਨੂੰ ਚਾਹੀਦੀ ਆ। ਸਹੀ ਗੱਲ। ਬਿੱਲੀ ਨੂੰ ਸ਼ਰਮ ਨਹੀਂ, ਇਸ ਤੋਂ ਵੀ ਅਗਲੀ ਕੋਈ ਚੀਜ਼ਾਂ ਚਾਹੀਦੀਆਂ ਕਿ ਅਗਲੇ ਨੇ ਆਪਣੇ ਵਾਸਤੇ ਗਰਮ ਕਰਕੇ ਰੱਖਿਆ। ਪਤਾ ਨਹੀਂ ਉਹਨੇ ਕਿੱਥੋਂ ਮੰਗਾਇਆ ਰਾਈਡਰ ਕੋਲੋਂ 300 ਰੁਪਇਆ ਦੇ ਕੇ। ਰਾਈਟਰ ਇੱਥੇ ਲਿਖ ਕਿਸੇ ਦਾ ਵੀ ਸਾਲਣ ਪਿਆ ਹੋਵੇ ਤੇ ਬਿੱਲੀ ਨੂੰ ਸ਼ਰਮ ਚਾਹੀਦੀ ਹੈ। ਅਗਲੇ ਨੇ ਕਿਦਾਂ ਕਿਸੇ ਦੀ ਵੀ ਕੋਈ ਖਾਣ ਵਾਲੀ ਚੀਜ਼ ਪਈ ਹੋਵੇ ਤੇ ਬਿੱਲੀ ਨੂੰ ਸ਼ਰਮ ਚਾਹੀਦੀ ਹੈ। ਬਿੱਲੀ ਦੇ ਬੂਟ ਵੀ ਪੈਦਾ ਲੱਗ ਜੇ ਵੀ ਜੇ। ਤੁਸੀਂ ਤਾਂ ਲਿਖ ਕੇ ਇਹਨੂੰ ਸ਼ਾਰਟ ਕਰੋ। ਕਿਸੇ ਦਾ ਵੀ ਲੰਗਰ ਪਿਆ ਹੋਵੇ, ਕੋਈ ਵੀ ਲੰਗਰ ਪਿਆ ਹੋਵੇ ਤੇ ਬਿੱਲੀ ਨੂੰ ਸ਼ਰਮ ਚਾਹੀਦੀ ਹੈ। ਚਾਹੀਦੀ ਹੈ। ਅਗਲੇ ਨੇ ਕਿਦਾਂ ਮੰਗਾਇਆ ਰਾਈਟਰ। ਉਸਤਾਦ ਜੀ ਮਾਰੇ ਨਾਲੋਂ ਡਰਾਇਆ ਚੰਗਾ। ਮਾਰੇ ਨਾਲੋਂ ਡਰਾਇਆ ਗਲਤ ਕੱਟ ਇਹਨੂੰ। ਇਹ ਵੀ ਇੱਕ ਮਿੰਟ ਕੱਟਦੇ ਉਸਤਾਦ ਨਹੀਂ। ਜੀ ਹਾਂ ਅਗਲੀ ਆ ਗਈ ਜੀ। ਹਾਂਜੀ। ਇਹ ਫਲਾਪ ਹੋ ਗਈ ਜੀ। ਨਹੀਂ ਉਹ ਲਿਖ ਲਿਆ। ਹਾਂਜੀ। ਅਗਲੀ ਲਿਖ ਲਾ ਕਿ ਮਾਰੇ ਨਾਲੋਂ ਡਰਾਇਆ ਚੰਗਾ ਗਲਤ ਹੈ। ਉਹ ਕਿਦਾਂ? गलत है मुअर्रख इसमें पागल। ਲਿਖ ਲਿਆ ਜੀ ਮਾਰੇ ਨਾਲੋਂ ਡਰਾਇਆ ਚੰਗਾ, ਯਾਨੀ ਕਿ ਡਰਾ ਕੇ ਰੱਖੋ, ਮਾਰੋ ਨਾ। ਜਦੋਂ ਤੁਸੀਂ ਮਾਰ ਦੇਣਾ ਨਾ ਤੇ ਉਹਨੇ ਕਹਿਣਾ ਵੀ ਇਹੀ ਮੈਨੂੰ ਡਰ ਸੀ ਮਾਰਦਾ, ਉਹ ਮੈਨੂੰ ਪੈ ਗਈ, ਹੁਣ ਮੈਂ ਜੋ ਮਰਜ਼ੀ ਕਰਾਂ। ਇਸ ਤੋਂ ਡਰਾ ਕੇ ਰੱਖੋ। ਗਲਤ ਕੀਤਾ ਹੈ। ਗਲਤ ਹਮੇਸ਼ਾ ਲਈ ਏਦਾਂ ਨਹੀਂ ਹੁੰਦਾ। ਕਦੀ ਕਦੀ ਮਾਰਨਾ ਵੀ ਜ਼ਰੂਰੀ ਹੈ। ਜ਼ਰੂਰੀ। ਹਾਂ ਵਿੱਚ ਕਹਿ ਮਾਰ ਕਦੀ ਮਾਰਨਾ ਜਿਹੜਾ ਨਾ ਉਹ ਜ਼ਰੂਰੀ ਹੋ ਜਾਂਦਾ ਕਿਸੇ ਗੱਲ ਤੋਂ। ਹਮੇਸ਼ਾ ਹੀ ਤੁਸੀਂ ਬਸ ਡਰਾਈ ਜੋ ਅਗਲਾ ਇਹਦਾ ਆਪੋਜ਼ਿਟ ਇਹ ਵੀ ਸੋਚੋ, ਅਗਲਾ ਸਮਝੂਗਾ ਇਹ ਕਰਦਾ ਕੁਝ ਨਹੀਂ, ਡਰਾਉਂਦਾ ਹੀ ਹੈ ਬਸ। ਫਿਰ ਡਰਾਏ ਨਾਲੋਂ ਕਦੀ ਕਦੀ ਮਾਰਿਆ ਚੰਗਾ। ਹਾਂ ਯਾਰ ਇਸ ਰਹਿਣ ਸਾਹਿਬ ਤੁਸੀਂ ਨਾ ਆਪ ਜਾ ਕੇ ਇਨਵੋਲਵਮੈਂਟ ਕਰ ਰਹੇ। ਮੇਰੀਆਂ 100% ਮੇਰੀਆਂ ਹੋਣੀਆਂ ਚਾਹੀਦੀਆਂ। ਕੱਲ ਨੂੰ ਕੋ ਕਹਿ ਦੇਵੇ ਤੂੰ ਕੱਲ ਨੂੰ ਖਾ ਪਾ ਦੇਵੇ ਜੀ ਮੈਂ ਦੱਸੀ ਸੀ, ਮੇਰਾ ਤੇ ਬੇੜਾ ਗਰਕ ਹੋ ਨਹੀਂ ਗਿਆ। ਮੈਂ ਗਾਣੇ ਪਾਉਂਗਾ ਉਸਤਾਦ ਜੀ। ਨਹੀਂ ਗੱਲ ਹੈ ਮੈਂ ਗੱਲ ਉਹ ਕਰਾਂਗਾ ਜਿਹੜੀ 100% ਮੇਰੀ ਹੋਵੇ। ਤੁਸੀਂ ਆਪਣੀਆਂ ਉੱਤੇ ਸਫੇ ਥੱਲੇ ਤੇ ਲਿਖ ਲਓ। ਉਸਤਾਦ ਜੀ ਸਾਡੇ ਦਸਾਂਗ ਸਾਡਾ ਮਾਂ। ਅੱਛਾ ਕੀ ਸੀ? ਮਾਰਿਆ ਨਾਲੋਂ ਡਰਾਇਆ ਚੰਗਾ। ਹੁਣ ਤੁਸੀਂ ਡਰਾਇਆ ਵੀ ਕਿੱਦਾਂ ਚੰਗਾ? ਤੁਸੀਂ ਡਰਾਈ ਜਾ ਰਹੇ, ਕਹਿ ਕੁਛ ਨਹੀਂ ਰਹੇ, ਡਰਾਈ ਜਾ ਰਹੇ। ਅਗਲਾ ਕਹੂਗਾ ਇਹਨੇ ਕਿਹੜਾ ਮਾਰਨਾ ਵਾ, ਏਦਾਂ ਹੀ ਕਰਦਾ ਵਾ। ਨੈਗੇਟਿਵ ਇਹ ਵੀ ਕੰਮ ਖਰਾਬ ਹੋ ਸਹੀ ਗੱਲ। ਦੋਵਾਂ ਪਾਸੇ ਕੰਮ ਖਰਾਬ। ਤੁਸੀਂ ਇਹਦੇ ਲਿਖੋ ਮਾਰਿਆ ਨਾਲੋਂ ਡਰਾਇਆ ਚੰਗਾ, ਡਰਾਏ ਨਾਲੋਂ ਮਾਰਿਆ ਚੰਗਾ। ਮਾਰਨਾ ਵੀ ਵਾਹ ਵਾਹ ਮੁਕੰਮਲ ਅਗਰ ਵਾਹ ਵਾਹ ਵਾਹ। ਹੱਥ ਨਾ ਪਹੁੰਚੇ ਥੂ ਕੌੜੀ। ਹਾਂ ਦੱਸੋ। ਇਹ ਉਹੀ ਆ ਵੀ ਅੰਗੂਰ ਖੱਟੇ ਹੈ।
ਅੰਗੂਰ ਕੱਟੇ ਆ ਹੱਥ ਨਾ ਪਹੁੰਚੇ ਥੂ ਕੋੜੀ ਵੀ ਹੱਥ ਪਹੁੰਚੇ ਨੇ ਤਾਂ ਕਹਿਣਾ ਵੀ ਪਤਾ ਦਫਾ ਸ਼ਾਇਦ ਨਹੀਂ ਸਹੀ। ਲਓ ਜੀ ਇੱਕ ਮਿੰਟ ਮਿੱਠਾ ਜੀ ਮੇਰੇ ਜੇਬ ਚ ਆ ਗਿਆ ਮੈਂ ਮੁੜ ਕੇ ਭੁੱਲ ਜਾਣੀ ਆ। ਅੱਖ ਵਾਲਾ ਨਹੀਂ ਅੰਬਾਂ ਦੀ ਭੁੱਖ ਬਾਕੜੀਆਂ ਨੇ ਲੱਦਦੀ। ਇਹ ਮੈਂ ਸੁਣੀ ਨਹੀਂ ਲਿਆਦਾ ਮੈਂ ਇੱਥੇ ਕੋਈ ਦੱਸੋ। ਇਹਨੂੰ ਮੈਂ ਕੋਈ ਕਰ ਨਹੀਂ ਸਕਦਾ। ਇਹ ਦੱਸੋ ਨੋ ਕਮੈਂਟਸ। ਉਸਤਾਦ ਜੀ ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦਾ। ਸੱਪ ਦਾ ਡਰਿਆ ਡੰਗਿਆ ਉਸਤਾਦ ਜੀ। ਨਹੀਂ ਸੱਪ ਤਾਂ ਡਰਿਆ। ਰੱਸੀ ਤੋਂ ਵੀ ਡਰਦਾ। ਸੱਪ ਦਾ ਡਰਿਆ ਰੱਸੀ ਤੋਂ ਵੀ ਡਰਦਾ ਕਿਉਂਕਿ ਸੱਪ ਦੀ ਦਹਿਸ਼ਤ ਹੁੰਦੀ ਜਦੋਂ ਬੰਦਾ ਡਰਦਾ ਨਾ ਉਹ ਬਾਅਦ ਦੇ ਵਿੱਚ ਅਗਰ ਹਨੇਰੇ 'ਚ ਰੱਸੀ ਵੀ ਪਈ ਨਾ ਤਾਂ ਉਸੇ ਡਰ ਤੋਂ ਡਰਦਾ। ਗਲਤ ਕੱਟ ਇਹਨੂੰ ਘੱਟ ਵੀ ਆ ਡੰਗਿਆ ਹੋਇਆ ਗਲਤ ਆ ਬਈ। ਓਕੇ ਕੱਢ ਦਿੱਤਾ। ਕੱਟ ਦੇ। ਸੱਪ ਦੇ ਡੰਗੇ ਨੂੰ ਪਤਾ ਵਾ ਵੀ ਇਹ ਰੱਸੀ ਆ। ਹਾਂ ਵਾਕਈ ਸਹੀ। ਵੱਡਾ ਪਾਗਲ ਕੋਈ ਵੀ ਨਹੀਂ ਏਦਾਂ ਕਰਦਾ। ਬੇਵਕੂਫ ਕੋਈ ਨਹੀਂ ਹੁੰਦਾ। ਵਾਹ ਜੀ ਉਸਤਾਦ ਜੀ ਕੀ ਕਹਿੰਦੇ ਵਾਹ। ਅੱਛਾ ਜੀ ਇੱਕ ਮਿਸਾਲ ਹੋਰ ਰੱਸੀ ਆ ਸੱਪ ਆ। ਹਾਂ ਇੱਕ ਮਿਸਾਲ ਹੋਰ ਸੈੱਟ ਇਹ ਫੇਮ ਲੈਣ ਦੀ ਖਾਤਰ ਗਿਆ ਜੀ ਕਿਸੇ ਨੇ। ਖਾਣ ਦੀ ਖਾਤਰ। ਹਾਂ ਇਹ ਕਹਿਣਾ ਧੀ ਨੂੰ ਤੇ ਸਮਝਾਉਣਾ ਨੋ ਨੂੰ। ਹਾਂ ਇਹ ਮਿਸਾਲ ਨਹੀਂ ਇਹ ਮੁਨਾਫਕਤ ਆ। ਇਹ ਸਾਡੇ ਤੋਂ ਬਾਅਦ ਹੋਣਾ ਚਾਹੀਦਾ। ਇਹ ਮਿਸਾਲ ਹੀ ਨਹੀਂ ਹੈ। ਹਾਂਜੀ ਇਹ ਮੁਨਾਫਕਤ ਆ ਯਾਰ। ਹਾਂਜੀ ਉਸਤਾਦ ਜੀ ਕਹਿਣਾ ਧੀ ਨੂੰ ਤੇ ਸੁਣਾਉਣਾ ਨੌ ਨੂੰ। ਇਹ ਵੀ ਧੀ ਨੂੰ ਇਹ ਵੀ ਕਹਿਣਾ ਕਰ ਲਿਆ ਕਰ ਕੰਮ ਹਾਏ। ਸਵੇਰ ਤੋਂ ਰਾਤ ਤੱਕ ਖਾਈ ਜਾਨੀ ਇੱਥੇ ਖਾਣ ਲੱਗਿਆ ਤੇਰਾ ਹੱਥ ਵੇਖਣਾ ਆਉਂਦਾ ਵਾ। ਕਹਿਣਾ ਧੀ ਨੂੰ ਤੇ ਹੁਣ ਨੌ ਨੂੰ ਸੁਣਾਈ ਜਾ ਰਿਹਾ। ਹਾਏ ਤੇ ਮਰ ਗਈ ਨੌ ਇਹ ਗੱਲ ਸੁਣ ਕੇ। ਇਹ ਬਗੈਰ ਧੀ ਇਹ ਮੁਨਾਫਕਤ ਆ। ਇੱਥੇ ਮੈਂ ਕੱਟਾ ਨਾ ਇਹਨੂੰ ਨਾ, ਕਾਂਗੇ ਇਹਨੂੰ ਕਹਿ ਕੇ ਇਹ ਬਣਦੀ ਨਹੀਂ ਗੱਲ। ਇੱਕ ਮਿਸਾਲ ਆ ਖੋਤਾ ਹੀ ਖੂਜ ਪਾਤਾ ਹੀ। ਇਹਨੂੰ ਮੈਨੂੰ ਲੌਜੀਕ ਦੱਸੋ। ਉਸਤਾਦ ਜੀ ਇਹਨੇ ਪਾਇਆ ਇਹਦੀ ਮੈਨੂੰ ਲੌਜੀਕ ਦੱਸੋ। ਉਸਤਾਦ ਜੀ ਉਹ ਕਹਿੰਦਾ ਕਿ ਤੈਨੂੰ ਕੰਮ ਕਹਿ ਗਿਆ ਵਾ ਜਿਹੜਾ ਤੂੰ ਕਰਨਾ ਸੀ ਉਹ ਵੀ ਨਹੀਂ ਕੀਤਾ। ਖੋਤਾ ਹੀ ਖੂਜ ਪਾਤਾ ਇਹਦੀ ਡੈਫੀਨੇਸ਼ਨ ਦੱਸੋ। ਖੋਤਾ ਮਤਲਬ ਕਿ ਪਾਣੀ ਗੰਦਾ ਕਰਤਾ ਖੋਤਾ ਪਾ ਕੇ ਉਸਤਾਦ ਜੀ। ਨਹੀਂ ਉਹ ਤੇ ਇੱਕ ਗੰਦੀ ਮੱਛੀ ਖੋਤੇ ਨੂੰ ਖਰਾਬ ਕਰ ਦਿੰਦੀ ਹੈ। ਮੈਂ ਦੱਸਾਂ ਉਸਤਾਦ ਜੀ ਇਹਦੇ ਵਿੱਚ ਇਹ ਅੱਗੇ ਤੁਸੀਂ ਇੱਕ ਕੰਮ ਕਿਹਾ ਵਾ ਜਿੱਦਾਂ ਤੁਸੀਂ ਮੈਨੂੰ ਅਕਲਮੰਦ ਔਰ ਜ਼ਹੀਨ ਤਰੀਨ ਆਦਮੀ ਸਮਝਦੇ ਹੋ। ਤੁਸੀਂ ਮੈਨੂੰ ਕਿਤੇ ਕੰਮ ਭੇਜਿਆ ਵਾ। ਤੁਸੀਂ ਕੋਤਾ ਗੂਟ ਸੁੱਟ ਰਹੇ ਹੋ। ਹਾਂ ਇਹ ਕੋਸ਼ਿਸ਼ ਕਰ ਰਹੇ ਸੁੱਟਣ। ਇਸ ਬਗੈਰਤ ਦਾ ਮੈਂ ਤੁਹਾਨੂੰ ਜੁਗਨੂ ਬਾਦਸ਼ਾਹ ਕੰਮ ਦੱਸਿਆ। ਇਸ ਬਗੈਰਤ ਦਾ ਇਹਨੂੰ ਮੈਂ ਰਾਤੀ 2 ਕੰਮ ਦੱਸੇ। ਮੈਂ ਕਿਹਾ ਤੂੰ ਨਾ ਸਵੇਰੇ ਕਿਤੇ ਬੈਂਕ ਜਾਣਾ ਵਾ ਇੱਕ ਫਲਾਂ ਤੋਂ ਦਾਰੇ ਦੇ ਵਿੱਚ ਜਾਣਾ 2 ਦਾਰੇ ਜਾਣਾ ਵਾ। ਬੈਂਕ ਜਾ ਕੇ ਤੇ ਪੁੱਛਣਾ ਵਾ ਕਿ ਭਾਜੀ ਨਵਾਂ ਅਕਾਊਂਟ ਖੁਲਾਉਣਾ ਵਾ ਉਹਦੇ ਲਈ ਕੀ ਚੀਜ਼ਾਂ ਚਾਹੀਦੀਆਂ ਨੇ ਫਲਾਂ। ਉਸ ਤੋਂ ਬਾਅਦ ਤੂੰ ਫਲਾਂ ਜਗ੍ਹਾ ਤੇ ਜਾਣਾ ਵਾ ਉੱਥੇ ਤੂੰ ਪੁੱਛਣਾ ਭਾਜੀ ਆ 4 ਸ਼ੈਂਪੂ ਸ਼ਹਿਦ ਜਿਹੜਾ ਅਸੀਂ ਵੇਚਦੇ ਆ ਇਹਦੀ ਕੋਈ ਸਾਨੂੰ ਮਤਲਬ ਅਸੀਂ ਅਗਰ ਇਹ ਦੁਬਈ ਸੇਲ ਕਰਦੇ ਆ ਤੇ ਸਾਨੂੰ ਇਹਦੇ ਲਈ ਇਹਨੂੰ ਰਜਿਸਟਰਡ ਕਰਾਉਣਾ ਦਾ ਕੀ ਕੰਮ ਆ। ਇਸ ਬਗੈਰਤ ਦਾ ਕੰਮ ਚੈੱਕ ਕਰੋ। ਇਹ ਆਇਆ ਮੈਂ ਕਿਹਾ ਪਤਾ ਕਰਕੇ ਆਇਆ ਕਹਿੰਦਾ ਹਾਂਜੀ। ਮੈਂ ਕਿਹਾ ਬੈਂਕ ਵਾਲੇ ਕੀ ਕਹਿੰਦੇ ਕਹਿੰਦਾ ਬੈਂਕ ਵਾਲੇ ਕਹਿੰਦੇ ਨੇ ਅਸੀਂ ਪਹਿਲੇ ਉਸ ਜਗ੍ਹਾ ਤੇ ਜਾ ਕੇ ਦੇਖਾਂਗੇ ਕਿ 4 ਸ਼ੈਂਪੂ ਸ਼ਾਇਦ ਕਿੱਥੇ ਬਣ ਰਿਹਾ। ਬੈਂਕ ਵਾਲੇ ਆਹੋ ਮੈਂ ਕਿਹਾ ਉਹ ਕਿਉਂ ਬੈਂਕ ਵਾਲੇ ਨੇ ਕੀ ਤਲਕ ਉਹਦਾ ਤੁਸੀਂ ਆਪ ਹੀ ਕਿਹਾ ਸੀ ਬੈਂਕ ਵਾਲਿਆਂ ਨੂੰ ਜਾ ਕੇ ਪੁੱਛਣਾ ਵਾ ਕਿ ਅਸੀਂ ਅਕਾਊਂਟ ਖੁਲਾਉਣਾ ਵਾ ਸਾਡੇ ਜਿਹੜੇ 4 ਸ਼ੈਂਪੂ ਵਾਲੇ ਪੈਸੇ ਉਹ ਚ ਆਇਆ ਕਰਨੇ। ਜਿੱਦਾਂ ਚਾਰ ਦੀ ਗੱਲ ਕਰਨੀ ਸੀ ਉਧਰ ਜਿੱਧਰ 4 ਦੀ ਗੱਲ ਕਰਨੀ ਸੀ ਉੱਧਰ ਬੈਂਕ ਦੀ ਕਰਾਈ। ਉਧਰ ਅਕਾਊਂਟ ਦੀ ਗੱਲ ਕਰ ਆਇਆ। ਬੈਂਕ ਚ ਲਾਇਸੈਂਸ ਕਹਿੰਦਾ ਅਚਾਰ ਸ਼ਾਇਦ ਸ਼ੈਂਪੂ ਦਾ ਅਕਾਊਂਟ ਖੁਲਾਉਣਾ। ਤੇ ਚਾਰ ਵਾਲਿਆਂ ਨੂੰ ਜਾ ਕੇ ਕਹਿੰਦਾ ਡਾਲਰ ਅਕਾਊਂਟ ਬਣਾ ਦੂੰਗਾ। ਇਹ ਸੱਚੀ ਗੱਲ ਕਰ ਰਿਹਾ ਮੈਂ ਮਜ਼ਾਕ ਨਹੀਂ ਕਰ ਰਿਹਾ। ਹੁਣ ਕਹਿੰਦਾ ਲਾ ਹੁਣ ਮੈਨੂੰ ਸਮਝ ਆ ਗਈ ਹੁਣ ਮੈਂ ਸਵੇਰੇ ਇਹੀ ਕਰਾਂਗਾ। ਉਸਤਾਦ ਜੀ ਬੁੱਢੀ ਗੋਤਨਾ ਦੇ ਬੰਦਾ ਮੋਚਣਾ ਹੈ ਕੀ ਹੁਣ ਕਈ ਬੰਦੇ ਕਲੀਨ ਸ਼ੇਪ ਹੀ ਆ। ਨਹੀਂ ਇਹ ਮਿਸਾਲ ਨਹੀਂ ਇਹ ਤੇ ਦੁਨੀਆ ਦੀ ਫਿੱਕੀ ਮਿਸਾਲ ਆ ਕਿ ਮੁੱਛ ਵਾਲਾ ਮਰਦ ਹੁੰਦਾ। ਇੱਥੇ ਕਲੀਨ ਸ਼ੇਵ ਵਾਲੇ ਖਲੋਜਨ ਛੇਤੀ ਹਿਲਦੇ ਨਹੀਂ ਭਾਵੇਂ ਦੁਨੀਆ ਜਾਣ ਦਾ ਟੈਨਸ਼ਨ ਪੈ ਜੇ। ਕਈ ਮੁੱਛਾਂ ਵਾਲੇ ਦੌੜਦੇ ਨੇ ਇਹ ਪੁਰਾਣੀ ਜੋਨ ਸਿਨਾ ਵੇਖ ਲਓ। ਇਹਦੇ ਚ ਇਹ ਆ ਅਗਰ ਤੁਸੀਂ ਉਸ ਮੁੱਛ ਦੀ ਅਹਿਮੀਅਤ ਨੂੰ ਸਮਝਦੇ ਹੋ ਫਿਰ ਤੁਸੀਂ ਉਹਦੀ ਲਾਜ ਰੱਖਦੇ ਹੋ ਤੇ ਅਗਰ ਤੁਸੀਂ ਉਹਦੀ ਅਹਿਮੀਅਤ ਨੂੰ ਨਹੀਂ ਸਮਝਦੇ ਤੇ ਮੁੱਛਾਂ ਦੇ ਮੁਸਰੇ ਕਹਿੰਦੀ ਵੀ ਆ ਜਾਂਦੀਆਂ ਪਤਾ ਉਹੀ ਕਹਿਣ ਲੱਗਾ ਉਸਤਾਦ ਜੀ ਉਹ ਮਿਸਾਲ ਕੀ ਆ ਖਵਾਜੇ ਦਾ ਸਰਾ ਡੱਡੂ ਗਵਾਹ ਗਵਾਹ ਹਾਂ ਇਹਦਾ ਦੱਸ ਖਵਾਜੇ ਦਾ ਗਵਾਹ ਡੱਡੂ ਦਾ ਕਿਵੇਂ ਇਹਦੀ ਪਹਿਲੇ ਮੈਨੂੰ ਲੌਜਿਕ ਦੱਸ। ਤਾਜੀ ਇਹ ਨਾ ਇਹ ਕਿਦੋਂ ਬਣੀ ਹੋਏਗੀ ਕੀ ਐਸਾ ਵਾਕਿਆ ਹੋਇਆ ਹੋਏਗਾ ਕੀ ਐਸਾ ਉਥੇ ਦੁਰਘਟਨਾ ਹੋਈ ਹੋਏਗੀ ਜਿਹਦੀ ਵਜ੍ਹਾ ਤੋਂ ਖਵਾਜੇ ਦਾ ਗਵਾਹ ਡੱਡੂ ਕਿਹਾ। ਇਹਦੀ ਸਹੀ ਔਰ ਦੂਜੀ ਗੱਲ ਹਾਂ ਦੱਸੋ ਇਹਦੀ ਸਹੀ ਮੈਂ ਦੱਸ ਇਹ ਸਹੀ ਗੱਲ ਮੈਂ ਆਪਣੇ ਨਾਨੇ ਕੋਲ ਪੁੱਛੀ ਸੀ ਤਾਜੀ ਉਹਨਾਂ ਨੇ ਦੱਸਿਆ ਉਹਨਾਂ ਨੇ ਕਿਹਾ ਖਾਲੇ ਦਾ ਗਵਾਹ ਡੱਡੂ ਆ। ਇਹ ਖਵਾਜਾ ਇਹਨਾਂ ਨੇ ਆਪ ਇਹ ਖਾਲੇ ਦਾ ਗਵਾਹ ਡੱਡੂ ਆ। ਸਹੀ ਮਿਸਾਲ ਖਾਲਾ ਮਤਲਬ ਅੱਛਾ ਖਾਲੇ ਦਾ ਹੁੰਦਾ ਹਾਂ ਇਹ ਖਾਲੇ ਦਾ ਗਵਾਹ ਡੱਡੂ ਆ। ਖਾਲੇ ਦੀ ਹਾਂ ਚ ਹਮ ਲਈ ਜਾਣਾ ਮੈਂ ਉੱਥੇ ਰਹਿਣਾ। ਇਹ ਲੌਜਿਕ ਸਮਝ ਵੀ ਆਉਂਦੀ ਹੈ। ਹਾਂਜੀ ਹਾਂ ਖਾਲੇ ਦਾ ਗਵਾਹ ਡੱਡੂ ਖਾਲਾ ਕਹਿ ਨਹੀਂ ਰਿਹਾ। ਖਾਲੇ ਚ ਉਹਨੇ ਰਹਿਣਾ ਜੋ ਉਹਦਾ ਘਰ ਆ ਤੇ ਉਹ ਖਾਲੇ ਚ ਉਹ ਖਾਲੇ ਨੂੰ ਕਿਹੜੀ ਕੋਈ ਐਸੀ ਗੱਲ ਕਹੇਗਾ ਕਿ ਉਹ ਵੈਸੇ ਮੈਂ ਖਾਲੇ ਨੂੰ ਕੋਈ ਕਹੂਗਾ ਇਹ ਗੰਦੇ ਪਾਣੀ ਦਾ ਕਿ ਸਾਫ ਪਾਣੀ ਦਾ ਸਾਫ ਪਾਣੀ ਦਾ ਤੇ ਹਾਂ ਖਾਲਾ ਕਿਧਰੋਂ ਉਹਦਾ ਘਰ ਆ
ਹਾਂਜੀ ਉਹਨੇ ਇਹਨੂੰ ਕਾਟੇ ਦੀ ਜਗ੍ਹਾ ਫਿਰ ਜੇ ਇਹ ਗੱਲ ਦੀ ਜਗ੍ਹਾ ਲਿਖ ਜਿਹਦਾ ਘਰ ਆ ਉਹਦੇ ਲਈ ਸੋਹਣਾ, ਇਹ ਲਿਖ। ਇਹ ਲਿਖ ਯਾਰ ਪੁਰਕਲਾ ਦੇ ਇਹਨੂੰ, ਉਹੀ ਉਹਦਾ ਗਵਾ। ਹਾਂ ਇਹਨਾਂ ਨੂੰ ਕਾਪੀਰਾਈਟ ਭੇਜੋ ਨਾ ਜਿਹੜੀਆਂ ਪਹਿਲੀਆਂ। ਜਿਹੜੀ ਪਹਿਲੀ ਮਿਸਾਲ ਸੀ ਉਹ ਨਾਨੇ ਦੇ ਨਾਮ ਪਾ ਦੇ। ਕਹਿੰਦਾ ਜਿਹੜੀਆਂ ਪਹਿਲੀਆਂ ਇਹਨਾਂ ਨੂੰ ਕਾਪੀਰਾਈਟ ਭੇਜੋ ਦਾ। ਹਾਂਜੀ ਉਸਤਾਦ ਜੀ ਮਾੜਾ ਦੇਖ ਕੇ ਲੜੀਏ ਨਾ ਤੇ ਮੋਟਾ ਦੇਖ ਕੇ ਫੜੀਏ ਨਾ। ਹਾਂ ਇਹਦਾ ਮਤਲਬ ਦੱਸੋ ਮਿੱਠਾ ਜੀ। ਇਹਦਾ ਮਤਲਬ ਇਹ ਹੈ ਕਿ ਮਾੜਾ ਦੇਖ ਕੇ ਲੜੀਏ ਨਾ ਕਿ ਵੀ ਯਾਰ ਮੈਂ ਤਗੜਾ ਮੈਂ ਜੇ ਮਾੜਾ ਜਿਹਾ ਵਾ ਇਹਨੂੰ ਤਾਂ ਮੈਂ ਕੁੱਟ ਲੈਣਾ, ਉਹ ਦਿਲ ਕਰੇ ਪਤਾ ਨਹੀਂ ਕਿੰਨਾ ਫੁਰਤੀਲਾ ਹੋਵੇ, ਉਹਨੇ ਕਰਾਟੇ ਸਿੱਖੇ ਉਹਨੂੰ ਬਲੈਕ ਬੈਲਟ ਹੋਵੇ ਦੇ ਕੇ। ਤੇ ਮੋਟਾ ਵੇਖ ਕੇ ਡਰੀਏ ਨਾ ਕਿ ਤੁਸੀਂ ਕਹੋ ਯਾਰ ਕਿ ਐਡਾ ਵੇਟ ਆਦਾ ਤੇ ਮੈਨੂੰ ਬਹੁਤ ਮਾਰੇਗਾ, ਦਿਲ ਕਰੋ ਕੋਈ ਹਿੱਲਿਆ ਨਾ ਜਾਂਦਾ ਹੋਵੇ। ਗਲਤ ਆ ਘੱਟ। ਅੱਛਾ ਇੱਕ ਜਿਹੜਾ ਕਿਹਾ ਜਾਂਦਾ ਕਿ ਯਾਰ ਨੈਣ ਦੀ ਅੱਖ ਰਗਾ ਇਹਦਾ ਕੀ ਸਾਜੀ ਹਟ ਸਾਜੀ ਉਹ ਨੈਣ ਸੀ ਇੱਕ ਬੜੀ ਖੂਬਸੂਰਤ ਸਾਡੇ ਪਿੰਡ 'ਚ, ਇਹ ਵੀ ਮੇਰੇ ਨਾਨਾ ਬੁੱਧ ਦੀ ਗੱਲ ਹੈ। ਅੱਛਾ ਤੇਰੇ ਨਾਨਾ ਪੁੱਤ ਇਹ ਗੱਲ ਓਏ ਇੱਕ ਮਿੰਟ ਠਹਿਰ ਜਾ, ਨਹੀਂ ਜਾਂਦਾ ਫਿਰਦਾ ਹੀ ਰਹਿੰਦਾ ਸੀ। ਕੋਈ ਸ਼ਰਮ ਨੂੰ ਹੱਥ ਮਾਰ ਕਿਹੜੇ ਕੰਮ ਲੱਗਾ? ਨਹੀਂ ਇਹ ਸਹੀ ਗੱਲ ਆ ਯਾਰ। ਕਿੰਨੇ ਕਹਾਵਤ ਮੈਂ ਤਾਂ ਸੁਣੀ ਨਹੀਂ ਕਿਤੇ। ਸਾਜੀ ਮੈਨੂੰ ਅੱਜ ਨੈਣ ਦੀ ਅੱਖ ਨਹੀਂ ਸੁਣੀ? ਨਹੀਂ ਮੈਨੂੰ ਸਾਬਤ ਕਰਾ ਦੋ ਨੈਣ ਦੇ ਸਾਰੇ। ਓਏ ਮੇਰੇ ਭੁੱਖਾ ਜੱਟ ਭੁੱਖੇ ਜੱਟ ਵਾਲੀ ਸੁਣੀ? ਉਹ ਯਾਰ ਉਹ ਹੋਏ ਇਹ ਤਾਂ ਹੁੰਦਾ ਵਾ। ਇਹ ਨੈਣ ਦੀ ਅੱਖ ਦਾ ਕੀ ਮਤਲਬ? ਇਹ ਮੇਰੇ ਨਾਨੇ ਇੱਕ ਮਿੰਟ ਯਾਰ ਚੱਲ ਗੱਲ ਛੱਡ ਕਰ। ਨਾ। ਯਾਰ ਕਾਲੂ ਸਮਝੀ ਗਿਆ ਯਾਰ ਨਹੀਂ ਯਾਰ ਮਸਾਲਾ ਹੈ ਪੁੱਤ। ਅੱਛਾ ਮੇਰੇ ਨਾਨੇ ਨੇ ਨੈਣ ਦੀ ਅੱਖ ਦੀ ਐਡੀ ਤਸਵੀਰ ਲਵਾਈ ਸੀ ਔਰ ਉਸਤਾਦ ਜੀ। ਨਾਨੇ ਦਾ ਆਪਰੇਸ਼ਨ ਕਰਾਉਣ ਨੂੰ ਫਿਰਦੇ ਆਖਾ ਦਾ ਤੂੰ ਤੇ ਕਹਿੰਦੇ ਹਨ ਨਾ। ਇਹਨੇ ਉਦੋਂ ਨੂੰ ਤਸਵੀਰ ਦੇਖੀ, ਮੇਰੇ ਨਾਲ ਲੜਿਆ, ਮੈਨੂੰ ਅੱਜ ਸਮਝ ਆਈ ਆ ਉਸ ਗੱਲ। ਯਾਰ ਫਾਦਰ ਮੁਸਵਾ ਕੀ ਮਤਲਬ ਨੈਣ ਦੀ ਅੱਖਰ ਕੀ ਇਹਦਾ ਕੀ ਹੈ ਮਤਲਬ? ਤੇ ਕਿਹੜਾ ਕਿਹਨੂੰ ਨਾਨਾ ਕਿਹਾ ਜਾਂਦਾ ਨੈਣ ਦੀ ਅੱਖਰ ਕੀ? ਨੈਣ ਦੀ ਅੱਖ ਉਸਤਾਦ ਜੀ ਸੁਰਮਾ ਸਰਮਾ ਕੱਜਲ ਕੁਜਲ ਹੋਇਆ। ਉਹ ਆਪਣੇ ਆਪ ਨੂੰ ਬੜਾ ਫਿਟ ਸਿੱਟ ਰੱਖਦੀ। ਉਸਤਾਦ ਜੀ ਸਾਰੀਆਂ ਪਾਉਂਦੀਆਂ ਮਾਂ, ਕੋਈ ਮਸਲਾ ਨਹੀਂ। ਸਾਜੀ ਨਹੀਂ ਵਾਲ ਬੁਲ ਕੱਟਦੇ ਨਾ ਪਾਰਲਰ ਵਾਲੇ, ਤੇ ਉਹ ਪਾਰਲਰ ਵਾਲੀ ਨੂੰ ਨੈਣ ਕਹਿ ਰਹੇ ਆ ਉਹ। ਆਹੋ ਨੈਣ ਦੀ ਅੱਖ ਜੇ ਉਹਦੇ ਕੋਲ ਔਜ਼ਾਰ ਸਾਰੇ ਪਏ ਹੁੰਦੇ ਨੇ ਜ਼ਰਾ ਉਹਨੂੰ ਤਿਆਰ ਵੀ ਹੋਣਾ ਹੁੰਦਾ ਵਾ ਕਿਉਂਕਿ ਉਹ ਨਾਈ ਦੀ ਬੁੱਢੀ ਹੈ, ਉਹਨੇ ਮਤਲਬ ਸੈਟ। ਲੇਕਿਨ ਅੱਖ ਦਾ ਕੀ ਰੋਲ? ਅੱਛਾ ਸਾਰੀ ਥੋੜਾ ਦੱਸਾਂ, ਮੈਂ ਜਦੋਂ ਜਿਹੜਾ ਘਰ ਮਿਸਤਰੀ ਲਾਇਆ ਸੀ ਨਾ, ਉਹਨੂੰ ਮੈਂ ਕਿਹਾ ਇੱਟਾਂ ਸਵਾਰ ਕੇ ਸਾਫ਼ ਕਰੀ, ਉਹਨੂੰ ਮੈਨੂੰ ਅਗਰ ਰਿਪਲਾਈ ਦੇਖਣਾ ਭਾਜੀ ਮਾਫੀ ਦਿਓ ਨੈਣ ਦੀ ਅੱਖਰ ਕੀ ਕਰ ਦੇਂਗੇ? ਸਾਜੀ ਇਦਾਂ ਹੀ ਆ, ਮੇਰਾ ਨਾਨਾ ਐਵੇਂ ਕਹਿੰਦਾ ਹੁੰਦਾ ਸੀ ਯਾਰ ਨੈਣ ਦੀ ਅੱਖ ਹੀ ਨਹੀਂ ਖੁੱਲਦੀ। ਮੈਂ ਤੈਨੂੰ ਗੱਲ ਦੱਸਾਂ, ਤੇਰਾ ਨਾਨਾ ਉੱਤੇ ਸਿਰਫ ਤੇਰੀ ਵੇ ਤੋਂ ਫੜਿਆ ਜਾਣੇ। ਉਹ ਨਾਨਾ ਕਈ ਗੱਲਾਂ ਤੂੰ ਤਾਂ ਐਵੇਂ ਪਾਉਣ ਡਿਆ ਵਾ। ਉਹ ਨਾਨੇ ਹੁਣੀ ਭਾਜੀ ਦਲਵਾਲ ਕੈਂਪ ਤੇ ਚਿੱਤਰ ਖਾ ਕੇ ਆਏ ਆ। ਤੂੰ ਨਾਨੇ ਨੂੰ ਕਿਆ ਕਰ ਨਾਨਾ ਨਾਨਾ ਨਾ ਇਹ ਬਹੁਤ ਹੋ ਗਏ ਨੇ। ਅੱਛਾ ਜੀ ਹਾਂਜੀ। ਲੋ ਜੀ ਨਾਜ਼ਰੀਨ ਦਾ ਮੁੱਕ ਗਿਆ ਯਾਰ ਕੰਮ। ਅੱਜ ਤੁਹਾਡੀ ਦਾਵਤ ਵੀ ਜੇ ਰਹੇਗੀ, ਮੈਂ ਕਹਿੰਦਾ ਆ ਜਾਂਦੇ ਸਾਰੇ ਜੀ ਰਲ ਕੇ ਖੁੱਲੇ ਡੁੱਲੇ ਹੋ ਕੇ ਲੰਗਰ ਕਰਦੇ ਕਿੱਥੇ? ਘਰ ਤੇਰੇ ਘਰ? ਹਾਂਜੀ ਤੇ ਉਹ ਕਿੱਥੇ ਪਕਣਾ? ਘਰ ਹਾਂਜੀ ਮੈਂ ਕਹਿੰਦਾ ਚੱਲੀਏ ਤੇ ਬੈੱਡ ਦੀਆਂ ਸਵਾਰੀਆਂ ਵੀ ਪੂਰੀਆਂ। ਉਹ ਯਾਰ ਨਹੀਂ ਘਰ ਤੇ ਅਸੀਂ ਚੱਲਾਂਗੇ, ਲੇਕਿਨ ਘਰ ਤੂੰ ਬਾਹਰ ਸੋਨਾ ਜਗ੍ਹਾ ਨਹੀਂ ਗਈ, ਸਾਨੂੰ ਕਿੱਥੇ ਪਾਏਗਾ? ਬੈਣ ਨੂੰ ਹੈਗੀ ਆ ਉਸਤਾਦ ਜੀ ਤੁਸੀਂ ਬਾਬਾ ਪੈਨ ਨੂੰ ਅਸੀਂ ਆਪੇ ਬਣਾ ਲਾਂਗੇ। ਉਸਤਾਦ ਜੀ। ਸਾਜੀ ਉਹ ਵੀ ਤੇ ਬਣਾ ਕੇ ਦੇਣਗੇ। ਇਹਨੇ ਇੱਕ ਵਾਰੀ ਚਾਰਾਂ ਦੋਸਤਾਂ ਦੀ ਇਕੱਠਿਆਂ ਦਾਵਤ ਕਰਤੀ ਆ, ਉੱਥੇ ਚਾਰੇ ਬਾਹਰ ਖਲੋਤੇ। ਮੈਂ ਕਿਹਾ ਰੋਟੀ ਨਹੀਂ ਖਾਂਦੇ, ਕਹਿੰਦਾ ਤਾਂ ਛਪੀ ਖਾਣ ਡਿਆ ਨਿਕਲਦਾ ਫੇਰ ਮੈਂ ਜਾਣਾ। ਕੱਲਾ ਕੱਲਾ ਜਾਉਂਗੇ ਮਗਰ ਤੱਕ ਓਕੇ ਜੀ ਓਕੇ ਨਾਜ਼ਰੀਨ ਖਿਆਲ ਰੱਖੋ ਆਪਣਾ। ਲਵ ਯੂ ਯਾਰ, ਬਹੁਤ ਜ਼ਿਆਦਾ ਲਵ ਯੂ। ਖੁਸ਼ ਰਹੋ।